ਜਿੱਦਾਂ ਕਿ ਮੈਂ ਕਾਫੀ ਕੁਝ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ? ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ। ਚੁੱਪ ਧਾਰੀ ਹੋਈ ਹੈ। ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ ਤੇ ਕੋਈ ਆ ਕੇ ਬਹਿੰਦਾ ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ ਕਿ ਤੁਸੀਂ 100 ਮੀਟਰ ਦੀ ਦੂਰੀ ਤੇ ਹੋ ਜਾਓ। ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰ ਦਿਓ। ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ 3 ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਾਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ? ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਇਹ ਤੋਂ ਬਿਨਾਂ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾਂ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਇਹਦਾ ਮਤਲਬ ਹੈ ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ, ਸਿਰਫ ਤੇ ਸਿਰਫ ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ। ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ। ਦੇਖੋ ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ, ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ, ਹੁਣ ਉਹ ਸੀਚੇਵਾਲ ਨਹੀਂ ਰਿਹਾ, ਉਹ ਵਾਤਾਵਰਨ ਪ੍ਰੇਮੀ ਨਹੀਂ ਰਿਹਾ। ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਟੋਲ ਪਲਾਜ਼ਾ ਪੱਖੋ ਕੈਂਚੀਆਂ ਤੇ ਪਹੁੰਚੇ ਹਾਂ। ਤਾਂ ਪੱਖੋ ਕੈਂਚੀਆਂ ਤੇ ਬੈਠਣ ਦਾ ਇੱਕ ਕਾਰਨ ਆ, ਇਸੇ ਟੋਲ ਪਲਾਜ਼ੇ ਤੇ ਧਰਨਿਆਂ ਚੋਂ ਨਿਕਲੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਬਣੀ ਆ, ਉਹ ਬੈਠਦੀ ਰਹੀ ਆ ਇੱਥੇ। ਉਸ ਵਕਤ ਦੇ MP ਭਗਵੰਤ ਮਾਨ ਜਿਹੜੇ ਕਿ ਅੱਜ ਮੁੱਖ ਮੰਤਰੀ ਨੇ, ਉਹ ਵੀ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ MLA ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ ਕੈਬਨਿਟ ਦੇ ਮੰਤਰੀ ਮੀਤ ਹੇਅਰ ਜਿਹੜੇ ਕਿ ਬਰਨਾਲੇ ਹਲਕੇ ਤੋਂ ਜਿੱਤੇ ਹੋਏ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਟੋਲ ਪਲਾਜ਼ਾ ਨਜਾਇਜ਼ ਆ। ਤੇ ਪਿਰਮਲ ਧੌਲਾ ਵੀ ਉਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਉਹ ਵੀ ਕਹਿੰਦੇ ਰਹੇ ਨੇ ਕਿ ਉਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਲਾਭ ਸਿੰਘ ਉਗੋਕੇ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ, ਭਦੌੜ ਹਲਕੇ ਦੇ ਵਿੱਚ ਇਹ ਟੋਲ ਪਲਾਜ਼ਾ ਪੈਂਦਾ, ਤਾਂ ਉਹ ਵੀ ਆ ਕੇ ਇੱਥੇ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਫਿਰ ਇਹਨਾਂ ਕਿਸਾਨਾਂ ਦੀ ਆਖਰ ਸੁਣੀ ਕਿਉਂ ਨਹੀਂ ਜਾ ਰਹੀ? ਤਾਂ ਸਾਡੇ ਨਾਲ ਅੱਜ ਬੂਟਾ ਸਿੰਘ ਬੁਰਜਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮੌਜੂਦ ਰਹਿਣਗੇ, ਸੂਬਾ ਪ੍ਰਧਾਨ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਸੁਣ ਰਹੀ ਆ, ਗੱਲ ਕਿੱਥੇ ਜੇ ਖੜੀ ਆ। ਇਹ ਵੀ ਦੱਸਿਆ ਜਾ ਰਿਹਾ ਕਿ ਟੋਲ ਪਲਾਜ਼ਿਆਂ ਨੂੰ ਲੈ ਕੇ ਕਾਫੀ ਜਿਹੜਾ ਕਿ ਸਰਕਾਰ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ, ਸਰਕਾਰੀ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬੂਟਾ ਸਿੰਘ ਬੁਰਜਗਿੱਲ ਦੇ ਨਾਲ। ਪ੍ਰਧਾਨ ਜੀ, ਬਹੁਤ ਬਹੁਤ ਸਵਾਗਤ ਆ ਇੰਡੋਜ਼ TV ਤੇ। ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਜਿੱਦਾਂ ਕਿ ਮੈਂ ਕਾਫੀ ਕੁਝ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ? ਦੇਖੋ ਗੱਲਬਾਤ ਹੋਈ ਸੀ, ਪਰ ਬਹੁਤ ਸਮਾਂ ਹੋ ਗਿਆ। 6 ਸਤੰਬਰ ਨੂੰ ਹੋਈ ਸੀ। 6 ਸਤੰਬਰ ਨੂੰ ਸਿੱਧੇ ਰੂਪ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜਿਹੜਾ ਪੱਖੋ ਕੈਂਚੀਆਂ ਵਾਲਾ ਟੋਲ ਪਲਾਜ਼ਾ ਹੈ, ਉਹ ਟੋਲ ਪਲਾਜ਼ਾ ਨਾ ਲੱਗੇ ਇੱਥੇ, ਤਾਂ ਤੁਸੀਂ ਖੁਦ ਆਪ ਧਰਨਾ ਦਿੱਤਾ। ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ। ਚੁੱਪ ਧਾਰੀ ਹੋਈ ਹੈ। ਇਹ ਚੁੱਪ ਤੋੜਨ ਦੇ ਲਈ ਫਿਰ
ਲੋਕਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਪੈਂਦਾ, ਜਿਹਨੂੰ ਫਿਰ ਇਹ ਕਹਿੰਦੇ ਆ ਕਿ ਲੋਕ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦੇ ਆ। ਅੱਜ 4.5 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ, 26 ਜਨਵਰੀ ਨੂੰ ਮਤਲਬ 5 ਮਹੀਨੇ ਹੋ ਜਾਣੇ ਆ। ਤਾਂ ਕਿੰਨਾ ਚਿਰ ਲੋਕ ਚੁੱਪ ਕਰਕੇ ਬੈਠੇ ਰਹਿਣਗੇ ਇਸ ਗੱਲ ਤੇ। ਉਦੋਂ ਅੱਗੇ ਜਿਹੜੀਆਂ ਇੱਥੋਂ ਦੀਆਂ ਕੋਰਟਾਂ ਵੀ ਇਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਤੇ ਲੱਗੀਆਂ ਹੋਈਆਂ। ਜੇ ਜੀਰਾ ਫੈਕਟਰੀ ਦੀ ਗੱਲ ਕਰੀਏ, ਜਿਹੜੀ ਮਨੁੱਖਤਾ ਵਿਰੋਧੀ ਹੈ, ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਪਾਣੀ ਪ੍ਰਦੂਸ਼ਿਤ ਹੋ ਰਿਹਾ, ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ, ਡੰਗਰ ਮਰ ਰਹੇ ਹੈ, ਨੌਜਵਾਨਾਂ ਦੇ ਗੁਰਦੇ ਫੇਲ ਹੋ ਰਹੇ ਆ, ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ ਤੇ ਕੋਈ ਆ ਕੇ ਬਹਿੰਦਾ ਹੈ, ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ ਕਿ ਤੁਸੀਂ 100 ਮੀਟਰ ਦੀ ਦੂਰੀ ਤੇ ਹੋ ਜਾਓ। ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰਦੇ ਹੋ। ਮੈਂ ਕਹਿੰਦਾ ਕਿ ਅਸਲ ਦੇ ਵਿੱਚ ਜਿਵੇਂ ਕਹਿੰਦੇ ਕਿ ਚੋਰ ਤੇ ਕੁੱਤੀ ਰਲ ਜਾਂਦੇ ਆ ਸਾਰੇ। ਜਿੰਨੀ ਤੇਜ਼ੀ ਇਹਨੇ ਪੰਜਾਬ ਸਰਕਾਰ ਨੇ 20 ਕਰੋੜ ਭਰਨ 'ਚ ਦਿਖਾਈ ਹੈ ਜੀਰਾ ਫੈਕਟਰੀ ਨੂੰ ਲੈ ਕੇ, ਅਗਰ ਉਹ ਨਾ ਦਿਖਾਉਂਦੇ ਤਾਂ ਮਤਲਬ ਅਜਿਹਾ ਮਾਹੌਲ ਨਹੀਂ ਸੀ ਬਣਨਾ। ਪਰ ਕੋਈ ਗੱਲ ਨਹੀਂ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਧਰਨਾ ਦੇਣਾ ਸਾਡਾ ਜਮਹੂਰੀ ਹੱਕ ਹੈ, ਇਹ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ। ਕੋਰਟਾਂ ਸਾਨੂੰ ਦਿੱਲੀ ਬੈਠਿਆਂ ਨੂੰ ਵੀ ਕਹਿੰਦੀਆਂ ਸੀ ਸੜਕਾਂ ਖਾਲੀ ਕਰ ਦਿਓ, ਇੱਥੇ ਬੈਠਿਆਂ ਨੂੰ ਵੀ ਕਹਿਣਗੇ ਸੜਕਾਂ ਖਾਲੀ ਕਰ ਦਿਓ। ਤੁਸੀਂ ਟੋਲ ਪਲਾਜ਼ਿਆਂ ਦੀ ਸੁਰੱਖਿਆ ਦੀ ਗੱਲ ਕਰ ਰਹੀ ਹੈ ਹੁਣ ਹਾਈ ਕੋਰਟ, ਆ ਤੁਸੀਂ ਫਿਰ ਕੇ ਦੇਖ ਲਓ, ਜੇ ਇੱਕ ਨਟ ਵੀ ਖੁੱਲ੍ਹ ਜੇ ਕਿਸੇ ਪਾਸਿਓਂ, ਅਸੀਂ ਇਸ ਗੱਲ ਦੇ ਜ਼ਿੰਮੇਦਾਰ ਹਾਂ। ਹਾਈ ਕੋਰਟ ਨੂੰ ਕਹਿਣਾ ਚਾਹੀਦਾ ਕਿ ਧਰਨਾਕਾਰੀਆਂ ਦੀ ਸੁਰੱਖਿਆ ਕਰੋ। ਅਸੀਂ ਆਪ ਦੇ ਪ੍ਰਬੰਧ ਕੀਤੇ ਆ, ਰੋਜ਼ ਗੱਡੀਆਂ ਆ ਕੇ ਉੱਪਰ ਚੜ੍ਹਦੀਆਂ, ਕੱਲ੍ਹ ਵੀ ਚੜ੍ਹੀ ਆ, 2 ਦਿਨ ਪਹਿਲਾਂ ਵੀ ਚੜ੍ਹੀ ਹੈ। ਕੋਰਟ ਨੂੰ ਕਹਿਣਾ ਚਾਹੀਦਾ ਇਹਨਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖੋ, ਇਹਨਾਂ ਦੇ ਪਾਣੀ ਦਾ ਪ੍ਰਬੰਧ ਕਰੋ, ਇੱਥੇ ਇਹਨਾਂ ਨੂੰ ਸੁੱਕੀ ਲੱਕੜ ਦਾ ਪ੍ਰਬੰਧ ਕਰੋ। ਇਹ ਕਿਉਂ ਨਹੀਂ ਕਹਿੰਦੀਆਂ ਕੋਰਟਾਂ ਹੀ ਕਰਦੀਆਂ, ਮਤਲਬ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕਿਉਂ ਭੁਗਤ ਰਹੀਆਂ? ਅਸੀਂ ਬਿਲਕੁਲ ਧਿਆਨ 'ਚ ਸਾਡੇ ਇਹ ਕਿ ਸਾਨੂੰ ਵੀ ਇਹ ਕਹਿਣਗੇ ਕਿ ਤੁਸੀਂ ਇੱਥੇ ਉੱਠੋ, 100 ਮੀਟਰ ਦੀ ਦੂਰੀ ਤੋਂ ਲਾ ਲਓ। ਨਾ ਅੱਜ ਜਾਈਏ ਨਾ ਕੱਲ੍ਹ ਜਾਈਏ, ਜਦ ਤੱਕ ਇਹਦਾ ਸਥਾਈ ਹੱਲ ਨਹੀਂ ਹੁੰਦਾ। ਜਿਹੜੀ ਨਜਾਇਜ਼ ਮਤਲਬ ਇਹਨਾਂ ਨੇ ਸਟੇਟ ਹਾਈਵੇ ਰੋਕੀ ਹੈ, ਇੱਥੇ ਆ ਕੇ ਟੋਲ ਪਲਾਜ਼ਾ ਲਾਇਆ, ਉਹਨਾਂ ਚਿਰ ਇਹ ਧਰਨਾ ਨਹੀਂ ਉਠਾਇਆ ਜਾਊਗਾ। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਜੀਰਾ ਫੈਕਟਰੀ ਨੂੰ ਲੈ ਕੇ ਕਾਫੀ ਸਰਕਾਰ ਨੇ ਤੇਜ਼ੀ ਦਿਖਾਈ ਆ। 20 ਕਰੋੜ ਰੁਪਇਆ ਸੀ ਜਿਹੜਾ ਉਹ ਸਰਕਾਰ ਨੇ ਖਾਤੇ ਦੇ ਵਿੱਚ ਪਾਤਾ, ਉਸ ਦੇ ਮਾਲਕ ਦੇ ਖਾਤੇ ਦੇ ਵਿੱਚ ਪਾਤਾ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਟੋਲ ਪਲਾਜ਼ਿਆਂ ਦੇ ਉੱਪਰ ਵੀ ਕਿਹਾ ਜਾ ਰਿਹਾ ਕਿ ਕਾਫੀ ਜਿਹੜਾ ਕਿ ਭਾਰ ਪੈਣ ਵਾਲਾ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਆਮ ਲੋਕਾਂ ਦਾ ਟੈਕਸ ਦਾ ਪੈਸਾ ਇਕੱਠਾ ਕਰਿਆ ਹੋਇਆ, ਕਿ ਉਹ ਖਜ਼ਾਨਾ ਇਸੇ ਤਰ੍ਹਾਂ ਹੀ ਲੁੱਟਦਾ ਰਹੂਗਾ? ਕਿਉਂਕਿ ਤੁਸੀਂ ਇੱਕ ਕਿਸਾਨ ਹੋ, ਕਿਸਾਨ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਇੱਕ ਟੈਕਸ ਦਿੰਦਾ ਗਾ। ਦੇਖੋ, ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਕਹਿ ਕੇ ਉਹਨੂੰ ਖੁਦ ਬੰਦ ਕਰਵਾਉਣਾ ਚਾਹੀਦਾ। ਇਹ ਟੋਲ ਪਲਾਜ਼ਾ ਗਲਤ ਜਗ੍ਹਾ 'ਤੇ ਲੱਗਿਆ ਹੋਇਆ, ਸਰਕਾਰ ਦੇ ਧਿਆਨ 'ਚ ਹੈ। ਉਹ ਪੈਸਾ ਭਰਨ ਦੀ ਬਜਾਏ ਉਹਨਾਂ ਨੂੰ ਖੁਦ ਨੂੰ ਇਸ ਟੋਲ ਪਲਾਜ਼ੇ ਨੂੰ ਪਟਾਉਣਾ ਚਾਹੀਦਾ ਹੈ, ਉਸ ਪਾਸੇ ਵੱਲ ਨਹੀਂ ਤੁਰਨਾ ਚਾਹੀਦਾ। ਇਹ ਕਿੰਨਾ ਚਿਰ ਮਤਲਬ ਤੁਰਨਗੇ? ਇਹ ਤਾਂ ਫਿਰ ਲੋਕ ਸੜਕਾਂ ਜਾਮ ਕਰ ਲੈਂਦੇ ਆ, ਰੇਲਾਂ ਜਾਮ ਕਰ ਲੈਂਦੇ ਆ। ਤਾਂ ਇਹ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੀ ਤਰੱਕੀ ਵਾਸਤੇ ਲੱਗਣਾ ਹੈ, ਕੀ ਇਹ ਮਤਲਬ ਕਾਰਪੋਰੇਟ ਦੇ ਖਾਤਿਆਂ ਦੇ ਵਿੱਚ ਪਾਈ ਜਾਣਗੇ? ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਨੂੰ ਵੀ ਸਾਨੂੰ ਸੋਚਣਾ ਪੈਣਾ ਕਿ ਜੇ ਸਰਕਾਰ ਇੱਧਰ ਨੂੰ ਵੱਧਦੀ ਹੈ, ਪੁੱਠੇ ਪਾਸੇ ਨੂੰ ਵੱਧਦੀ ਹੈ, ਤਾਂ ਉਹਨੂੰ ਰੋਕਿਆ ਕਿਵੇਂ ਜਾਵੇ। ਜੀ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ 3 ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ? ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਦੇਖੋ, ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਆ, ਬਿਨਾਂ ਸ਼ਰਤ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਇਹ ਤੋਂ ਬਿਨਾਂ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾਂ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਉਹਨਾਂ ਦਾ ਜਿਹੜਾ ਨਕਸ਼ਾ ਤਿਆਰ ਕਰਨਾ ਹੁੰਦਾ, ਉਹਨਾਂ ਨੂੰ ਜੇਲ੍ਹ ਚੋਂ ਕਢਾਉਣ ਦੀ ਖਾਤਰ, ਉਹ ਤਿਆਰ ਕਰਨ ਵਾਲਾ ਵੀ ਹੈ ਨਹੀਂ। ਤਾਂ ਉਹਨਾਂ ਨੂੰ ਵੀ ਕਿਉਂ ਨਹੀਂ ਛੱਡਣਾ ਚਾਹੀਦਾ? ਤੁਰੰਤ ਸਾਰਿਆਂ ਨੂੰ ਰਿਹਾ ਕਰਕੇ ਉਹ ਜਿਹੜਾ ਹੈਗਾ ਉੱਥੋਂ ਦਾ ਧਰਨਾ ਇਹਨਾਂ ਨੂੰ
ਚੁਕਾਉਣਾ ਚਾਹੀਦਾ। ਇਹ ਭਰੋਸਾ ਦੇ ਕੇ ਲੋਕਾਂ ਨੂੰ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਬੰਦੀ ਸਿੰਘਾਂ ਨੂੰ ਤੇ ਹੋਰ ਬੁੱਧੀਜੀਵੀ ਵਗੈਰਾ ਨੂੰ ਰਿਹਾ ਕਰ ਰਹੇ ਹਾਂ। ਇਹ ਟੋਲ ਪਲਾਜ਼ੇ ਨੂੰ ਖੁਦ ਨੂੰ ਆ ਕੇ ਭਗਵੰਤ ਮਾਨ ਨੂੰ ਆਪ ਨੂੰ ਬੰਦ ਕਰਨਾ ਚਾਹੀਦਾ। ਜੀਰਾ ਫੈਕਟਰੀ ਨੂੰ ਜਾ ਕੇ ਇਹਨੂੰ ਤਾਲਾ ਮਾਰਨਾ ਚਾਹੀਦਾ। ਇਵੇਂ ਜਿਵੇਂ ਜਿਹੜੇ ਬਾਈਬਲ ਕਲਾਂ ਦੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਨਾ ਚਾਹੀਦਾ। ਧਰਨੇ ਚੱਕੇ ਜਾਣਗੇ। ਅਗਰ ਜੇ ਇਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਇਹ ਧਰਨੇ ਅੱਗੇ ਹੋਰ ਵਧਣਗੇ, ਹੋਰ ਫੈਲਣਗੇ। ਇਹਨਾਂ ਨੂੰ ਦੇਖ ਦੇਖ ਕੇ ਜਿੱਥੇ ਜਿੱਥੇ ਨਜਾਇਜ਼ ਕੰਮ ਹੋ ਰਹੇ ਆ, ਇਹ ਇਕੱਲਾ ਇਹ ਨਹੀਂ ਟੋਲ ਪਲਾਜ਼ਾ ਗਲਤ ਲੱਗਿਆ ਹੋਇਆ, ਪੰਜਾਬ ਦੇ ਵਿੱਚ ਸਾਡੀ ਨਿਗਾਹ ਦੇ ਵਿੱਚ ਹੈ। ਅਸੀਂ ਚੁਣਿਆ ਹੀ ਪਹਿਲਾਂ ਇਹ ਹੈ ਕਿ ਪਹਿਲਾਂ ਇਹਨੂੰ ਚੁਣੋ, ਬਾਕੀਆਂ ਨਾਲ ਫੇਰ ਦੇਖਾਂਗੇ। ਇਹ ਸਾਰਿਆਂ ਦਾ ਮਤਲਬ ਇਹਨਾਂ ਨੂੰ ਨਿਰੀਖਣ ਕਰਨਾ ਚਾਹੀਦਾ। ਨਿਰੀਖਣ ਕਰਕੇ ਮਤਲਬ ਉਹਨਾਂ ਨੂੰ ਪਟਾ ਦੇਣਾ ਚਾਹੀਦਾ ਜਿੱਥੇ ਜਿੱਥੇ ਨਜਾਇਜ਼ ਲੱਗੇ। ਕਿਹੜੇ ਟੋਲ ਪਲਾਜ਼ੇ ਨੇ ਤੁਹਾਡੀ ਨਿਗਾਹ ਦੇ, ਤੁਸੀਂ ਕਿਹਾ ਕਿ ਸਾਡੀ ਨਿਗਾਹ ਦੇ ਵਿੱਚ ਆ, ਕਿਹੜੇ ਟੋਲ ਪਲਾਜ਼ੇ ਹੋਰ ਨੇ ਜਿਹੜੇ ਨਜਾਇਜ਼ ਚੱਲ ਰਹੇ ਨੇ? ਕਿਉਂਕਿ ਅੱਜ ਬੜੇ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਇੱਕ ਮੁਲਾਕਾਤ ਆ ਜਿਹੜੀ ਇਸ ਟੋਲ ਪਲਾਜ਼ਾ ਨੂੰ ਲੈ ਕੇ ਹੋ ਰਹੀ ਆ। ਇਸ ਦੇ ਨਾਲ ਦੇ ਫਿਰੋਜ਼ਪੁਰ ਦੇ ਵਿੱਚ ਵੀ ਹੈ, ਫਾਜ਼ਿਲਕਾ ਦੇ ਵਿੱਚ ਵੀ ਹੈ। ਜਦੋਂ ਤੁਸੀਂ ਨਿਗਾਹ ਨਾਲ ਜਾ ਕੇ ਦੇਖੋਗੇ, ਜਦੋਂ ਕੋਈ ਸਟੇਟ ਹਾਈਵੇ ਆਉਂਦੀ ਹੋਊਗੀ, ਇਹ ਉਹਨੂੰ ਮੁੱਖ ਰੱਖ ਕੇ ਟੋਲ ਪਲਾਜ਼ਾ ਲਾਉਣਗੇ ਕਿ ਇੱਧਰੋਂ ਨੈਸ਼ਨਲ ਹਾਈਵੇ ਆਉਂਦੀ ਹੈ, ਇੱਧਰੋਂ ਸਟੇਟ ਹਾਈਵੇ ਆਉਂਦੀ ਹੈ, ਦੋਨਾਂ ਨੂੰ ਇਕੱਠਿਆਂ ਕਰ ਲਓ। ਇਹ ਜਦੋਂ ਤੂੰ ਕਿਤੇ ਧਿਆਨ 'ਚ ਰੱਖੋਗੇ ਨਾ ਤੁਹਾਡੇ ਗੱਲ, ਉਦੋਂ ਤੁਹਾਨੂੰ ਨਿਗਾਹ ਲੱਗੂਗੀ ਇੱਥੇ ਗਲਤ ਲੱਗਿਆ ਹੋਇਆ, ਆਹ ਤਾਂ ਉਹੀ ਦੱਬੀ ਹੋਈ ਹੈ ਇਹਨਾਂ ਦੀ ਸੜਕ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਰਾਹੁਲ ਗਾਂਧੀ ਫਿਰ ਰਹੇ ਨੇ। ਉਹ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਇੱਕ ਕਰਨਾ, ਭਾਰਤ ਨੂੰ ਜੋੜਨਾ ਗਾ, ਜਿਹੜਾ ਟੁਕੜੇ ਹੋਇਆ ਫਿਰਦਾ, ਜਿਹੜਾ ਟੁੱਟਿਆ ਫਿਰਦਾ, ਕੋਈ ਉੱਧਰ ਨੂੰ ਹੋ ਗਿਆ, ਕੋਈ ਉੱਧਰ ਨੂੰ ਹੋ ਗਿਆ। ਰਾਹੁਲ ਗਾਂਧੀ ਦਾ ਇਹ ਸੁਨੇਹਾ ਕਿਵੇਂ ਦਾ ਲੱਗਦਾ, ਕਿਸਾਨ ਜਥੇਬੰਦੀਆਂ ਨੂੰ ਕਿਵੇਂ ਦਾ ਲੱਗਦਾ? ਪਹਿਲੀ ਤਾਂ ਗੱਲ ਹੀ ਇਹ ਹੈਗੀ। ਦੇਖੋ, ਇਹ ਸਿਆਸੀ ਸਟੰਟ ਹੈ। ਕਿਤੇ ਤਾਂ ਅਡਵਾਨੀ ਰਾਹ ਤੋਰ ਲੈਂਦਾ, ਕਿਤੇ ਰਾਹੁਲ ਤੋਰ ਲੈਂਦਾ ਭਾਰਤ ਜੋੜੋ ਯਾਤਰਾ, ਕਿਤੇ ਕੋਈ ਹੋਰ ਪਾਰਟੀ ਤੋਰ ਲੈਂਦੀ ਹੈ। ਲੋਕਾਂ ਨੂੰ ਬੁੱਧੂ ਬਣਾਉਣ ਤੋਂ ਸਿਵਾਏ ਇਹ ਕੋਈ ਮਤਲਬ ਹੋਰ ਮਾਇਨਾ ਨਹੀਂ ਰੱਖਦੀਆਂ। ਜਿੰਨੀ ਕਾਂਗਰਸ ਨਿਖੜ ਚੁੱਕੀ ਸੀ ਹੁਣ ਤੱਕ, ਉਹਨੂੰ ਕਿਵੇਂ ਇਕਜੁੱਟ ਕੀਤਾ ਜਾਵੇ, ਉਹ ਇਹਨੇ ਤਹੀਆ ਕੀਤਾ ਕਿ ਮਤਲਬ ਜੇ ਲੰਬੀ ਯਾਤਰਾ ਕੱਢ ਗਏ ਅਤੇ ਉਹ ਯਾਤਰਾ ਦੇ ਵਿੱਚ ਜਿਹੜੇ ਰੁੱਸੇ ਹੋਏ ਆ ਲੋਕ ਹੋਰ ਮਨਾਏ ਜਾਣ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਉਦੋਂ ਨੂੰ ਕੋਈ ਨਾ ਕੋਈ ਮਤਲਬ ਸਾਡੀ ਤਾਕਤ ਹੈ ਜਿਹੜੀ ਉਹ ਵੱਧ ਜੇ। ਇਦੋਂ ਸਿਵਾਏ ਮਨੋਰਥ ਹੋਰ ਉਹਦਾ ਕੋਈ ਨਹੀਂ ਹੈ ਜੀ। ਕੀ ਕਹਿਣ ਦਾ ਮਤਲਬ ਹੈ? ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ ਸਿਰਫ ਤੇ ਸਿਰਫ, ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ? ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਭਾਰਤ ਜੋੜੋ ਤਾਂ ਇਹਨਾਂ ਦਾ ਕੋਈ ਵੀ ਪਾਰਟੀ ਇਹੋ ਜਿਹੀ ਨਹੀਂ ਜਿਹੜੀ ਭਾਰਤ ਨੂੰ ਜੋੜਨਾ ਚਾਹੁੰਦੀ ਹੋਵੇ। ਅਸਲ ਦੇ ਵਿੱਚ ਨਸਲਾਂ ਦੇ ਆਧਾਰ 'ਤੇ, ਧਰਮਾਂ ਦੇ ਆਧਾਰ 'ਤੇ ਲੋਕਾਂ ਨੂੰ ਤਾਂ ਇਹ ਪਾੜ ਰਹੇ ਨੇ। ਇਕੱਲਾ ਇਹਨਾਂ ਦਾ ਨਹੀਂ, ਦੂਸਰੀਆਂ ਪਾਰਟੀਆਂ ਦਾ ਵੀ ਇਤਿਹਾਸ ਆ। ਦਿੱਲੀ ਦੇ ਵਿੱਚ ਮੋਰਚਾ ਲਾਈ ਬੈਠੇ ਸੀ, ਸਾਰਾ ਜ਼ੋਰ ਬੀਜੇਪੀ ਨੇ ਲਾਤਾ ਕਿ ਇਹਨਾਂ ਨੂੰ ਪਾੜਿਆ ਕਿਵੇਂ ਜਾਵੇ। ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਸੱਚਾ ਨਾਅਰਾ ਇਹਨਾਂ ਦਾ ਭਾਰਤ ਜੋੜੋ ਦਾ। ਹਾਂ, ਕਾਂਗਰਸ ਜੋੜੋ ਇਹ ਹੋ ਸਕਦਾ। ਦੂਸਰੀ ਗੱਲ ਅਸੀਂ ਇਹੀ ਕਰਦੇ ਹਾਂ ਕਿ ਜੀਰਾ ਮੋਰਚੇ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਉੱਥੇ ਵੀ ਕਿਸਾਨ ਨੇ ਜਿਹੜੇ ਉਹ ਬੈਠੇ ਨੇ। ਉਹ ਕਹਿੰਦੇ ਨੇ ਕਿ ਸਾਡੀ ਜਿਹੜਾ ਪਾਣੀ ਆ ਉਹ ਪਲੀਤ ਹੋ ਰਿਹਾ, ਸਾਡੀ ਜਿਹੜੀ ਹਵਾ ਗੀ ਉਹ ਦੂਸ਼ਿਤ ਹੋ ਰਹੀ ਆ, ਸਾਡੇ ਜਿਹੜੇ ਜਾਨਵਰ ਨੇ ਉਹ ਮਰ ਗਏ ਨੇ, ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੈਂਸਰ ਨੇ ਖਾ ਲਿਆ ਅਤੇ ਕਾਲੇ ਪੀਲੀਏ ਨੇ ਖਾ ਲਿਆ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਜਿਹਾ ਆਈ ਵਾਰ ਹਮਲਾ ਹੋਇਆ, ਕਦੇ ਉਹੀ ਲਾਹਣ ਫਿਰੋਜ਼ਸ਼ਾਹ ਵਾਲੀ ਨਦੀ ਦੇ ਵਿੱਚ ਪਾਇਆ ਗਿਆ, ਕਦੇ ਉਹੀ ਲਾਹਣ ਧਰਤੀ ਹੇਠਾਂ ਸੁੱਟਿਆ ਗਿਆ। ਉੱਥੋਂ ਦੀ ਕਿਸਾਨਾਂ ਦੀ ਜਿਹੜੀ ਮੁਸ਼ਕਿਲ ਉਹ ਵੱਧਦੀ ਨਜ਼ਰ ਆ ਰਹੀ ਹੈ। ਸਰਕਾਰ ਦੇ ਕੰਨਾਂ ਰਾਹੀਂ ਕਿੰਨੀ ਕੁ ਆਵਾਜ਼ ਪਹੁੰਚੀ ਆ? ਦੇਖੋ, ਇੱਕ ਵਾਰ ਸਰਕਾਰ ਨੇ ਸੋਚਿਆ ਸੀਗਾ ਕਿ ਜੀਰਾ ਫੈਕਟਰੀ ਦਾ ਮਤਲਬ ਜਿਹੜਾ ਧਰਨਾ ਉਹ ਚੁਕਾਇਆ ਜਾ ਸਕਦਾ, ਉਹਨਾਂ 'ਤੇ ਲਾਠੀਚਾਰਜ ਕੀਤਾ, ਉਹਨਾਂ ਦੇ ਟੈਂਟ ਪੁੱਟੇ। ਪਰ ਅਸੀਂ ਸੰਯੁਕਤ ਮੋਰਚੇ ਵੱਲੋਂ ਇਹਦੀ ਗੰਭੀਰਤਾ ਨੂੰ ਲੈਂਦਿਆਂ ਅਸੀਂ ਫੌਰੀ ਉੱਥੇ ਪਹੁੰਚੇ ਹਾਂ। ਜਿਹੜਾ ਹਮਲਾ ਸੀਗਾ ਸਰਕਾਰ ਦਾ ਉਹਨੂੰ ਇੱਕ ਵਾਰ ਪਛਾੜਿਆ। ਹੁਣ ਦੇਖ ਰਹੇ ਹਾਂ ਕਿ ਜਿਹੜੀਆਂ ਸਰਕਾਰ ਨੇ ਕਮੇਟੀਆਂ ਬਣਾਈਆਂ, ਜਿਹੜੀ ਹਾਈ ਕੋਰਟ ਪਹਿਲਾਂ ਕਹਿੰਦੀ ਸੀ ਕਿ ਛੇਤੀ ਚੁਕਾਓ ਅਤੇ 100 ਮੀਟਰ ਦੀ ਦੂਰੀ 'ਤੇ ਲੈ ਜਾਓ, ਧਰਨਾ ਪਟਾ ਦਿਓ, ਇਹ ਫੈਕਟਰੀ ਨੂੰ ਨੁਕਸਾਨ ਹੋ ਰਿਹਾ ਹੈ, ਉਹਨੂੰ ਵੀ ਇੱਕ ਵਾਰ ਪਿੱਛੇ ਹਟਣਾ ਪਿਆ ਕਿ ਜਾਂਚ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਰਿਪੋਰਟ ਦੇਣਗੀਆਂ ਤਾਂ ਅਸੀਂ ਦੇਖਾਂਗੇ। ਅਸੀਂ ਵੀ ਦੇਖ ਰਹੇ ਹਾਂ ਕਿ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਸੀ ਉਹਨਾਂ ਨੇ ਨਮੂਨੇ ਇੱਕ ਵਾਰ ਸਾਰੇ ਲੈ ਲਏ ਆ, ਉਹ ਲੈਬੋਰਟਰੀਆਂ ਨੂੰ ਚਲੇ ਗਏ ਆ। ਅਸੀਂ ਬਹੁਤੀ ਉਮੀਦ ਤਾਂ ਨਹੀਂ ਇਹਨਾਂ ਲੈਬੋਰਟਰੀਆਂ ਤੋਂ ਰੱਖਦੇ, ਜਿਹੋ ਜਿਹਾ ਸਿਸਟਮ ਭ੍ਰਿਸ਼ਟ ਹੋ ਚੁੱਕਿਆ ਸਾਰਾ ਕੁਛ, ਕਿ ਉਹ ਕਿਹੋ ਜਿਹੀ ਰਿਪੋਰਟ ਦੇਣਗੀਆਂ। ਪਰ ਅਸੀਂ ਤਾਂ ਇੱਕ ਗੱਲ ਜਾਣਦੇ ਹਾਂ ਕਿ ਜਿਹੜਾ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਸੀ, ਉਹ ਚਾਹੇ ਜੀਰੇ ਦਾ ਲਾ ਲਓ, ਚਾਹੇ ਪੰਜਾਬ 'ਚ ਕਿਤੇ ਹੋਰ ਲੈ ਲਓ, ਬਰਫ਼ ਵਰਗਾ ਚਿੱਟਾ ਹੈ। ਅੱਜ ਜੇ ਉਹ ਗੰਧਲਾ ਹੋਇਆ ਪਾਣੀ ਨਿਕਲਦਾ, ਲੈਬੋਰਟਰੀਆਂ ਕੀ ਕਹਿੰਦੀਆਂ, 2 ਦਰਜੇ ਦੀ ਗੱਲ ਹੈ। ਸਾਡੇ ਵਾਸਤੇ ਤਾਂ ਸਾਨੂੰ ਸਾਡਾ ਸਾਫ਼ ਪਾਣੀ, ਚਿੱਟਾ ਪਾਣੀ ਉਹੀ ਹੋਣਾ ਚਾਹੀਦਾ ਸੀ ਜੋ ਕੁਦਰਤ ਨੇ ਦਿੱਤਾ। ਉਹਦੇ ਵਿੱਚ ਕੀ ਮਿਲਾਤਾ ਇਹਨਾਂ ਨੇ, ਇਹ ਆਉਣ ਵਾਲੇ ਸਮੇਂ 'ਚ ਲੈਬੋਰਟਰੀਆਂ ਕੀ ਦੱਸਦੀਆਂ ਉਹ ਦੇਖਦੇ ਹਾਂ, ਉਦੋਂ ਅੱਗੇ ਫਿਰ ਦੇਖਾਂਗੇ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ, ਜੇ ਪਾਣੀ ਦੂਸ਼ਿਤ ਹੋਇਆ ਤਾਂ ਤਾਜ਼ਾ ਪਾਣੀ ਭਰ ਕੇ ਦਿਖਾਓ। ਕਿ ਵਾਕਈ ਇਹ ਜਿਹੀਆਂ ਗੱਲਾਂ ਹੋਈਆਂ ਸੀ ਉੱਥੇ? ਦੇਖੋ,
ਹੁਣ ਅਸਲ ਦੇ ਵਿੱਚ ਵਾਤਾਵਰਨ ਪ੍ਰੇਮੀ ਉਹ ਨਹੀਂ ਰਿਹਾ, ਉਹ ਸੀਚੇਵਾਲ ਨਹੀਂ ਰਿਹਾ ਜਿਹੜਾ ਬੀਜ ਨਦੀ ਵਾਲਾ ਸੀਗਾ। ਜਦੋਂ ਰਾਜ ਦੀ ਕੁਰਸੀ ਦਾ ਨਸ਼ਾ ਹੀ ਇਹੋ ਜਿਹਾ, ਉਹ ਸਾਰਾ ਕੁਛ ਆਪਦਾ ਪੁਰਾਣਾ ਭੁੱਲ ਜਾਂਦਾ ਜਣੀ। ਹੁਣ ਉਹਨੂੰ ਉਹ ਪਾਣੀ ਚਿੱਟਾ ਦਿਸ ਰਿਹਾ, ਹੁਣ ਉਹਨੂੰ ਉਹ ਪਾਣੀ ਬਿਲਕੁਲ ਸਾਫ਼ ਦਿਸ ਰਿਹਾ। ਉਹ ਇਹ ਵੀ ਕਹਿ ਰਿਹਾ ਕਿ ਮਤਲਬ ਕਦੇ ਨਾ ਕਦੇ ਮਤਲਬ ਅਸੀਂ ਆਪ ਬੈਠ ਕੇ ਪੀਵਾਂਗੇ। ਦੇਖੋ ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ। ਹੁਣ ਉਹ ਸੀਚੇਵਾਲ ਨਹੀਂ ਰਿਹਾ, ਕੋਈ ਵਾਤਾਵਰਨ ਪ੍ਰੇਮੀ ਨਹੀਂ ਰਿਹਾ। ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ। ਕੋਈ ਵੀ ਆ ਚਾਹੇ ਮੈਂ ਵੀ ਹਾਂ, ਅਤੇ ਜਦੋਂ ਮੈਂ ਸਰਕਾਰੀ ਪੁਰਜਾ ਬਣ ਜੂਗਾ ਉਸ ਮਸ਼ੀਨਰੀ 'ਚ ਫਿੱਟ ਹੋ ਜੂ, ਅੱਖਾਂ ਮੇਰੀਆਂ ਵੀ ਬਦਲ ਜਾਣਗੀਆਂ। ਇਹ ਤਾਂ ਹੁਣ ਲੋਕਾਂ ਨੇ ਦੇਖਣਾ ਕਿ ਵਾਤਾਵਰਨ ਪ੍ਰੇਮੀ ਕੌਣ ਆ, ਜਿਨ੍ਹਾਂ ਨੇ ਇਸ ਧਰਤੀ 'ਤੇ ਰਹਿਣਾ ਹੈ, ਇਹ ਪਾਣੀ ਨੂੰ ਪੀਣਾ ਹੈ, ਇਹ ਅਨਾਜ ਖਾਣਾ ਹੈ, ਇਹ ਹਵਾ ਨਾਲ ਮਤਲਬ ਅਸੀਂ ਜ਼ਿੰਦਗੀ ਜਿਉਣੀ ਹੈ। ਅਸਲ ਦੇ ਵਿੱਚ ਵਾਤਾਵਰਨ ਪ੍ਰੇਮੀ ਤਾਂ ਉਹ ਹੈ ਜਿਹੜੇ 5 ਮਹੀਨਿਆਂ ਤੋਂ 6 ਮਹੀਨਿਆਂ ਤੋਂ ਧਰਨਾ ਲਾਈ ਬੈਠੇ ਆ। ਇਹ ਜਿਹੜੇ ਪਖੰਡੀ ਆ ਇਹ ਜੇ, ਉਹ ਕੋਈ ਵਾਤਾਵਰਨ ਪ੍ਰੇਮੀ ਨਹੀਂ। ਇੱਕ ਹੋਰ ਸਵਾਲ ਆ ਜਿਹੜਾ ਕਿ ਜਦੋਂ ਅਸੀਂ ਕਿਸੇ ਮੰਤਰੀ ਨੂੰ ਪੁੱਛਦੇ ਹਾਂ ਜੀਰਾ ਫੈਕਟਰੀ ਦੇ ਵਿੱਚ ਵੀ ਆਹ ਕੁਛ ਹੋ ਰਿਹਾ, ਜਾਂ ਕਿਸੇ ਲੀਡਰ ਨੂੰ ਪੁੱਛਦੇ ਹਾਂ ਵੀ ਜੀਰਾ ਫੈਕਟਰੀ ਦੇ ਵਿੱਚ ਤੁਸੀਂ ਗੇੜਾ ਮਾਰਿਆ, ਫਿਰ ਮੰਤਰੀ ਚੁੱਪ ਕਰਕੇ ਕਿਉਂ ਲੰਘ ਜਾਂਦੇ ਨੇ? ਤੁਹਾਡੀ ਤਾਂ ਵਾਰਤਾਲਾਪ ਹੁੰਦੀ ਰਹਿੰਦੀ ਹੋਣੀ ਹੈ ਕਿਸੇ ਨਾ ਕਿਸੇ ਮੀਟਿੰਗ ਦੇ ਰਾਹੀਂ। ਪੁੱਛਿਆ ਕਦੇ ਵੀ? ਮੀਡੀਆ ਦਾ ਤਾਂ ਜਵਾਬ ਦੇ ਦਿਓ। ਦੇਖੋ ਅਸਲ ਦੇ ਵਿੱਚ ਜਿਹੜਾ ਦੀਪ ਮਲਹੋਤਰਾ ਨਾ, ਇਹ ਸ਼੍ਰੋਮਣੀ ਅਕਾਲੀ ਦਲ ਦਾ MLA ਸੀ। ਉਦੋਂ ਇਹ ਉਸ ਸਰਕਾਰ ਦਾ ਬੰਦਾ ਸੀ। ਉਦੋਂ ਬਾਅਦ ਕਾਂਗਰਸ ਬਣ ਗਈ, ਫਿਰ ਕਾਂਗਰਸ ਦਾ ਬੰਦਾ ਹੈ। ਅੱਜ ਆਪ ਦੀ ਬਣ ਗਈ, ਆਪ ਦਾ ਬੰਦਾ। ਕੱਲ੍ਹ ਨੂੰ ਇੱਥੇ BJP ਦੀ ਬਣ ਜੇ। ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਹੈ ਇਹ ਜੀ ਇੰਡਸਟਰੀਆਂ ਤੋਂ ਜਿਹੜਾ ਚੋਣ ਫੰਡ ਆ ਉਹ ਕਰੋੜਾਂ ਰੁਪਈਆਂ ਦੇ ਵਿੱਚ ਲੈ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਕਿ ਜੋ ਮਰਜ਼ੀ ਕਰੀ ਜਾਓ, ਸਾਡੇ ਖਰਚੇ ਪੂਰੇ ਕਰ ਦਿਓ, ਸਾਨੂੰ ਕੁਰਸੀਆਂ ਹਥਾ ਲੈਣ ਦਿਓ, ਆਪਦਾ ਜੋ ਮਰਜ਼ੀ ਕਰੋ। ਸਰਟੀਫਿਕੇਟ ਤਾਂ ਜਿੱਦਾਂ ਚੋਣ ਫੰਡ ਲੈਂਦੇ ਉੱਦਾਂ ਹੀ ਦੇ ਆਉਂਦੇ ਆ। ਇਹਨਾਂ ਤੋਂ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ ਕਿ ਕੋਈ ਮੰਤਰੀ ਬੋਲੂਗਾ, ਕੋਈ ਕਿਸੇ ਪਾਰਟੀ ਦਾ ਲੀਡਰ ਬੋਲੂਗਾ। ਇਹ ਤਾਂ ਲੜਨ ਵਾਲੇ ਲੋਕ ਹੀ ਬੋਲਣਗੇ। ਉਹਨਾਂ ਨਹੀਂ ਮਤਲਬ ਅਸਲ ਦੇ ਵਿੱਚ ਅਜਿਹੇ ਜਿਹੜੀਆਂ ਗਲਤ ਫੈਕਟਰੀਆਂ ਲੱਗੀਆਂ ਹੋਈਆਂ ਉਹਨਾਂ ਦਾ ਪ੍ਰਦੂਸ਼ਣ ਬੰਦ ਕਰਾਉਣ ਦਾ ਤਹੱਈਆ ਕੀਤਾ ਹੋਇਆ। ਤੇ ਇਹਨਾਂ ਪਾਰਟੀਆਂ ਤੋਂ, ਇਹਨਾਂ ਲੀਡਰਾਂ ਤੋਂ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ। ਇੱਕ ਆਖਰ ਦੇ ਵਿੱਚ ਸਵਾਲ ਆ ਜਿਹੜਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਅੰਦੋਲਨ ਦੀ, ਤੁਸੀਂ ਖੁਸ਼ੀ ਵੀ ਮਨਾ ਲਈ ਕਿ ਅਸੀਂ ਫਤਿਹ ਦਿਵਸ ਅੱਜ, ਉਹ ਵੀ ਸਾਰਾ ਕੁਝ ਤੁਸੀਂ ਕਰ ਲਿਆ, ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜੇ ਦਿੱਲੀ ਦੇ ਵਿੱਚ ਕੇਸ ਪਏ ਸੀ ਕਿਸਾਨਾਂ ਦੇ ਉੱਪਰ, ਉਹਨਾਂ ਦੀ ਕਿਸੇ ਨੇ ਪੈਰਵਾਈ ਨਹੀਂ ਕਰੀ, ਉਹ ਰੱਦ ਨਹੀਂ ਕਰੇ ਗਏ ਕੇਸ। ਤੁਹਾਡੇ ਉੱਪਰ ਵੀ ਪਏ ਸੀਗੇ, ਕੀ ਲੱਗਦਾ ਵੀ ਰੱਦ ਹੋ ਗਏ ਆ ਜਾਂ ਪੈਰਵਾਈ ਕਰ ਰਿਹਾ ਕੋਈ? ਨਹੀਂ, ਦੇਖੋ ਅਸੀਂ ਥੋੜ੍ਹੇ ਸਮੇਂ ਬਾਅਦ ਹੀ ਕਹਿਤਾ ਸੀ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਹ ਵਾਅਦਾ ਖਿਲਾਫੀ ਦੇ ਵਿਰੁੱਧ ਅਸੀਂ ਐਜੀਟੇਸ਼ਨ ਹੈ ਜਿਹੜੀ ਸਮੇਂ-ਸਮੇਂ 'ਤੇ ਕਰਦੇ ਆ ਰਹੇ ਹਾਂ। ਹੁਣ ਵੀ ਅਸੀਂ ਜਿਹੜਾ 26 ਜਨਵਰੀ ਆ ਰਹੀ ਹੈ, 26 ਜਨਵਰੀ ਨੂੰ ਜਿਹੜਾ ਮਤਲਬ ਅਸੀਂ ਉੱਥੇ ਪਰੇਡ ਕਰਨੀ ਸੀ, ਜਦੋਂ ਸਾਡੇ 'ਤੇ ਕੇਸ ਦਰਜ ਕੀਤੇ ਹੈ। ਮੇਰੇ 'ਤੇ ਵੀ 3 ਕੇਸ ਦਰਜ ਕੀਤੇ ਇਹਨਾਂ ਨੇ 307 ਦੇ। ਟਿਕਰੀ ਬਾਰਡਰ ਦਾ ਵੀ ਕੀਤਾ ਹੋਇਆ, ਗਾਜੀਪੁਰ ਬਾਰਡਰ ਦਾ ਵੀ ਕੀਤਾ ਹੈ, ਸਿੰਘਪੁਰ ਬਾਰਡਰ ਦਾ ਵੀ ਕੀਤਾ ਹੋਇਆ। ਉਹ ਜਿਉਂ ਦੀ ਤਿਉਂ ਖੜ੍ਹੇ ਨੇ ਅਤੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਅਜੇ ਮਿਸ਼ਰਾ ਹੈ ਉਹਨੂੰ ਮਤਲਬ ਸ਼ੀਖਾਂ ਪਿੱਛੇ ਬੰਦ ਕਰਾਉਣ ਦੇ ਲਈ MSP ਦਾ ਜਿਹੜਾ ਕਾਨੂੰਨ ਬਣਾਉਣਾ ਸੀ ਅਜੇ ਵਿੱਚ ਲਟਕਦਾ। ਉਹ ਜਿਹੜੀ ਇਹਨਾਂ ਨੇ ਇੱਕ ਫਾਰਮੈਲਿਟੀ ਜੀ ਕਮੇਟੀ ਬਣਾਈ ਹੈ, ਉਹ ਗਰੰਟੀ ਵਾਲਾ ਕਾਨੂੰਨ ਬਣਾਉਣ ਦੇ ਲਈ ਅਸੀਂ ਨਵੇਂ ਸਿਰੇ ਤੋਂ ਐਜੀਟੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਆ ਛੇਤੀ ਹੀ ਅਸੀਂ ਮਤਲਬ ਫਰਵਰੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਅੱਗੇ ਜਦੋਂ ਬਜਟ ਸੈਸ਼ਨ ਬੈਠਣਾ ਇਹਦਾ ਦਿੱਲੀ ਦੇ ਵਿੱਚ, ਤਾਂ ਜ਼ਰੂਰ ਬਜਟ ਸੈਸ਼ਨ ਦੌਰਾਨ ਅਸੀਂ ਇਹਨਾਂ ਨੂੰ ਮੁੜ ਚੇਤੇ ਕਰਾਵਾਂਗੇ ਕਿ ਲੋਕਾਂ ਨਾਲ ਵਾਅਦਾ ਕਿਵੇਂ ਕਰੀਦਾ ਅਤੇ ਫਿਰ ਵਾਅਦਾ ਖਿਲਾਫੀ ਕਿਵੇਂ ਕਰੀਦੀ ਹੈ। ਉਹ ਦਿਨ ਦੂਰ ਨਹੀਂ ਹੈ ਜਦੋਂ ਦਿੱਲੀ ਦੀਆਂ ਸੜਕਾਂ 'ਤੇ ਜਾਣ ਲਈ ਅਸੀਂ ਤਿਆਰੀਆਂ ਵੱਟ ਰਹੇ ਹਾਂ। ਕੀ ਲੱਗਦਾ ਦੁਬਾਰਾ ਫਿਰ ਉਸੇ ਤਰ੍ਹਾਂ ਦਾ ਅੰਦੋਲਨ ਸ਼ੁਰੂ ਕਰਨ ਦੀ ਸੋਚ ਰਹੇ ਹੋ ਤੁਸੀਂ, ਜਿਹੜਾ ਅੰਦੋਲਨ ਪਹਿਲਾਂ ਤੁਸੀਂ ਕਰਕੇ ਆਏ ਹੋ, 1 ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਰਹੇ ਹੋ? ਦੇਖੋ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਇਹ ਫੈਸਲੇ ਮੀਟਿੰਗਾਂ ਦੇ ਵਿੱਚ ਕੀਤੇ ਜਾਂਦੇ ਆ ਕਿਉਂਕਿ ਬਹੁਤ ਸਾਰੇ ਸਿਰ ਜੋੜ ਕੇ ਬੈਠਦੇ ਆ। ਪਹਿਲਾਂ ਕਿੱਥੋਂ ਸ਼ੁਰੂ ਕਰਨਾ ਹੈ, 2 ਦਿਨ ਤੋਂ ਕਰਨਾ ਹੈ, 4 ਦਿਨ ਤੋਂ ਕਰਨਾ ਹੈ, ਕਿ ਜਿਵੇਂ ਪਿਛਲੀ ਵਾਰ ਜਦੋਂ ਅਸੀਂ ਦਿੱਲੀ ਦੀਆਂ ਬਾਰਡਰਾਂ 'ਤੇ ਬੈਠੇ ਸੀ ਅਸੀਂ ਬਰਾਬਰ ਪਾਰਲੀਮੈਂਟ ਲਾ ਕੇ ਬੈਠੇ ਸੀ। ਕੀ ਅਜਿਹੀ ਪਾਰਲੀਮੈਂਟ ਤੋਂ ਬਰਾਬਰ ਲਾਉਣੀ ਹੈ? ਜਿੰਨਾ ਚਿਰ ਅਜਲਾਸ ਇਹਨਾਂ ਦਾ ਚੱਲੂਗਾ ਬਜਟ ਸੈਸ਼ਨ, ਉਹਨਾਂ ਚਿਰ ਅਸੀਂ ਵੀ ਬਰਾਬਰ ਬੈਠਾਂਗੇ। ਇਹ ਉਹ ਮੀਟਿੰਗਾਂ ਤੈਅ ਕਰਨਗੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ। ਤੁਹਾਡੇ ਜਿਹੜੇ ਖਿਲਾਫ ਬੋਲਦੇ ਨੇ, ਜਿਹੜੇ ਵਿਰੋਧੀ ਨੇ ਤੁਹਾਡੇ, ਉਹ ਕਹਿੰਦੇ ਨੇ ਕਿ ਇਹ ਤਾਂ ਇੱਕ ਪਖੰਡਵਾਦ ਆ। ਕਹਿੰਦੇ ਉੱਥੇ ਕਹਿੰਦੇ ਪਾਰਲੀਮੈਂਟ ਸੀ, ਉਹਨਾਂ ਨੂੰ ਖੁੱਲ੍ਹਾ ਪੁਲਿਸ ਸੀ ਜਿਹੜੀ ਉਹ ਸਕਾਟ ਕਰਕੇ ਲਿਜਾਂਦੀ ਸੀ ਅਤੇ ਉੱਥੇ ਬਿਠਾ ਦਿੰਦੀ ਸੀ ਲਿਜਾ ਕੇ, ਅਤੇ ਸ਼ਾਮ ਨੂੰ ਉਹਨਾਂ ਨੂੰ ਘਰੇ ਛੱਡ ਜਾਂਦੀ ਸੀ। ਦੇਖੋ ਜਿਹੜੇ ਵਿਰੋਧੀ ਹੈ ਉਹਨਾਂ ਨੇ ਵਿਰੋਧ ਤੋਂ ਬਿਨਾਂ ਕੁਛ ਨਹੀਂ ਕਰਨਾ। ਉਹਨਾਂ ਨੇ ਲੜਨ ਵਾਲੇ ਲੋਕਾਂ ਦੀਆਂ ਲੱਤਾਂ ਖਿੱਚਣੀਆਂ ਹੀ ਹੁੰਦੀਆਂ। ਉਹ ਕੋਈ ਵੀ ਐਜੀਟੇਸ਼ਨ ਹੋਵੇ, ਉਹ ਸਾਨੂੰ ਪਿਛਲੇ ਇਤਿਹਾਸ ਦੇ ਵਿੱਚੋਂ ਵੀ ਇਹ ਗੱਲਾਂ ਮਿਲਦੀਆਂ ਨੇ
ਕਿ ਜਦੋਂ ਵੀ ਕੋਈ ਅੰਦੋਲਨ, ਜਦੋਂ ਕੋਈ ਐਜੀਟੇਸ਼ਨ, ਜਦੋਂ ਕੋਈ ਮੋਰਚੇ ਲੱਗੇ ਆ ਤਾਂ ਇਹ ਲੱਤਾਂ ਖਿੱਚਣ ਵਾਲੇ ਲੋਕ ਬਹੁਤ ਬੈਠੇ ਹੁੰਦੇ ਆ, ਪਰ ਜਦੋਂ ਐਜੀਟੇਸ਼ਨ ਸਿਰਾਂ 'ਤੇ ਹੁੰਦੀ ਹੈ ਉਹਦੇ ਘੁਰਨਿਆਂ 'ਚ ਵੜ ਜਾਂਦੇ ਆ। ਜਦੋਂ ਦਿੱਲੀ ਮੋਰਚਾ ਮਤਲਬ ਪੂਰਾ ਸਿਰੇ 'ਤੇ ਸੀਗਾ ਤਾਂ ਸਾਰੇ ਵਿਰੋਧੀ ਠੱਪ ਹੋਏ ਵੇ ਸੀ। ਜਿਹੜੇ ਕਹਿੰਦੇ ਹੁੰਦੇ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹਨਾਂ ਦੇ ਵੀ ਜ਼ਬਾਨ ਨੂੰ ਤਾਲੇ ਹੋ ਗਏ ਸੀ ਕਿ ਲੋਕ ਤਕੜੇ ਹੁੰਦੇ ਆ, ਲੋਕ ਤਾਕਤ ਵੱਡੀ ਹੁੰਦੀ ਹੈ। ਤੇ ਦਿਖਾਤਾ ਸੀ ਉਹਨਾਂ ਨੂੰ ਜਿੱਤ ਕੇ ਕਿ ਅੰਦੋਲਨ ਜਿੱਤੇ ਜਾਂਦੇ ਹੁੰਦੇ ਆ। ਤੁਸੀਂ ਧਰਨੇ ਦੇ ਵਿੱਚ ਰਹੇ ਹੋ, ਮੀਡੀਆ ਨੇ ਤੁਹਾਡਾ ਪੁਰਜ਼ੋਰ ਸਾਥ ਦਿੱਤਾ, ਪੰਜਾਬ ਦੇ ਮੀਡੀਆ ਨੇ। ਇਸ ਵਕਤ ਮੀਡੀਆ ਨੂੰ ਕਿੱਥੇ ਦੇਖਦੇ ਹੋ, ਖਾਸ ਕਰਕੇ ਪੰਜਾਬ ਦੇ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਮੀਡੀਆ ਦੇ ਤਾਂ ਰੂਬਰੂ ਹੁੰਦੀ ਰਹਿੰਦੇ ਹੋ ਤੁਸੀਂ। ਦੇਖੋ, ਪੰਜਾਬ ਦੇ ਵਿੱਚ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਸਲ ਦੇ ਵਿੱਚ ਮੀਡੀਆ ਤੋਂ ਬਿਨਾਂ ਐਜੀਟੇਸ਼ਨ ਆ ਜਿਹੜੀ ਜ਼ੋਰ ਨਹੀਂ ਫੜਦੀ। ਇੱਥੇ ਅਸੀਂ ਬੈਠੇ ਹਾਂ, ਇੱਥੇ ਸਾਨੂੰ ਇੰਨੇ ਕੁ ਲੋਕਾਂ ਨੂੰ ਪਤਾ ਹੋਊਗਾ, ਅਗਰ ਜੇ ਤੁਸੀਂ ਨਾ ਆਉਂਦੇ ਅੱਜ ਤਾਂ ਅੱਜ ਜਿਹੜੀ ਗੱਲ ਫਲੈਸ਼ ਕਰਨੀ ਹੈ ਸਾਡੀ, ਤੁਸੀਂ ਲੋਹੜੀ ਵਾਲੇ ਦਿਨ ਦੀ, ਇਹ ਮੀਡੀਆ ਹੀ ਫਲੈਸ਼ ਕਰ ਸਕਦਾ, ਅਸੀਂ ਉਵੇਂ ਨਹੀਂ ਕਰ ਸਕਦੇ। ਬਹੁਤ ਵੱਡਾ ਯੋਗਦਾਨ ਹੈ ਮੀਡੀਆ ਦਾ, ਮਤਲਬ ਹਰ ਐਜੀਟੇਸ਼ਨ ਦੇ ਵਿੱਚ, ਚਾਹੇ ਉਹ ਦਿੱਲੀ ਦਾ ਮੋਰਚਾ ਹੈ, ਚਾਹੇ ਉਹ ਜੀਰੇ ਦਾ ਮੋਰਚਾ, ਚਾਹੇ ਟੋਲ ਪਲਾਜ਼ਾ ਦੇ ਮੋਰਚੇ ਆ, ਮੀਡੀਆ ਦਾ ਬਹੁਤ ਵੱਡਾ, ਜਿਹੜਾ ਲੋਕ ਪੱਖੀ ਮੀਡੀਆ, ਜਿਹੜਾ ਬਕਾਊ ਮਾਲ ਹੈ ਉਹਨੂੰ ਤਾਂ ਨਹੀਂ ਅਸੀਂ ਕਹਾਂਗੇ, ਜਿਹੜਾ ਲੋਕ ਪੱਖੀ ਮੀਡੀਆ ਉਹਦਾ ਬਹੁਤ ਵੱਡਾ ਰੋਲ ਹੈ। ਜਿਹਨੇ ਪੈਸੇ ਲੈ ਕੇ ਚੁੱਪ ਕਰ ਜਾਣਾ, ਲੋਕਾਂ ਦੇ ਵਿਰੁੱਧ ਬੋਲਣ ਲੱਗ ਜਾਣਾ, ਸਾਡੇ ਵਰਗਿਆਂ ਨੂੰ ਕਹਿ ਦੇਣਾ ਉੱਥੇ ਪੈਸੇ ਇਕੱਠੇ ਕਰੀ ਜਾਂਦੇ ਆ, ਉਹਨੂੰ ਤਾਂ ਅਸਲ ਦੇ ਵਿੱਚ ਲੋਕ ਪੱਖੀ ਮੀਡੀਆ ਕਿਹਾ ਨਹੀਂ ਜਾ ਸਕਦਾ, ਉਹ ਪੈਸੇ ਇਕੱਠੇ ਕਰਨ ਵਾਲਾ ਮੀਡੀਆ ਕਿਹਾ ਜਾ ਸਕਦਾ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਹੜੇ ਕਿ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਮੌਜੂਦ ਸਨ, ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰੀ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਆਖਰ ਜੀਰੇ ਦੀ ਗੱਲ ਕਿਉਂ ਨਹੀਂ ਸੁਣ ਰਹੀ ਸਰਕਾਰ, ਤੇ ਫਿਰ ਟੋਲ ਪਲਾਜ਼ਿਆਂ 'ਤੇ ਬੈਠਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ, ਉਸ ਨੂੰ ਲੈ ਕੇ ਵੀ ਵਾਰਤਾਲਾਪ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਜਿੱਦਾਂ ਕਿ ਮੈਂ ਕਾਫੀ ਕੁਝ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ, ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ, 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ, ਚੁੱਪ ਧਾਰੀ ਹੋਈ ਹੈ। ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ ਤੇ ਕੋਈ ਆ ਕੇ ਬਹਿੰਦਾ ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ ਕਿ ਤੁਸੀਂ 100 ਮੀਟਰ ਦੀ ਦੂਰੀ ਤੇ ਹੋ ਜਾਓ। ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰ ਦਿਓ। ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ 3 ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਾਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ, ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਇਹ ਤੋਂ ਬਿਨਾਂ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾਂ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਇਹਦਾ ਮਤਲਬ ਹੈ ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ, ਸਿਰਫ ਤੇ ਸਿਰਫ ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ। ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ, ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ। ਦੇਖੋ, ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ, ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ, ਹੁਣ ਉਹ ਸੀਚੇਵਾਲ ਨਹੀਂ ਰਿਹਾ, ਉਹ ਵਾਤਾਵਰਨ ਪ੍ਰੇਮੀ ਨਹੀਂ ਰਿਹਾ, ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਟੋਲ ਪਲਾਜ਼ਾ ਪੱਖੋ ਕੈਂਚੀਆਂ ਤੇ ਪਹੁੰਚੇ ਹਾਂ। ਤਾਂ ਪੱਖੋ ਕੈਂਚੀਆਂ ਤੇ ਬੈਠਣ ਦਾ ਇੱਕ ਕਾਰਨ ਆ, ਇਸੇ ਟੋਲ ਪਲਾਜ਼ੇ ਤੇ ਧਰਨਿਆਂ ਚੋਂ ਨਿਕਲੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਬਣੀ ਆ, ਉਹ ਬੈਠਦੀ ਰਹੀ ਆ। ਇੱਥੇ
ਉਸ ਵਕਤ ਦੇ MP ਭਗਵੰਤ ਮਾਨ ਜਿਹੜੇ ਕਿ ਅੱਜ ਮੁੱਖ ਮੰਤਰੀ ਨੇ ਉਹ ਵੀ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ MLA ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ ਕੈਬਨਿਟ ਦੇ ਮੰਤਰੀ ਮੀਤ ਹੇਅਰ ਜਿਹੜੇ ਕਿ ਬਰਨਾਲੇ ਹਲਕੇ ਤੋਂ ਜਿੱਤੇ ਹੋਏ ਨੇ ਉਹ ਵੀ ਕਹਿੰਦੇ ਰਹੇ ਨੇ ਕਿ ਟੋਲ ਪਲਾਜ਼ਾ ਨਜਾਇਜ਼ ਆ। ਤੇ ਪਿਰਮਲ ਧੌਲਾ ਵੀ ਉਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਉਹ ਵੀ ਕਹਿੰਦੇ ਰਹੇ ਨੇ ਕਿ ਉਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਲਾਭ ਸਿੰਘ ਉਗੋਕੇ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ, ਭਦੌੜ ਹਲਕੇ ਦੇ ਵਿੱਚ ਇਹ ਟੋਲ ਪਲਾਜ਼ਾ ਪੈਂਦਾ, ਤਾਂ ਉਹ ਵੀ ਆ ਕੇ ਇੱਥੇ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਫਿਰ ਇਹਨਾਂ ਕਿਸਾਨਾਂ ਦੀ ਆਖਰ ਸੁਣੀ ਕਿਉਂ ਨਹੀਂ ਜਾ ਰਹੀ? ਤਾਂ ਸਾਡੇ ਨਾਲ ਅੱਜ ਬੂਟਾ ਸਿੰਘ ਬੁਰਜਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮੌਜੂਦ ਰਹਿਣਗੇ, ਸੂਬਾ ਪ੍ਰਧਾਨ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਸੁਣ ਰਹੀ ਆ, ਗੱਲ ਕਿੱਥੇ ਜੇ ਖੜੀ ਆ। ਇਹ ਵੀ ਦੱਸਿਆ ਜਾ ਰਿਹਾ ਕਿ ਟੋਲ ਪਲਾਜ਼ਾ ਨੂੰ ਲੈ ਕੇ ਕਾਫੀ ਜਿਹੜਾ ਕਿ ਸਰਕਾਰ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ, ਸਰਕਾਰੀ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬੂਟਾ ਸਿੰਘ ਬੁਰਜਗਿੱਲ ਦੇ ਨਾਲ। ਪ੍ਰਧਾਨ ਜੀ, ਬਹੁਤ ਬਹੁਤ ਸਵਾਗਤ ਆ ਇੰਡੋਜ਼ TV ਤੇ। ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਜਿੱਦਾਂ ਕਿ ਮੈਂ ਕਾਫੀ ਕੁਝ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ? ਦੇਖੋ, ਗੱਲਬਾਤ ਹੋਈ ਸੀ ਪਰ ਬਹੁਤ ਸਮਾਂ ਹੋ ਗਿਆ। 6 ਸਤੰਬਰ ਨੂੰ ਹੋਈ ਸੀ। 6 ਸਤੰਬਰ ਨੂੰ ਸਿੱਧੇ ਰੂਪ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜਿਹੜਾ ਪੱਖੋ ਕੈਂਚੀਆਂ ਵਾਲਾ ਟੋਲ ਪਲਾਜ਼ਾ ਹੈ, ਉਹ ਟੋਲ ਪਲਾਜ਼ਾ ਨਾ ਲੱਗੇ ਇੱਥੇ ਤਾਂ ਤੁਸੀਂ ਖੁਦ ਆਪ ਧਰਨਾ ਦਿੱਤਾ, ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ, 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ। ਚੁੱਪ ਧਾਰੀ ਹੋਈ ਹੈ। ਇਹ ਚੁੱਪ ਤੋੜਨ ਦੇ ਲਈ ਫਿਰ ਲੋਕਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਪੈਂਦਾ, ਜਿਹਨੂੰ ਫਿਰ ਇਹ ਕਹਿੰਦੇ ਆ ਕਿ ਲੋਕ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦੇ ਆ। ਅੱਜ 4.5 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ। 26 ਜਨਵਰੀ ਨੂੰ ਮਤਲਬ 5 ਮਹੀਨੇ ਹੋ ਜਾਣੇ ਆ। ਤਾਂ ਕਿੰਨਾ ਚਿਰ ਲੋਕ ਚੁੱਪ ਕਰਕੇ ਬੈਠੇ ਰਹਿਣਗੇ ਇਸ ਗੱਲ 'ਤੇ? ਉਦੋਂ ਅੱਗੇ ਜਿਹੜੀਆਂ ਇੱਥੋਂ ਦੀਆਂ ਕੋਰਟਾਂ ਵੀ ਇਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ 'ਤੇ ਲੱਗੀਆਂ ਹੋਈਆਂ। ਜੇ ਜੀਰਾ ਫੈਕਟਰੀ ਦੀ ਗੱਲ ਕਰੀਏ, ਜਿਹੜੀ ਮਨੁੱਖਤਾ ਵਿਰੋਧੀ ਹੈ, ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਪਾਣੀ ਪ੍ਰਦੂਸ਼ਿਤ ਹੋ ਰਿਹਾ, ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ, ਡੰਗਰ ਮਰ ਰਹੇ ਹੈ, ਨੌਜਵਾਨਾਂ ਦੇ ਗੁਰਦੇ ਫੇਲ ਹੋ ਰਹੇ ਆ, ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ 'ਤੇ ਕੋਈ ਆ ਕੇ ਬਹਿੰਦਾ ਹੈ, ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ ਕਿ ਤੁਸੀਂ 100 ਮੀਟਰ ਦੀ ਦੂਰੀ 'ਤੇ ਹੋ ਜਾਓ। ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰਦੇ ਹੋ। ਮੈਂ ਕਹਿੰਦਾ ਕਿ ਅਸਲ ਦੇ ਵਿੱਚ ਜਿਵੇਂ ਕਹਿੰਦੇ ਕਿ ਚੋਰ ਤੇ ਕੁੱਤੀ ਰਲ ਜਾਂਦੇ ਆ ਸਾਰੇ। ਜਿੰਨੀ ਤੇਜ਼ੀ ਇਹਨੇ ਪੰਜਾਬ ਸਰਕਾਰ ਨੇ 20 ਕਰੋੜ ਭਰਨ 'ਚ ਦਿਖਾਈ ਹੈ ਜੀਰਾ ਫੈਕਟਰੀ ਨੂੰ ਲੈ ਕੇ, ਅਗਰ ਉਹ ਨਾ ਦਿਖਾਉਂਦੇ ਤਾਂ ਮਤਲਬ ਅਜਿਹਾ ਮਾਹੌਲ ਨਹੀਂ ਸੀ ਬਣਨਾ। ਪਰ ਕੋਈ ਗੱਲ ਨਹੀਂ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਧਰਨਾ ਦੇਣਾ ਸਾਡਾ ਜਮਹੂਰੀ ਹੱਕ ਹੈ, ਇਹ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ। ਕੋਰਟਾਂ ਸਾਨੂੰ ਦਿੱਲੀ ਬੈਠਿਆਂ ਨੂੰ ਵੀ ਕਹਿੰਦੀਆਂ ਸੀ ਸੜਕਾਂ ਖਾਲੀ ਕਰ ਦਿਓ, ਇੱਥੇ ਬੈਠਿਆਂ ਨੂੰ ਵੀ ਕਹਿਣਗੇ ਸੜਕਾਂ ਖਾਲੀ ਕਰ ਦਿਓ। ਤੁਸੀਂ ਟੋਲ ਪਲਾਜ਼ਿਆਂ ਦੀ ਸੁਰੱਖਿਆ ਦੀ ਗੱਲ ਕਰ ਰਹੀ ਹੈ ਹੁਣ ਹਾਈ ਕੋਰਟ, ਆ ਤੁਸੀਂ ਫਿਰ ਕੇ ਦੇਖ ਲਓ, ਜੇ ਇੱਕ ਨਟ ਵੀ ਖੁੱਲ੍ਹ ਜੇ ਕਿਸੇ ਪਾਸਿਓਂ, ਅਸੀਂ ਇਸ ਗੱਲ ਦੇ ਜ਼ਿੰਮੇਦਾਰ ਹਾਂ। ਹਾਈ ਕੋਰਟ ਨੂੰ ਕਹਿਣਾ ਚਾਹੀਦਾ ਕਿ ਧਰਨਾਕਾਰੀਆਂ ਦੀ ਸੁਰੱਖਿਆ ਕਰੋ। ਅਸੀਂ ਆਪ ਦੇ ਪ੍ਰਬੰਧ ਕੀਤੇ, ਰੋਜ਼ ਗੱਡੀਆਂ ਆ ਕੇ ਉੱਪਰ ਚੜ੍ਹਦੀਆਂ, ਕੱਲ੍ਹ ਵੀ ਚੜ੍ਹੀ ਆ, 2 ਦਿਨ ਪਹਿਲਾਂ ਵੀ ਚੜ੍ਹੀ ਹੈ। ਕੋਰਟ ਨੂੰ ਕਹਿਣਾ ਚਾਹੀਦਾ ਇਹਨਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖੋ, ਇਹਨਾਂ ਦੇ ਪਾਣੀ ਦਾ ਪ੍ਰਬੰਧ ਕਰੋ, ਇੱਥੇ ਇਹਨਾਂ ਨੂੰ ਸੁੱਕੀ ਲੱਕੜ ਦਾ ਪ੍ਰਬੰਧ ਕਰੋ। ਇਹ ਕਿਉਂ ਨਹੀਂ ਕਹਿੰਦੀਆਂ ਕੋਰਟਾਂ ਹੀ ਕਰਦੀਆਂ, ਮਤਲਬ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕਿਉਂ ਭੁਗਤ ਰਹੀਆਂ? ਅਸੀਂ ਬਿਲਕੁਲ ਧਿਆਨ 'ਚ ਸਾਡੇ ਇਹ ਕਿ ਸਾਨੂੰ ਵੀ ਇਹ ਕਹਿਣਗੇ ਕਿ ਤੁਸੀਂ ਇੱਥੇ ਉੱਠੋ, 100 ਮੀਟਰ ਦੀ ਦੂਰੀ ਤੋਂ ਲਾ ਲਓ। ਨਾ ਅੱਜ ਜਾਈਏ ਨਾ ਕੱਲ੍ਹ ਜਾਈਏ, ਜਦ ਤੱਕ ਇਹਦਾ ਸਥਾਈ ਹੱਲ ਨਹੀਂ ਹੁੰਦਾ। ਜਿਹੜੀ ਨਜਾਇਜ਼ ਮਤਲਬ ਇਹਨਾਂ ਨੇ ਸਟੇਟ ਹਾਈਵੇ ਰੋਕੀ ਹੈ, ਇੱਥੇ ਆ ਕੇ ਟੋਲ ਪਲਾਜ਼ਾ ਲਾਇਆ, ਉਹਨਾਂ ਚਿਰ ਇਹ ਧਰਨਾ ਨਹੀਂ ਉਠਾਇਆ ਜਾਊਗਾ। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਜੀਰਾ ਫੈਕਟਰੀ ਨੂੰ ਲੈ ਕੇ ਕਾਫੀ ਸਰਕਾਰ ਨੇ ਤੇਜ਼ੀ ਦਿਖਾਈ ਆ, 20 ਕਰੋੜ ਰੁਪਇਆ ਸੀ ਜਿਹੜਾ ਉਹ ਸਰਕਾਰ ਨੇ
ਖਾਤੇ ਦੇ ਵਿੱਚ ਪਾਤਾ, ਉਸ ਦੇ ਮਾਲਕ ਦੇ ਖਾਤੇ ਦੇ ਵਿੱਚ ਪਾਤਾ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਟੋਲ ਪਲਾਜ਼ਿਆਂ ਦੇ ਉੱਪਰ ਵੀ ਕਿਹਾ ਜਾ ਰਿਹਾ ਕਿ ਕਾਫੀ ਜਿਹੜਾ ਕਿ ਭਾਰ ਪੈਣ ਵਾਲਾ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਆਮ ਲੋਕਾਂ ਦਾ ਟੈਕਸ ਦਾ ਪੈਸਾ ਇਕੱਠਾ ਕਰਿਆ ਹੋਇਆ, ਕਿ ਉਹ ਖਜ਼ਾਨਾ ਇਸੇ ਤਰ੍ਹਾਂ ਹੀ ਲੁੱਟਦਾ ਰਹੂਗਾ? ਕਿਉਂਕਿ ਤੁਸੀਂ ਇੱਕ ਕਿਸਾਨ ਹੋ, ਕਿਸਾਨ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਇੱਕ ਟੈਕਸ ਦਿੰਦਾ ਗਾ। ਦੇਖੋ, ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਕਹਿ ਕੇ ਉਹਨੂੰ ਖੁਦ ਬੰਦ ਕਰਵਾਉਣਾ ਚਾਹੀਦਾ। ਇਹ ਟੋਲ ਪਲਾਜ਼ਾ ਗਲਤ ਜਗ੍ਹਾ ਤੇ ਲੱਗਿਆ ਹੋਇਆ, ਸਰਕਾਰ ਦੇ ਧਿਆਨ 'ਚ ਹੈ। ਉਹ ਪੈਸਾ ਭਰਨ ਦੀ ਬਜਾਏ ਉਹਨਾਂ ਨੂੰ ਖੁਦ ਨੂੰ ਇਸ ਟੋਲ ਪਲਾਜ਼ੇ ਨੂੰ ਪਟਾਉਣਾ ਚਾਹੀਦਾ ਹੈ, ਉਸ ਪਾਸੇ ਵੱਲ ਨਹੀਂ ਤੁਰਨਾ ਚਾਹੀਦਾ। ਇਹ ਕਿੰਨਾ ਚਿਰ ਮਤਲਬ ਤੁਰਨਗੇ? ਇਹ ਤਾਂ ਫਿਰ ਲੋਕ ਸੜਕਾਂ ਜਾਮ ਕਰ ਲੈਂਦੇ ਆ, ਰੇਲਾਂ ਜਾਮ ਕਰ ਲੈਂਦੇ ਆ। ਤਾਂ ਇਹ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੀ ਤਰੱਕੀ ਵਾਸਤੇ ਲੱਗਣਾ ਹੈ, ਕੀ ਇਹ ਮਤਲਬ ਕਾਰਪੋਰੇਟ ਦੇ ਖਾਤਿਆਂ ਦੇ ਵਿੱਚ ਪਾਈ ਜਾਣਗੇ? ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਨੂੰ ਵੀ ਸਾਨੂੰ ਸੋਚਣਾ ਪੈਣਾ ਕਿ ਜੇ ਸਰਕਾਰ ਇੱਧਰ ਨੂੰ ਵੱਧਦੀ ਹੈ, ਪੁੱਠੇ ਪਾਸੇ ਨੂੰ ਵੱਧਦੀ ਹੈ, ਤਾਂ ਉਹਨੂੰ ਰੋਕਿਆ ਕਿਵੇਂ ਜਾਵੇ। ਜੀ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ ਤਿੰਨ ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ? ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਦੇਖੋ, ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਆ, ਬਿਨਾਂ ਸ਼ਰਤ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਇਹ ਤੋਂ ਬਿਨਾਂ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾਂ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਉਹਨਾਂ ਦਾ ਜਿਹੜਾ ਨਕਸ਼ਾ ਤਿਆਰ ਕਰਨਾ ਹੁੰਦਾ, ਉਹਨਾਂ ਨੂੰ ਜੇਲ੍ਹ ਚੋਂ ਕਢਾਉਣ ਦੀ ਖਾਤਰ, ਉਹ ਤਿਆਰ ਕਰਨ ਵਾਲਾ ਵੀ ਹੈ ਨਹੀਂ। ਤਾਂ ਉਹਨਾਂ ਨੂੰ ਵੀ ਕਿਉਂ ਨਹੀਂ ਛੱਡਣਾ ਚਾਹੀਦਾ? ਤੁਰੰਤ ਸਾਰਿਆਂ ਨੂੰ ਰਿਹਾ ਕਰਕੇ ਉਹ ਜਿਹੜਾ ਹੈਗਾ ਉੱਥੋਂ ਦਾ ਧਰਨਾ ਇਹਨਾਂ ਨੂੰ ਚੁਕਾਉਣਾ ਚਾਹੀਦਾ। ਇਹ ਭਰੋਸਾ ਦੇ ਕੇ ਲੋਕਾਂ ਨੂੰ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਬੰਦੀ ਸਿੰਘਾਂ ਨੂੰ ਤੇ ਹੋਰ ਬੁੱਧੀਜੀਵੀ ਵਗੈਰਾ ਨੂੰ ਰਿਹਾ ਕਰ ਰਹੇ ਹਾਂ। ਇਹ ਟੋਲ ਪਲਾਜ਼ੇ ਨੂੰ ਖੁਦ ਨੂੰ ਆ ਕੇ ਭਗਵੰਤ ਮਾਨ ਨੂੰ ਆਪ ਨੂੰ ਬੰਦ ਕਰਨਾ ਚਾਹੀਦਾ। ਜੀਰਾ ਫੈਕਟਰੀ ਨੂੰ ਜਾ ਕੇ ਇਹਨੂੰ ਤਾਲਾ ਮਾਰਨਾ ਚਾਹੀਦਾ। ਇਵੇਂ ਜਿਵੇਂ ਜਿਹੜੇ ਬਹਿਬਲ ਕਲਾਂ ਦੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਨਾ ਚਾਹੀਦਾ। ਧਰਨੇ ਚੱਕੇ ਜਾਣਗੇ। ਅਗਰ ਜੇ ਇਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਇਹ ਧਰਨੇ ਅੱਗੇ ਹੋਰ ਵਧਣਗੇ, ਹੋਰ ਫੈਲਣਗੇ। ਇਹਨਾਂ ਨੂੰ ਦੇਖ ਦੇਖ ਕੇ ਜਿੱਥੇ ਜਿੱਥੇ ਨਜਾਇਜ਼ ਕੰਮ ਹੋ ਰਹੇ ਆ, ਇਹ ਇਕੱਲਾ ਇਹ ਨਹੀਂ ਟੋਲ ਪਲਾਜ਼ਾ ਗਲਤ ਲੱਗਿਆ ਹੋਇਆ, ਪੰਜਾਬ ਦੇ ਵਿੱਚ ਸਾਡੀ ਨਿਗਾਹ ਦੇ ਵਿੱਚ ਹੈ। ਅਸੀਂ ਚੁਣਿਆ ਹੀ ਪਹਿਲਾਂ ਇਹ ਹੈ ਕਿ ਪਹਿਲਾਂ ਇਹਨੂੰ ਚੁਣੋ, ਬਾਕੀਆਂ ਨਾਲ ਫੇਰ ਦੇਖਾਂਗੇ। ਇਹ ਸਾਰਿਆਂ ਦਾ ਮਤਲਬ ਇਹਨਾਂ ਨੂੰ ਨਿਰੀਖਣ ਕਰਨਾ ਚਾਹੀਦਾ। ਨਿਰੀਖਣ ਕਰਕੇ ਮਤਲਬ ਉਹਨਾਂ ਨੂੰ ਪਟਾ ਦੇਣਾ ਚਾਹੀਦਾ ਜਿੱਥੇ ਜਿੱਥੇ ਨਜਾਇਜ਼ ਲੱਗੇ। ਕਿਹੜੇ ਟੋਲ ਪਲਾਜ਼ੇ ਨੇ ਤੁਹਾਡੀ ਨਿਗਾਹ ਦੇ, ਤੁਸੀਂ ਕਿਹਾ ਕਿ ਸਾਡੀ ਨਿਗਾਹ ਦੇ ਵਿੱਚ ਆ, ਕਿਹੜੇ ਟੋਲ ਪਲਾਜ਼ੇ ਹੋਰ ਨੇ ਜਿਹੜੇ ਨਜਾਇਜ਼ ਚੱਲ ਰਹੇ ਨੇ? ਕਿਉਂਕਿ ਅੱਜ ਬੜੇ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਇੱਕ ਮੁਲਾਕਾਤ ਆ ਜਿਹੜੀ ਇਸ ਟੋਲ ਪਲਾਜ਼ਾ ਨੂੰ ਲੈ ਕੇ ਹੋ ਰਹੀ ਆ। ਇਸ ਦੇ ਨਾਲ ਦੇ ਫਿਰੋਜ਼ਪੁਰ ਦੇ ਵਿੱਚ ਵੀ ਹੈ, ਫਾਜ਼ਿਲਕਾ ਦੇ ਵਿੱਚ ਵੀ ਹੈ। ਜਦੋਂ ਤੁਸੀਂ ਨਿਗਾਹ ਨਾਲ ਜਾ ਕੇ ਦੇਖੋਗੇ, ਜਦੋਂ ਕੋਈ ਸਟੇਟ ਹਾਈਵੇ ਆਉਂਦੀ ਹੋਊਗੀ, ਇਹ ਉਹਨੂੰ ਮੁੱਖ ਰੱਖ ਕੇ ਟੋਲ ਪਲਾਜ਼ਾ ਲਾਉਣਗੇ ਕਿ ਇੱਧਰੋਂ ਨੈਸ਼ਨਲ ਹਾਈਵੇ ਆਉਂਦੀ ਹੈ, ਇੱਧਰੋਂ ਸਟੇਟ ਹਾਈਵੇ ਆਉਂਦੀ ਹੈ, ਦੋਨਾਂ ਨੂੰ ਇਕੱਠਿਆਂ ਕਰ ਲਓ। ਇਹ ਜਦੋਂ ਤੋਂ ਕਿਤੇ ਧਿਆਨ 'ਚ ਰੱਖੋਗੇ ਨਾ ਤੁਹਾਡੇ ਗੱਲ, ਉਦੋਂ ਤੁਹਾਨੂੰ ਨਿਗਾਹ ਲੱਗੂਗੀ ਇੱਥੇ ਗਲਤ ਲੱਗਿਆ ਹੋਇਆ, ਆਹ ਤਾਂ ਉਹੀ ਦੱਬੀ ਹੋਈ ਹੈ ਇਹਨਾਂ ਦੀ ਸੜਕ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਰਾਹੁਲ ਗਾਂਧੀ ਫਿਰ ਰਹੇ ਨੇ। ਉਹ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਇੱਕ ਕਰਨਾ, ਭਾਰਤ ਨੂੰ ਜੋੜਨਾ ਗਾ, ਜਿਹੜਾ ਟੁਕੜੇ ਟੁਕੜੇ ਹੋਇਆ ਫਿਰਦਾ, ਜਿਹੜਾ ਟੁੱਟਿਆ ਫਿਰਦਾ, ਕੋਈ ਉੱਧਰ ਨੂੰ ਹੋ ਗਿਆ, ਕੋਈ ਉੱਧਰ ਨੂੰ ਹੋ ਗਿਆ। ਰਾਹੁਲ ਗਾਂਧੀ ਦਾ ਇਹ ਸੁਨੇਹਾ ਕਿਵੇਂ ਦਾ ਲੱਗਦਾ? ਕਿਸਾਨ ਜਥੇਬੰਦੀਆਂ ਨੂੰ ਕਿਵੇਂ ਦਾ ਲੱਗਦਾ? ਪਹਿਲੀ ਤਾਂ ਗੱਲ ਹੀ ਇਹ ਹੈਗੀ। ਦੇਖੋ, ਇਹ ਸਿਆਸੀ ਸਟੰਟ ਹੈ। ਕਿਤੇ ਤਾਂ ਅਡਵਾਨੀ ਰਾਹ ਤੋਰ ਲੈਂਦਾ, ਕਿਤੇ ਰਾਹੁਲ ਤੋਰ ਲੈਂਦਾ ਭਾਰਤ ਜੋੜੋ ਯਾਤਰਾ, ਕਿਤੇ ਕੋਈ ਹੋਰ ਪਾਰਟੀ ਤੋਰ ਲੈਂਦੀ ਹੈ। ਲੋਕਾਂ ਨੂੰ ਬੁੱਧੂ ਬਣਾਉਣ ਤੋਂ ਸਿਵਾਏ ਇਹ ਕੋਈ ਮਤਲਬ ਹੋਰ ਮਾਇਨਾ ਨਹੀਂ ਰੱਖਦੀਆਂ। ਜਿੰਨੀ ਕਾਂਗਰਸ ਨਿਖੜ ਚੁੱਕੀ ਸੀ ਹੁਣ ਤੱਕ, ਉਹਨੂੰ ਕਿਵੇਂ ਇਕਜੁੱਟ ਕੀਤਾ ਜਾਵੇ, ਉਹ ਇਹਨੇ ਤਹੀਆ ਕੀਤਾ ਕਿ ਮਤਲਬ ਜੇ ਲੰਬੀ ਯਾਤਰਾ ਕੱਢ ਗਏ ਅਤੇ ਉਹ ਯਾਤਰਾ ਦੇ ਵਿੱਚ ਜਿਹੜੇ ਰੁੱਸੇ ਹੋਏ ਆ ਲੋਕ ਹੋਰ ਮਨਾਏ ਜਾਣ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਉਦੋਂ ਨੂੰ ਕੋਈ ਨਾ ਕੋਈ ਮਤਲਬ ਸਾਡੀ ਤਾਕਤ ਹੈ ਜਿਹੜੀ ਉਹ ਵੱਧ ਜੇ। ਇਦੋਂ ਸਿਵਾਏ ਮਨੋਰਥ ਹੋਰ ਉਹਦਾ ਕੋਈ ਨਹੀਂ ਹੈ ਜੀ। ਕੀ ਕਹਿਣ ਦਾ ਮਤਲਬ ਹੈ? ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ, ਸਿਰਫ ਤੇ ਸਿਰਫ ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ? ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਭਾਰਤ ਜੋੜੋ ਤਾਂ ਇਹਨਾਂ ਦਾ ਕੋਈ ਵੀ ਪਾਰਟੀ ਇਹੋ ਜਿਹੀ ਨਹੀਂ ਜਿਹੜੀ ਭਾਰਤ ਨੂੰ ਜੋੜਨਾ ਚਾਹੁੰਦੀ ਹੋਵੇ। ਅਸਲ ਦੇ ਵਿੱਚ ਨਸਲਾਂ ਦੇ ਆਧਾਰ 'ਤੇ, ਧਰਮਾਂ ਦੇ ਆਧਾਰ 'ਤੇ ਲੋਕਾਂ ਨੂੰ ਤਾਂ ਇਹ ਪਾੜ ਰਹੇ ਨੇ। ਇਕੱਲਾ ਇਹਨਾਂ ਦਾ ਨਹੀਂ, ਦੂਸਰੀਆਂ ਪਾਰਟੀਆਂ ਦਾ ਵੀ ਇਤਿਹਾਸ ਆ। ਦਿੱਲੀ ਦੇ ਵਿੱਚ ਮੋਰਚਾ ਲਾਈ ਬੈਠੇ ਸੀ, ਸਾਰਾ ਜ਼ੋਰ ਬੀਜੇਪੀ ਨੇ ਲਾਤਾ ਕਿ ਇਹਨਾਂ ਨੂੰ ਪਾੜਿਆ ਕਿਵੇਂ ਜਾਵੇ। ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਸੱਚਾ ਨਾਅਰਾ ਇਹਨਾਂ ਦਾ ਭਾਰਤ ਜੋੜੋ ਦਾ। ਹਾਂ, ਕਾਂਗਰਸ ਜੋੜੋ ਇਹ ਹੋ ਸਕਦਾ। ਦੂਸਰੀ ਗੱਲ ਅਸੀਂ ਇਹੀ ਕਰਦੇ ਹਾਂ ਕਿ ਜੀਰਾ ਮੋਰਚੇ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਉੱਥੇ ਵੀ ਕਿਸਾਨ ਨੇ ਜਿਹੜੇ ਉਹ ਬੈਠੇ ਨੇ। ਉਹ ਕਹਿੰਦੇ ਨੇ ਕਿ ਸਾਡੀ ਜਿਹੜਾ ਪਾਣੀ ਆ ਉਹ ਪਲੀਤ ਹੋ ਰਿਹਾ,
ਸਾਡੀ ਜਿਹੜੀ ਹਵਾ ਗੀ ਉਹ ਦੂਸ਼ਿਤ ਹੋ ਰਹੀ ਆ, ਸਾਡੇ ਜਿਹੜੇ ਜਾਨਵਰ ਨੇ ਉਹ ਮਰ ਗਏ ਨੇ, ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੈਂਸਰ ਨੇ ਖਾ ਲਿਆ ਤੇ ਕਾਲੇ ਪੀਲੀਏ ਨੇ ਖਾ ਲਿਆ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਜਿਹਾ ਆਈ ਵਾਰ ਹਮਲਾ ਹੋਇਆ, ਕਦੇ ਉਹੀ ਲਾਹਣ ਫਿਰੋਜ਼ਸ਼ਾਹ ਵਾਲੀ ਨਦੀ ਦੇ ਵਿੱਚ ਪਾਇਆ ਗਿਆ, ਕਦੇ ਉਹੀ ਲਾਹਣ ਧਰਤੀ ਹੇਠਾਂ ਸੁੱਟਿਆ ਗਿਆ। ਉੱਥੋਂ ਦੇ ਕਿਸਾਨਾਂ ਦੀ ਜਿਹੜੀ ਮੁਸ਼ਕਿਲ ਉਹ ਵੱਧਦੀ ਨਜ਼ਰ ਆ ਰਹੀ ਆ। ਸਰਕਾਰ ਦੇ ਕੰਨਾਂ ਰਾਹੀਂ ਕਿੰਨੀ ਕੁ ਆਵਾਜ਼ ਪਹੁੰਚੀ ਆ? ਦੇਖੋ, ਇੱਕ ਵਾਰ ਸਰਕਾਰ ਨੇ ਸੋਚਿਆ ਸੀਗਾ ਕਿ ਜੀਰਾ ਫੈਕਟਰੀ ਦਾ ਮਤਲਬ ਜਿਹੜਾ ਧਰਨਾ ਉਹ ਚੁਕਾਇਆ ਜਾ ਸਕਦਾ, ਉਹਨਾਂ 'ਤੇ ਲਾਠੀਚਾਰਜ ਕੀਤਾ, ਉਹਨਾਂ ਦੇ ਟੈਂਟ ਪੁੱਟੇ, ਪਰ ਅਸੀਂ ਸੰਯੁਕਤ ਮੋਰਚੇ ਵੱਲੋਂ ਉਹਦੀ ਗੰਭੀਰਤਾ ਨੂੰ ਲੈਂਦਿਆਂ ਅਸੀਂ ਫੌਰੀ ਉੱਥੇ ਪਹੁੰਚੇ ਹਾਂ। ਜਿਹੜਾ ਹਮਲਾ ਸੀਗਾ ਸਰਕਾਰ ਦਾ ਉਹਨੂੰ ਇੱਕ ਵਾਰ ਪਛਾੜਿਆ। ਹੁਣ ਦੇਖ ਰਹੇ ਹਾਂ ਕਿ ਜਿਹੜੀਆਂ ਸਰਕਾਰ ਨੇ ਕਮੇਟੀਆਂ ਬਣਾਈਆਂ, ਜਿਹੜੀ ਹਾਈ ਕੋਰਟ ਪਹਿਲਾਂ ਕਹਿੰਦੀ ਸੀ ਕਿ ਛੇਤੀ ਚੁਕਾਓ ਤੇ 100 ਮੀਟਰ ਦੀ ਦੂਰੀ 'ਤੇ ਲੈ ਜਾਓ, ਧਰਨਾ ਪਟਾ ਦਿਓ, ਇਹ ਫੈਕਟਰੀ ਨੂੰ ਨੁਕਸਾਨ ਹੋ ਰਿਹਾ ਹੈ, ਉਹਨੂੰ ਵੀ ਇੱਕ ਵਾਰ ਪਿੱਛੇ ਹਟਣਾ ਪਿਆ ਕਿ ਜਾਂਚ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਰਿਪੋਰਟ ਦੇਣਗੀਆਂ ਤਾਂ ਅਸੀਂ ਦੇਖਾਂਗੇ। ਅਸੀਂ ਵੀ ਦੇਖ ਰਹੇ ਹਾਂ ਕਿ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਸੀ ਉਹਨਾਂ ਨੇ ਨਮੂਨੇ ਇੱਕ ਵਾਰ ਸਾਰੇ ਲੈ ਲਏ ਆ, ਉਹ ਲੈਬੋਰਟਰੀਆਂ ਨੂੰ ਚਲੇ ਗਏ ਆ। ਅਸੀਂ ਬਹੁਤੀ ਉਮੀਦ ਤਾਂ ਨਹੀਂ ਇਹਨਾਂ ਲੈਬੋਰਟਰੀਆਂ ਤੋਂ ਰੱਖਦੇ, ਜਿਹੋ ਜਿਹਾ ਸਿਸਟਮ ਭ੍ਰਿਸ਼ਟ ਹੋ ਚੁੱਕਿਆ ਸਾਰਾ ਕੁਝ ਕਿ ਉਹ ਕਿਹੋ ਜਿਹੀ ਰਿਪੋਰਟ ਦੇਣਗੀਆਂ। ਪਰ ਅਸੀਂ ਤਾਂ ਇੱਕ ਗੱਲ ਜਾਣਦੇ ਹਾਂ ਕਿ ਜਿਹੜਾ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਸੀ, ਉਹ ਚਾਹੇ ਜੀਰੇ ਦਾ ਲਾ ਲਓ, ਚਾਹੇ ਪੰਜਾਬ 'ਚ ਕਿਤੇ ਹੋਰ ਲੈ ਲਓ, ਬਰਫ਼ ਵਰਗਾ ਚਿੱਟਾ ਹੈ। ਅੱਜ ਜੇ ਉਹ ਗੰਧਲਾ ਹੋਇਆ ਪਾਣੀ ਨਿਕਲਦਾ, ਲੈਬੋਰਟਰੀਆਂ ਕੀ ਕਹਿੰਦੀਆਂ, 2 ਦਰਜੇ ਦੀ ਗੱਲ ਹੈ। ਸਾਡੇ ਵਾਸਤੇ ਤਾਂ ਸਾਨੂੰ ਸਾਡਾ ਸਾਫ਼ ਪਾਣੀ, ਚਿੱਟਾ ਪਾਣੀ ਉਹੀ ਹੋਣਾ ਚਾਹੀਦਾ ਸੀ ਜੋ ਕੁਦਰਤ ਨੇ ਦਿੱਤਾ। ਉਹਦੇ ਵਿੱਚ ਕੀ ਕੀ ਮਿਲਾਤਾ ਇਹਨਾਂ ਨੇ, ਇਹ ਆਉਣ ਵਾਲੇ ਸਮੇਂ 'ਚ ਲੈਬੋਰਟਰੀਆਂ ਕੀ ਦੱਸਦੀਆਂ ਉਹ ਦੇਖਦੇ ਹਾਂ, ਉਦੋਂ ਅੱਗੇ ਫਿਰ ਦੇਖਾਂਗੇ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ, ਜੇ ਪਾਣੀ ਦੂਸ਼ਿਤ ਹੋਇਆ ਤਾਂ ਤਾਜ਼ਾ ਪਾਣੀ ਭਰ ਕੇ ਦਿਖਾਓ। ਕਿ ਵਾਕਈ ਇਹ ਜਿਹੀਆਂ ਗੱਲਾਂ ਹੋਈਆਂ ਸੀ ਉੱਥੇ? ਦੇਖੋ, ਹੁਣ ਅਸਲ ਦੇ ਵਿੱਚ ਵਾਤਾਵਰਨ ਪ੍ਰੇਮੀ ਉਹ ਨਹੀਂ ਰਿਹਾ, ਉਹ ਸੀਚੇਵਾਲ ਨਹੀਂ ਰਿਹਾ ਜਿਹੜਾ ਬੀ ਨਦੀ ਵਾਲਾ ਸੀਗਾ। ਜਦੋਂ ਰਾਜ ਦੀ ਕੁਰਸੀ ਦਾ ਨਸ਼ਾ ਹੀ ਇਹੋ ਜਿਹਾ, ਉਹ ਸਾਰਾ ਕੁਛ ਆਪਦਾ ਪੁਰਾਣਾ ਭੁੱਲ ਜਾਂਦਾ। ਜਣੀ ਹੁਣ ਉਹਨੂੰ ਉਹ ਪਾਣੀ ਚਿੱਟਾ ਦਿਸ ਰਿਹਾ, ਹੁਣ ਉਹਨੂੰ ਉਹ ਪਾਣੀ ਬਿਲਕੁਲ ਸਾਫ਼ ਦਿਸ ਰਿਹਾ। ਉਹ ਇਹ ਵੀ ਕਹਿ ਰਿਹਾ ਕਿ ਮਤਲਬ ਕਦੇ ਨਾ ਕਦੇ ਮਤਲਬ ਅਸੀਂ ਆਪ ਬੈਠ ਕੇ ਪੀਵਾਂਗੇ। ਦੇਖੋ, ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ। ਹੁਣ ਉਹ ਸੀਚੇਵਾਲ ਨਹੀਂ ਰਿਹਾ, ਕੋਈ ਵਾਤਾਵਰਨ ਪ੍ਰੇਮੀ ਨਹੀਂ ਰਿਹਾ। ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ। ਕੋਈ ਵੀ ਆ, ਚਾਹੇ ਮੈਂ ਵੀ ਹਾਂ, ਤੇ ਜਦੋਂ ਮੈਂ ਸਰਕਾਰੀ ਪੁਰਜਾ ਬਣ ਜੂਗਾ, ਉਸ ਮਸ਼ੀਨਰੀ 'ਚ ਫਿੱਟ ਹੋ ਜੂ, ਅੱਖਾਂ ਮੇਰੀਆਂ ਵੀ ਬਦਲ ਜਾਣਗੀਆਂ। ਇਹ ਤਾਂ ਹੁਣ ਲੋਕਾਂ ਨੇ ਦੇਖਣਾ ਕਿ ਵਾਤਾਵਰਨ ਪ੍ਰੇਮੀ ਕੌਣ ਆ, ਜਿਨ੍ਹਾਂ ਨੇ ਇਸ ਧਰਤੀ 'ਤੇ ਰਹਿਣਾ ਹੈ, ਇਹ ਪਾਣੀ ਨੂੰ ਪੀਣਾ ਹੈ, ਇਹ ਅਨਾਜ ਖਾਣਾ ਹੈ, ਇਹ ਹਵਾ ਨਾਲ ਮਤਲਬ ਅਸੀਂ ਜ਼ਿੰਦਗੀ ਜਿਉਣੀ ਹੈ। ਅਸਲ ਦੇ ਵਿੱਚ ਵਾਤਾਵਰਨ ਪ੍ਰੇਮੀ ਤਾਂ ਉਹ ਹੈ ਜਿਹੜੇ 5 ਮਹੀਨਿਆਂ ਤੋਂ 6 ਮਹੀਨਿਆਂ ਤੋਂ ਧਰਨਾ ਲਾਈ ਬੈਠੇ ਆ। ਇਹ ਜਿਹੜੇ ਪਖੰਡੀ ਆ ਇਹ ਜੇ, ਉਹ ਕੋਈ ਵਾਤਾਵਰਨ ਪ੍ਰੇਮੀ ਨਹੀਂ। ਇੱਕ ਹੋਰ ਸਵਾਲ ਆ ਜਿਹੜਾ ਕਿ ਜਦੋਂ ਅਸੀਂ ਕਿਸੇ ਮੰਤਰੀ ਨੂੰ ਪੁੱਛਦੇ ਹਾਂ ਜੀਰਾ ਫੈਕਟਰੀ ਦੇ ਵਿੱਚ ਵੀ ਆਹ ਕੁਛ ਹੋ ਰਿਹਾ, ਜਾਂ ਕਿਸੇ ਲੀਡਰ ਨੂੰ ਪੁੱਛਦੇ ਹਾਂ ਵੀ ਜੀਰਾ ਫੈਕਟਰੀ ਦੇ ਵਿੱਚ ਤੁਸੀਂ ਗੇੜਾ ਮਾਰਿਆ, ਫਿਰ ਮੰਤਰੀ ਚੁੱਪ ਕਰਕੇ ਕਿਉਂ ਲੰਘ ਜਾਂਦੇ ਨੇ? ਤੁਹਾਡੀ ਤਾਂ ਵਾਰਤਾਲਾਪ ਹੁੰਦੀ ਰਹਿੰਦੀ ਹੋਣੀ ਹੈ ਕਿਸੇ ਨਾ ਕਿਸੇ ਮੀਟਿੰਗ ਦੇ ਰਾਹੀਂ। ਪੁੱਛਿਆ ਕਦੇ ਵੀ? ਮੀਡੀਆ ਦਾ ਤਾਂ ਜਵਾਬ ਦੇ ਦਿਓ। ਦੇਖੋ, ਅਸਲ ਦੇ ਵਿੱਚ ਜਿਹੜਾ ਦੀਪ ਮਲਹੋਤਰਾ ਨਾ, ਇਹ ਸ਼੍ਰੋਮਣੀ ਅਕਾਲੀ ਦਲ ਦਾ MLA ਸੀ। ਉਦੋਂ ਇਹ ਉਸ ਸਰਕਾਰ ਦਾ ਬੰਦਾ ਸੀ। ਉਦੋਂ ਬਾਅਦ ਕਾਂਗਰਸ ਬਣ ਗਈ, ਫਿਰ ਕਾਂਗਰਸ ਦਾ ਬੰਦਾ ਹੈ। ਅੱਜ ਆਪ ਦੀ ਬਣ ਗਈ, ਆਪ ਦਾ ਬੰਦਾ। ਕੱਲ੍ਹ ਨੂੰ ਇੱਥੇ BJP ਦੀ ਬਣ ਜੇ। ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਹੈ, ਇਹ ਜੀ ਇੰਡਸਟਰੀਆਂ ਤੋਂ ਜਿਹੜਾ ਚੋਣ ਫੰਡ ਆ ਉਹ ਕਰੋੜਾਂ ਰੁਪਈਆਂ ਦੇ ਵਿੱਚ ਲੈ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਕਿ ਜੋ ਮਰਜ਼ੀ ਕਰੀ ਜਾਓ, ਸਾਡੇ ਖਰਚੇ ਪੂਰੇ ਕਰ ਦਿਓ, ਸਾਨੂੰ ਕੁਰਸੀਆਂ ਹਥਾ ਲੈਣ ਦਿਓ, ਆਪਦਾ ਜੋ ਮਰਜ਼ੀ ਕਰੋ। ਸਰਟੀਫਿਕੇਟ ਤਾਂ ਜਿੱਦਾਂ ਚੋਣ ਫੰਡ ਲੈਂਦੇ ਉੱਦਾਂ ਹੀ ਦੇ ਆਉਂਦੇ ਆ। ਇਹਨਾਂ ਤੋਂ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ ਕਿ ਕੋਈ ਮੰਤਰੀ ਬੋਲੂਗਾ, ਕੋਈ ਕਿਸੇ ਪਾਰਟੀ ਦਾ ਲੀਡਰ ਬੋਲੂਗਾ। ਇਹ ਤਾਂ ਲੜਨ ਵਾਲੇ ਲੋਕ ਹੀ ਬੋਲਣਗੇ। ਉਹਨਾਂ ਨਹੀਂ ਮਤਲਬ ਅਸਲ ਦੇ ਵਿੱਚ ਅਜਿਹੇ ਜਿਹੜੀਆਂ ਗਲਤ ਫੈਕਟਰੀਆਂ ਲੱਗੀਆਂ ਹੋਈਆਂ ਉਹਨਾਂ ਦਾ ਪ੍ਰਦੂਸ਼ਣ ਬੰਦ ਕਰਾਉਣ ਦਾ ਤਹੱਈਆ ਕੀਤਾ ਹੋਇਆ। ਤੇ ਇਹਨਾਂ ਪਾਰਟੀਆਂ ਤੋਂ, ਇਹਨਾਂ ਲੀਡਰਾਂ ਤੋਂ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ। ਇੱਕ ਆਖਰ ਦੇ ਵਿੱਚ ਸਵਾਲ ਆ ਜਿਹੜਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਅੰਦੋਲਨ ਦੀ, ਤੁਸੀਂ ਖੁਸ਼ੀ ਵੀ ਮਨਾ ਲਈ ਕਿ ਅਸੀਂ ਫਤਿਹ ਦਿਵਸ ਅੱਜ, ਉਹ ਵੀ ਸਾਰਾ ਕੁਝ ਤੁਸੀਂ ਕਰ ਲਿਆ, ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜੇ ਦਿੱਲੀ ਦੇ ਵਿੱਚ ਕੇਸ ਪਏ ਸੀ ਕਿਸਾਨਾਂ ਦੇ ਉੱਪਰ, ਉਹਨਾਂ ਦੀ ਕਿਸੇ ਨੇ ਪੈਰਵਾਈ ਨਹੀਂ ਕਰੀ, ਉਹ ਰੱਦ ਨਹੀਂ ਕਰੇ ਗਏ ਕੇਸ। ਤੁਹਾਡੇ ਉੱਪਰ ਵੀ ਪਏ ਸੀਗੇ, ਕੀ ਲੱਗਦਾ ਵੀ ਰੱਦ ਹੋ ਗਏ ਆ ਜਾਂ ਪੈਰਵਾਈ ਕਰ ਰਿਹਾ ਕੋਈ? ਨਹੀਂ, ਦੇਖੋ, ਅਸੀਂ ਥੋੜ੍ਹੇ ਸਮੇਂ ਬਾਅਦ ਹੀ ਕਹਿਤਾ ਸੀ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਹ ਵਾਅਦਾ ਖਿਲਾਫੀ ਦੇ ਵਿਰੁੱਧ ਅਸੀਂ ਐਜੀਟੇਸ਼ਨ ਹੈ ਜਿਹੜੀ ਸਮੇਂ-ਸਮੇਂ 'ਤੇ ਕਰਦੇ ਆ ਰਹੇ ਹਾਂ। ਹੁਣ ਵੀ ਅਸੀਂ ਜਿਹੜਾ 26 ਜਨਵਰੀ ਆ ਰਹੀ ਹੈ,
26 ਜਨਵਰੀ ਨੂੰ ਜਿਹੜਾ ਮਤਲਬ ਅਸੀਂ ਉੱਥੇ ਪਰੇਡ ਕਰਨੀ ਸੀ, ਜਦੋਂ ਸਾਡੇ ਤੇ ਕੇਸ ਦਰਜ ਕੀਤੇ ਆ, ਮੇਰੇ ਤੇ ਵੀ 3 ਕੇਸ ਦਰਜ ਕੀਤੇ ਆ ਇਹਨਾਂ ਨੇ 307 ਦੇ। ਟਿਕਰੀ ਬਾਰਡਰ ਦਾ ਵੀ ਕੀਤਾ ਹੋਇਆ, ਗਾਜੀਪੁਰ ਬਾਰਡਰ ਦਾ ਵੀ ਕੀਤਾ ਹੋਇਆ, ਸਿੰਘਪੁਰ ਬਾਰਡਰ ਦਾ ਵੀ ਕੀਤਾ ਹੋਇਆ। ਉਹ ਜਿਉਂ ਦੀ ਤਿਉਂ ਖੜੇ ਨੇ ਤੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਅਜੇ ਮਿਸ਼ਰਾ ਹੈ ਉਹਨੂੰ ਮਤਲਬ ਸਿੱਖਾਂ ਪਿੱਛੇ ਬੰਦ ਕਰਾਉਣ ਦੇ ਲਈ MSP ਦਾ ਜਿਹੜਾ ਕਾਨੂੰਨ ਬਣਾਉਣਾ ਸੀ ਅਜੇ ਵਿੱਚ ਲਟਕਦਾ, ਉਹ ਜਿਹੜੀ ਇਹਨਾਂ ਨੇ ਇੱਕ ਫਾਰਮੈਲਿਟੀ ਜੀ ਕਮੇਟੀ ਬਣਾਈ ਹੈ, ਉਹ ਗਰੰਟੀ ਵਾਲਾ ਕਾਨੂੰਨ ਬਣਾਉਣ ਦੇ ਲਈ ਅਸੀਂ ਨਵੇਂ ਸਿਰੇ ਤੋਂ ਐਜੀਟੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਆ ਛੇਤੀ ਹੀ ਅਸੀਂ ਮਤਲਬ ਫਰਵਰੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਅੱਗੇ ਜਦੋਂ ਬਜਟ ਸੈਸ਼ਨ ਬੈਠਣਾ ਇਹਦਾ ਦਿੱਲੀ ਦੇ ਵਿੱਚ, ਤਾਂ ਜ਼ਰੂਰ ਬਜਟ ਸੈਸ਼ਨ ਦੌਰਾਨ ਅਸੀਂ ਇਹਨਾਂ ਨੂੰ ਮੁੜ ਚੇਤੇ ਕਰਾਵਾਂਗੇ ਕਿ ਲੋਕਾਂ ਨਾਲ ਵਾਅਦਾ ਕਿਵੇਂ ਕਰੀਦਾ ਤੇ ਫਿਰ ਵਾਅਦਾ ਖਿਲਾਫੀ ਕਿਵੇਂ ਕਰੀਦੀ ਹੈ। ਉਹ ਦਿਨ ਦੂਰ ਨਹੀਂ ਹੈ ਜਦੋਂ ਦਿੱਲੀ ਦੀਆਂ ਸੜਕਾਂ ਤੇ ਜਾਣ ਲਈ ਅਸੀਂ ਤਿਆਰੀਆਂ ਵੱਟ ਰਹੇ ਹਾਂ। ਕੀ ਲੱਗਦਾ ਦੁਬਾਰਾ ਫੇਰ ਉਸੇ ਤਰ੍ਹਾਂ ਦਾ ਅੰਦੋਲਨ ਸ਼ੁਰੂ ਕਰਨ ਦੀ ਸੋਚ ਰਹੇ ਹੋ ਤੁਸੀਂ, ਜਿਹੜਾ ਅੰਦੋਲਨ ਪਹਿਲਾਂ ਤੁਸੀਂ ਕਰਕੇ ਆਏ ਹੋ, 1 ਸਾਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਹੋ? ਦੇਖੋ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਇਹ ਫੈਸਲੇ ਮੀਟਿੰਗਾਂ ਦੇ ਵਿੱਚ ਕੀਤੇ ਜਾਂਦੇ ਆ, ਕਿਉਂਕਿ ਬਹੁਤ ਸਾਰੇ ਸਿਰ ਜੋੜ ਕੇ ਬੈਠਦੇ ਆ। ਪਹਿਲਾਂ ਕਿੱਥੋਂ ਸ਼ੁਰੂ ਕਰਨਾ ਹੈ, 2 ਦਿਨ ਤੋਂ ਕਰਨਾ ਹੈ, 4 ਦਿਨ ਤੋਂ ਕਰਨਾ ਹੈ, ਕਿ ਜਿਵੇਂ ਪਿਛਲੀ ਵਾਰ ਜਦੋਂ ਅਸੀਂ ਦਿੱਲੀ ਦੀਆਂ ਬਾਰਡਰਾਂ ਤੇ ਬੈਠੇ ਸੀ ਅਸੀਂ ਬਰਾਬਰ ਪਾਰਲੀਮੈਂਟ ਲਾ ਕੇ ਬੈਠੇ ਸੀ। ਕੀ ਅਜਿਹੀ ਪਾਰਲੀਮੈਂਟ ਤੋਂ ਬਰਾਬਰ ਲਾਉਣੀ ਹੈ? ਜਿੰਨਾ ਚਿਰ ਅਜਲਾਸ ਇਹਨਾਂ ਦਾ ਚੱਲੂਗਾ ਬਜਟ ਸੈਸ਼ਨ, ਉਹਨਾਂ ਚਿਰ ਅਸੀਂ ਵੀ ਬਰਾਬਰ ਬੈਠਾਂਗੇ। ਇਹ ਉਹ ਮੀਟਿੰਗਾਂ ਤੈਅ ਕਰਨਗੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ। ਤੁਹਾਡੇ ਜਿਹੜੇ ਖਿਲਾਫ ਬੋਲਦੇ ਨੇ, ਜਿਹੜੇ ਵਿਰੋਧੀ ਨੇ ਤੁਹਾਡੇ, ਉਹ ਕਹਿੰਦੇ ਨੇ ਕਿ ਇਹ ਤਾਂ ਇੱਕ ਪਖੰਡਵਾਦ ਆ। ਕਹਿੰਦੇ ਉੱਥੇ ਕਹਿੰਦੇ ਪਾਰਲੀਮੈਂਟ ਸੀ, ਉਹਨਾਂ ਨੂੰ ਖੁੱਲ੍ਹਾ ਪੁਲਿਸ ਸੀ ਜਿਹੜੀ ਉਹ ਸਕਾਟ ਕਰਕੇ ਲਿਜਾਂਦੀ ਸੀ ਤੇ ਉੱਥੇ ਬਿਠਾ ਦਿੰਦੀ ਸੀ ਲਿਜਾ ਕੇ, ਤੇ ਸ਼ਾਮ ਨੂੰ ਉਹਨਾਂ ਨੂੰ ਘਰੇ ਛੱਡ ਜਾਂਦੀ ਸੀ। ਦੇਖੋ, ਜਿਹੜੇ ਵਿਰੋਧੀ ਹੈ ਉਹਨਾਂ ਨੇ ਵਿਰੋਧ ਤੋਂ ਬਿਨਾਂ ਕੁਛ ਨਹੀਂ ਕਰਨਾ। ਉਹਨਾਂ ਨੇ ਲੜਨ ਵਾਲੇ ਲੋਕਾਂ ਦੀਆਂ ਲੱਤਾਂ ਖਿੱਚਣੀਆਂ ਹੀ ਹੁੰਦੀਆਂ। ਉਹ ਕੋਈ ਵੀ ਐਜੀਟੇਸ਼ਨ ਹੋਵੇ, ਉਹ ਸਾਨੂੰ ਪਿਛਲੇ ਇਤਿਹਾਸ ਦੇ ਵਿੱਚੋਂ ਵੀ ਇਹ ਗੱਲਾਂ ਮਿਲਦੀਆਂ ਨੇ ਕਿ ਜਦੋਂ ਵੀ ਕੋਈ ਅੰਦੋਲਨ, ਜਦੋਂ ਕੋਈ ਐਜੀਟੇਸ਼ਨ, ਜਦੋਂ ਕੋਈ ਮੋਰਚੇ ਲੱਗੇ ਆ ਤਾਂ ਇਹ ਲੱਤਾਂ ਖਿੱਚਣ ਵਾਲੇ ਲੋਕ ਬਹੁਤ ਬੈਠੇ ਹੁੰਦੇ ਆ। ਪਰ ਜਦੋਂ ਐਜੀਟੇਸ਼ਨ ਸਿਰਾਂ 'ਤੇ ਹੁੰਦੀ ਹੈ ਉਹਦੇ ਘੁਰਨਿਆਂ 'ਚ ਵੜ ਜਾਂਦੇ ਆ। ਜਦੋਂ ਦਿੱਲੀ ਮੋਰਚਾ ਮਤਲਬ ਪੂਰਾ ਸਿਰੇ 'ਤੇ ਸੀਗਾ ਤਾਂ ਸਾਰੇ ਵਿਰੋਧੀ ਠੱਪ ਹੋਏ ਵੇ ਸੀ। ਜਿਹੜੇ ਕਹਿੰਦੇ ਹੁੰਦੇ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹਨਾਂ ਦੇ ਵੀ ਜ਼ਬਾਨ ਨੂੰ ਤਾਲੇ ਹੋ ਗਏ ਸੀ ਕਿ ਲੋਕ ਤਕੜੇ ਹੁੰਦੇ ਆ, ਲੋਕ ਤਾਕਤ ਵੱਡੀ ਹੁੰਦੀ ਹੈ। ਤੇ ਦਿਖਾਤਾ ਸੀ ਉਹਨਾਂ ਨੂੰ ਜਿੱਤ ਕੇ ਕਿ ਅੰਦੋਲਨ ਜਿੱਤੇ ਜਾਂਦੇ ਹੁੰਦੇ ਆ। ਤੁਸੀਂ ਧਰਨੇ ਦੇ ਵਿੱਚ ਰਹੇ ਹੋ, ਮੀਡੀਆ ਨੇ ਤੁਹਾਡਾ ਪੁਰਜ਼ੋਰ ਸਾਥ ਦਿੱਤਾ, ਪੰਜਾਬ ਦੇ ਮੀਡੀਆ ਨੇ। ਇਸ ਵਕਤ ਮੀਡੀਆ ਨੂੰ ਕਿੱਥੇ ਦੇਖਦੇ ਹੋ? ਖਾਸ ਕਰਕੇ ਪੰਜਾਬ ਦੇ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਮੀਡੀਆ ਦੇ ਤਾਂ ਰੂਬਰੂ ਹੁੰਦੀ ਰਹਿੰਦੇ ਹੋ ਤੁਸੀਂ। ਦੇਖੋ, ਪੰਜਾਬ ਦੇ ਵਿੱਚ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਸਲ ਦੇ ਵਿੱਚ ਮੀਡੀਆ ਤੋਂ ਬਿਨਾਂ ਐਜੀਟੇਸ਼ਨ ਆ ਜਿਹੜੀ ਜ਼ੋਰ ਨਹੀਂ ਫੜਦੀ। ਇੱਥੇ ਅਸੀਂ ਬੈਠੇ ਹਾਂ, ਇੱਥੇ ਸਾਨੂੰ ਇੰਨੇ ਕੁ ਲੋਕਾਂ ਨੂੰ ਪਤਾ ਹੋਊਗਾ। ਅਗਰ ਜੇ ਤੁਸੀਂ ਨਾ ਆਉਂਦੇ ਅੱਜ, ਤਾਂ ਅੱਜ ਜਿਹੜੀ ਗੱਲ ਫਲੈਸ਼ ਕਰਨੀ ਹੈ ਸਾਡੀ ਤੁਸੀਂ ਲੋਹੜੀ ਵਾਲੇ ਦਿਨ ਦੀ, ਇਹ ਮੀਡੀਆ ਹੀ ਫਲੈਸ਼ ਕਰ ਸਕਦਾ, ਅਸੀਂ ਉਵੇਂ ਨਹੀਂ ਕਰ ਸਕਦੇ। ਬਹੁਤ ਵੱਡਾ ਯੋਗਦਾਨ ਹੈ ਮੀਡੀਆ ਦਾ, ਮਤਲਬ ਹਰ ਐਜੀਟੇਸ਼ਨ ਦੇ ਵਿੱਚ, ਚਾਹੇ ਉਹ ਦਿੱਲੀ ਦਾ ਮੋਰਚਾ ਹੈ, ਚਾਹੇ ਉਹ ਜੀਰੇ ਦਾ ਮੋਰਚਾ, ਚਾਹੇ ਟੋਲ ਪਲਾਜ਼ਾ ਦੇ ਮੋਰਚੇ ਆ, ਮੀਡੀਆ ਦਾ ਬਹੁਤ ਵੱਡਾ, ਜਿਹੜਾ ਲੋਕ ਪੱਖੀ ਮੀਡੀਆ, ਜਿਹੜਾ ਬਕਾਊ ਮਾਲ ਹੈ ਉਹਨੂੰ ਤਾਂ ਨਹੀਂ ਅਸੀਂ ਕਹਾਂਗੇ, ਜਿਹੜਾ ਲੋਕ ਪੱਖੀ ਮੀਡੀਆ ਉਹਦਾ ਬਹੁਤ ਵੱਡਾ ਰੋਲ ਹੈ। ਜਿਹਨੇ ਪੈਸੇ ਲੈ ਕੇ ਚੁੱਪ ਕਰ ਜਾਣਾ, ਲੋਕਾਂ ਦੇ ਵਿਰੁੱਧ ਬੋਲਣ ਲੱਗ ਜਾਣਾ, ਸਾਡੇ ਵਰਗਿਆਂ ਨੂੰ ਕਹਿ ਦੇਣਾ ਉੱਥੇ ਪੈਸੇ ਇਕੱਠੇ ਕਰੀ ਜਾਂਦੇ ਆ, ਉਹਨੂੰ ਤਾਂ ਅਸਲ ਦੇ ਵਿੱਚ ਲੋਕ ਪੱਖੀ ਮੀਡੀਆ ਕਿਹਾ ਨਹੀਂ ਜਾ ਸਕਦਾ, ਉਹ ਪੈਸੇ ਇਕੱਠੇ ਕਰਨ ਵਾਲਾ ਮੀਡੀਆ ਕਿਹਾ ਜਾ ਸਕਦਾ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਹੜੇ ਕਿ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਮੌਜੂਦ ਸਨ। ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰੀ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਆਖਰ ਜੀਰੇ ਦੀ ਗੱਲ ਕਿਉਂ ਨਹੀਂ ਸੁਣ ਰਹੀ ਸਰਕਾਰ, ਤੇ ਫਿਰ ਟੋਲ ਪਲਾਜ਼ਿਆਂ ਤੇ ਬੈਠਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ, ਉਸ ਨੂੰ ਲੈ ਕੇ ਵੀ ਵਾਰਤਾਲਾਪ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਿੱਦਾਂ ਕਿ ਮੈਂ ਕਾਫੀ ਕੁਛ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ, ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ, 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ, ਚੁੱਪ ਧਾਰੀ ਹੋਈ ਹੈ। ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ ਤੇ ਕੋਈ ਆ ਕੇ ਬਹਿੰਦਾ ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ
ਕਿ ਤੁਸੀਂ 100 ਮੀਟਰ ਦੀ ਦੂਰੀ ਤੇ ਹੋ ਜਾਓ। ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰਦੇ ਹੋ। ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ ਤਿੰਨ ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਾਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ? ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਇਹ ਤੋਂ ਬਿਨਾ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਇਹਦਾ ਮਤਲਬ ਹੈ ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ, ਸਿਰਫ ਤੇ ਸਿਰਫ ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ। ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ। ਦੇਖੋ ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ, ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ, ਹੁਣ ਉਹ ਸੀਚੇਵਾਲ ਨਹੀਂ ਰਿਹਾ, ਉਹ ਵਾਤਾਵਰਨ ਪ੍ਰੇਮੀ ਨਹੀਂ ਰਿਹਾ। ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ ਹੈ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਟੋਲ ਪਲਾਜ਼ਾ ਪੱਖੋ ਕੈਂਚੀਆਂ ਤੇ ਪਹੁੰਚੇ ਹਾਂ। ਤਾਂ ਪੱਖੋ ਕੈਂਚੀਆਂ ਤੇ ਬੈਠਣ ਦਾ ਇੱਕ ਕਾਰਨ ਆ, ਇਸੇ ਟੋਲ ਪਲਾਜ਼ੇ ਤੇ ਧਰਨਿਆਂ ਚੋਂ ਨਿਕਲੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਬਣੀ ਆ, ਉਹ ਬੈਠਦੀ ਰਹੀ ਆ ਇੱਥੇ। ਉਸ ਵਕਤ ਦੇ MP ਭਗਵੰਤ ਮਾਨ ਜਿਹੜੇ ਕਿ ਅੱਜ ਮੁੱਖ ਮੰਤਰੀ ਨੇ, ਉਹ ਵੀ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ MLA ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ ਕੈਬਨਿਟ ਦੇ ਮੰਤਰੀ ਮੀਤ ਹੇਅਰ ਜਿਹੜੇ ਕਿ ਬਰਨਾਲੇ ਹਲਕੇ ਤੋਂ ਜਿੱਤੇ ਹੋਏ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਟੋਲ ਪਲਾਜ਼ਾ ਨਜਾਇਜ਼ ਆ। ਤੇ ਪਿਰਮਲ ਧੌਲਾ ਵੀ ਉਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਉਹ ਵੀ ਕਹਿੰਦੇ ਰਹੇ ਨੇ ਕਿ ਉਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਲਾਭ ਸਿੰਘ ਉਗੋਕੇ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ, ਭਦੌੜ ਹਲਕੇ ਦੇ ਵਿੱਚ ਇਹ ਟੋਲ ਪਲਾਜ਼ਾ ਪੈਂਦਾ, ਤਾਂ ਉਹ ਵੀ ਆ ਕੇ ਇੱਥੇ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਫਿਰ ਇਹਨਾਂ ਕਿਸਾਨਾਂ ਦੀ ਆਖਰ ਸੁਣੀ ਕਿਉਂ ਨਹੀਂ ਜਾ ਰਹੀ? ਤਾਂ ਸਾਡੇ ਨਾਲ ਅੱਜ ਬੂਟਾ ਸਿੰਘ ਬੁਰਜਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮੌਜੂਦ ਰਹਿਣਗੇ, ਸੂਬਾ ਪ੍ਰਧਾਨ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਸੁਣ ਰਹੀ ਆ, ਗੱਲ ਕਿੱਥੇ ਜੇ ਖੜੀ ਆ। ਇਹ ਵੀ ਦੱਸਿਆ ਜਾ ਰਿਹਾ ਕਿ ਟੋਲ ਪਲਾਜ਼ਿਆਂ ਨੂੰ ਲੈ ਕੇ ਕਾਫੀ ਜਿਹੜਾ ਕਿ ਸਰਕਾਰ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ, ਸਰਕਾਰੀ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬੂਟਾ ਸਿੰਘ ਬੁਰਜਗਿੱਲ ਦੇ ਨਾਲ। ਪ੍ਰਧਾਨ ਜੀ, ਬਹੁਤ ਬਹੁਤ ਸਵਾਗਤ ਆ ਇੰਡੋਜ਼ TV ਤੇ। ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਜਿੱਦਾਂ ਕਿ ਮੈਂ ਕਾਫੀ ਕੁਛ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ? ਦੇਖੋ ਗੱਲਬਾਤ ਹੋਈ ਸੀ, ਪਰ ਬਹੁਤ ਸਮਾਂ ਹੋ ਗਿਆ। 6 ਸਤੰਬਰ ਨੂੰ ਹੋਈ ਸੀ। 6 ਸਤੰਬਰ ਨੂੰ ਸਿੱਧੇ ਰੂਪ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜਿਹੜਾ ਪੱਖੋ ਕੈਂਚੀਆਂ ਵਾਲਾ ਟੋਲ ਪਲਾਜ਼ਾ ਹੈ, ਉਹ ਟੋਲ ਪਲਾਜ਼ਾ ਨਾ ਲੱਗੇ ਇੱਥੇ, ਤਾਂ ਤੁਸੀਂ ਖੁਦ ਆਪ ਧਰਨਾ ਦਿੱਤਾ। ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ। ਚੁੱਪ ਧਾਰੀ ਹੋਈ ਹੈ। ਇਹ ਚੁੱਪ ਤੋੜਨ ਦੇ ਲਈ ਫਿਰ ਲੋਕਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਪੈਂਦਾ, ਜਿਹਨੂੰ ਫਿਰ ਇਹ ਕਹਿੰਦੇ ਆ ਕਿ ਲੋਕ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦੇ ਆ। ਅੱਜ 4.5 ਮਹੀਨੇ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ। 26 ਜਨਵਰੀ ਨੂੰ ਮਤਲਬ 5 ਮਹੀਨੇ ਹੋ ਜਾਣੇ ਆ। ਤਾਂ ਕਿੰਨਾ ਚਿਰ ਲੋਕ ਚੁੱਪ ਕਰਕੇ ਬੈਠੇ ਰਹਿਣਗੇ ਇਸ ਗੱਲ 'ਤੇ? ਉਦੋਂ ਅੱਗੇ ਜਿਹੜੀਆਂ ਇੱਥੋਂ ਦੀਆਂ ਕੋਰਟਾਂ ਵੀ ਇਹਨਾਂ ਦਾ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ 'ਤੇ ਲੱਗੀਆਂ ਹੋਈਆਂ। ਜੇ ਜੀਰਾ ਫੈਕਟਰੀ ਦੀ ਗੱਲ ਕਰੀਏ, ਜਿਹੜੀ ਮਨੁੱਖਤਾ ਵਿਰੋਧੀ ਹੈ, ਮਨੁੱਖਤਾ ਦਾ ਘਾਣ ਹੋ ਰਿਹਾ ਹੈ, ਪਾਣੀ ਪ੍ਰਦੂਸ਼ਿਤ ਹੋ ਰਿਹਾ, ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ, ਡੰਗਰ ਮਰ ਰਹੇ ਹੈ, ਨੌਜਵਾਨਾਂ ਦੇ ਗੁਰਦੇ ਫੇਲ ਹੋ ਰਹੇ ਆ, ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ ਤੇ ਕੋਈ ਆ ਕੇ ਬਹਿੰਦਾ ਹੈ, ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ ਕਿ ਤੁਸੀਂ 100 ਮੀਟਰ ਦੀ ਦੂਰੀ 'ਤੇ ਹੋ ਜਾਓ,
ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰਦੇ ਹੋ। ਮੈਂ ਕਹਿੰਦਾ ਕਿ ਅਸਲ ਦੇ ਵਿੱਚ ਜਿਵੇਂ ਕਹਿੰਦੇ ਕਿ ਚੋਰ ਤੇ ਕੁੱਤੀ ਰਲ ਜਾਂਦੇ ਆ ਸਾਰੇ। ਜਿੰਨੀ ਤੇਜ਼ੀ ਇਹਨੇ ਪੰਜਾਬ ਸਰਕਾਰ ਨੇ 20 ਕਰੋੜ ਭਰਨ 'ਚ ਦਿਖਾਈ ਹੈ ਜੀਰਾ ਫੈਕਟਰੀ ਨੂੰ ਲੈ ਕੇ, ਅਗਰ ਉਹ ਨਾ ਦਿਖਾਉਂਦੇ ਤਾਂ ਮਤਲਬ ਅਜਿਹਾ ਮਾਹੌਲ ਨਹੀਂ ਸੀ ਬਣਨਾ। ਪਰ ਕੋਈ ਗੱਲ ਨਹੀਂ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਧਰਨਾ ਦੇਣਾ ਸਾਡਾ ਜਮਹੂਰੀ ਹੱਕ ਹੈ। ਇਹ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ। ਕੋਰਟਾਂ ਸਾਨੂੰ ਦਿੱਲੀ ਬੈਠਿਆਂ ਨੂੰ ਵੀ ਕਹਿੰਦੀਆਂ ਸੀ ਸੜਕਾਂ ਖਾਲੀ ਕਰ ਦਿਓ, ਇੱਥੇ ਬੈਠਿਆਂ ਨੂੰ ਵੀ ਕਹਿਣਗੇ ਸੜਕਾਂ ਖਾਲੀ ਕਰ ਦਿਓ। ਤੁਸੀਂ ਟੋਲ ਪਲਾਜ਼ਿਆਂ ਦੀ ਸੁਰੱਖਿਆ ਦੀ ਗੱਲ ਕਰ ਰਹੀ ਹੈ ਹੁਣ ਹਾਈ ਕੋਰਟ। ਆ ਤੁਸੀਂ ਫਿਰ ਕੇ ਦੇਖ ਲਓ, ਜੇ ਇੱਕ ਨਟ ਵੀ ਖੁੱਲ੍ਹ ਜੇ ਕਿਸੇ ਪਾਸਿਓਂ, ਅਸੀਂ ਇਸ ਗੱਲ ਦੇ ਜ਼ਿੰਮੇਦਾਰ ਹਾਂ। ਹਾਈ ਕੋਰਟ ਨੂੰ ਕਹਿਣਾ ਚਾਹੀਦਾ ਕਿ ਧਰਨਾਕਾਰੀਆਂ ਦੀ ਸੁਰੱਖਿਆ ਕਰੋ। ਅਸੀਂ ਆਪ ਦੇ ਪ੍ਰਬੰਧ ਕੀਤੇ ਆ, ਰੋਜ਼ ਗੱਡੀਆਂ ਆ ਕੇ ਉੱਪਰ ਚੜ੍ਹਦੀਆਂ, ਕੱਲ੍ਹ ਵੀ ਚੜ੍ਹੀ ਆ, 2 ਦਿਨ ਪਹਿਲਾਂ ਵੀ ਚੜ੍ਹੀ ਹੈ। ਕੋਰਟ ਨੂੰ ਕਹਿਣਾ ਚਾਹੀਦਾ ਇਹਨਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਰੱਖੋ, ਇਹਨਾਂ ਦੇ ਪਾਣੀ ਦਾ ਪ੍ਰਬੰਧ ਕਰੋ, ਇੱਥੇ ਇਹਨਾਂ ਨੂੰ ਸੁੱਕੀ ਲੱਕੜ ਦਾ ਪ੍ਰਬੰਧ ਕਰੋ। ਇਹ ਕਿਉਂ ਨਹੀਂ ਕਹਿੰਦੀਆਂ ਕੋਰਟਾਂ ਹੀ ਕੱਲੀਆਂ ਮਤਲਬ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਕਿਉਂ ਭੁਗਤ ਰਹੀਆਂ? ਅਸੀਂ ਬਿਲਕੁਲ ਧਿਆਨ 'ਚ ਸਾਡੇ ਇਹ ਕਿ ਸਾਨੂੰ ਵੀ ਇਹ ਕਹਿਣਗੇ ਕਿ ਤੁਸੀਂ ਇੱਥੇ ਉੱਠੋ, 100 ਮੀਟਰ ਦੀ ਦੂਰੀ ਤੋਂ ਲਾ ਲਓ। ਨਾ ਅੱਜ ਜਾਈਏ ਨਾ ਕੱਲ੍ਹ ਜਾਈਏ, ਜਦ ਤੱਕ ਇਹਦਾ ਸਥਾਈ ਹੱਲ ਨਹੀਂ ਹੁੰਦਾ। ਜਿਹੜੀ ਨਜਾਇਜ਼ ਮਤਲਬ ਇਹਨਾਂ ਨੇ ਸਟੇਟ ਹਾਈਵੇ ਰੋਕੀ ਹੈ, ਇੱਥੇ ਆ ਕੇ ਟੋਲ ਪਲਾਜ਼ਾ ਲਾਇਆ, ਉਹਨਾਂ ਚਿਰ ਇਹ ਧਰਨਾ ਨਹੀਂ ਉਠਾਇਆ ਜਾਊਗਾ। ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਜੀਰਾ ਫੈਕਟਰੀ ਨੂੰ ਲੈ ਕੇ ਕਾਫੀ ਸਰਕਾਰ ਨੇ ਤੇਜ਼ੀ ਦਿਖਾਈ ਆ। 20 ਕਰੋੜ ਰੁਪਈਆ ਸੀ ਜਿਹੜਾ ਉਹ ਸਰਕਾਰ ਨੇ ਖਾਤੇ ਦੇ ਵਿੱਚ ਪਾਤਾ, ਉਸ ਦੇ ਮਾਲਕ ਦੇ ਖਾਤੇ ਦੇ ਵਿੱਚ ਪਾਤਾ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਟੋਲ ਪਲਾਜ਼ਿਆਂ ਦੇ ਉੱਪਰ ਵੀ ਕਿਹਾ ਜਾ ਰਿਹਾ ਕਿ ਕਾਫੀ ਜਿਹੜਾ ਕਿ ਭਾਰ ਪੈਣ ਵਾਲਾ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਆਮ ਲੋਕਾਂ ਦਾ ਟੈਕਸ ਦਾ ਪੈਸਾ ਇਕੱਠਾ ਕਰਿਆ ਹੋਇਆ, ਕਿ ਉਹ ਖਜ਼ਾਨਾ ਇਸੇ ਤਰ੍ਹਾਂ ਹੀ ਲੁੱਟਦਾ ਰਹੂਗਾ? ਕਿਉਂਕਿ ਤੁਸੀਂ ਇੱਕ ਕਿਸਾਨ ਹੋ, ਕਿਸਾਨ ਸਵੇਰ ਤੋਂ ਉੱਠ ਕੇ ਸ਼ਾਮ ਤੱਕ ਇੱਕ ਟੈਕਸ ਦਿੰਦਾ ਗਾ। ਦੇਖੋ, ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਜਿਹੜੀ ਚੀਜ਼ ਗਲਤ ਹੈ ਉਹਨੂੰ ਗਲਤ ਕਹਿ ਕੇ ਉਹਨੂੰ ਖੁਦ ਬੰਦ ਕਰਵਾਉਣਾ ਚਾਹੀਦਾ। ਇਹ ਟੋਲ ਪਲਾਜ਼ਾ ਗਲਤ ਜਗ੍ਹਾ 'ਤੇ ਲੱਗਿਆ ਹੋਇਆ, ਸਰਕਾਰ ਦੇ ਧਿਆਨ 'ਚ ਹੈ। ਉਹ ਪੈਸਾ ਭਰਨ ਦੀ ਬਜਾਏ ਉਹਨਾਂ ਨੂੰ ਖੁਦ ਨੂੰ ਇਸ ਟੋਲ ਪਲਾਜ਼ੇ ਨੂੰ ਪਟਾਉਣਾ ਚਾਹੀਦਾ ਹੈ, ਉਸ ਪਾਸੇ ਵੱਲ ਨਹੀਂ ਤੁਰਨਾ ਚਾਹੀਦਾ। ਇਹ ਕਿੰਨਾ ਚਿਰ ਮਤਲਬ ਤੁਰਨਗੇ? ਇਹ ਤਾਂ ਫਿਰ ਲੋਕ ਸੜਕਾਂ ਜਾਮ ਕਰ ਲੈਂਦੇ ਆ, ਰੇਲਾਂ ਜਾਮ ਕਰ ਲੈਂਦੇ ਆ। ਤਾਂ ਇਹ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਦੀ ਤਰੱਕੀ ਵਾਸਤੇ ਲੱਗਣਾ ਹੈ, ਕੀ ਇਹ ਮਤਲਬ ਕਾਰਪੋਰੇਟ ਦੇ ਖਾਤਿਆਂ ਦੇ ਵਿੱਚ ਪਾਈ ਜਾਣਗੇ? ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਨੂੰ ਵੀ ਸਾਨੂੰ ਸੋਚਣਾ ਪੈਣਾ ਕਿ ਜੇ ਸਰਕਾਰ ਇੱਧਰ ਨੂੰ ਵੱਧਦੀ ਹੈ, ਪੁੱਠੇ ਪਾਸੇ ਨੂੰ ਵੱਧਦੀ ਹੈ, ਤਾਂ ਉਹਨੂੰ ਰੋਕਿਆ ਕਿਵੇਂ ਜਾਵੇ। ਜੀ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ 3 ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ? ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਦੇਖੋ, ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸਵਾਲ ਆ, ਬਿਨਾਂ ਸ਼ਰਤ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਇਹ ਤੋਂ ਬਿਨਾਂ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾਂ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਹੈ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਉਹਨਾਂ ਦਾ ਜਿਹੜਾ ਨਕਸ਼ਾ ਤਿਆਰ ਕਰਨਾ ਹੁੰਦਾ, ਉਹਨਾਂ ਨੂੰ ਜੇਲ੍ਹ ਚੋਂ ਕਢਾਉਣ ਦੀ ਖਾਤਰ, ਉਹ ਤਿਆਰ ਕਰਨ ਵਾਲਾ ਵੀ ਹੈ ਨਹੀਂ। ਤਾਂ ਉਹਨਾਂ ਨੂੰ ਵੀ ਕਿਉਂ ਨਹੀਂ ਛੱਡਣਾ ਚਾਹੀਦਾ? ਤੁਰੰਤ ਸਾਰਿਆਂ ਨੂੰ ਰਿਹਾ ਕਰਕੇ ਉਹ ਜਿਹੜਾ ਹੈਗਾ ਉੱਥੋਂ ਦਾ ਧਰਨਾ ਇਹਨਾਂ ਨੂੰ ਚੁਕਾਉਣਾ ਚਾਹੀਦਾ। ਇਹ ਭਰੋਸਾ ਦੇ ਕੇ ਲੋਕਾਂ ਨੂੰ ਕਿ ਇੰਨੇ ਸਮੇਂ ਦੇ ਵਿੱਚ ਅਸੀਂ ਬੰਦੀ ਸਿੰਘਾਂ ਨੂੰ ਤੇ ਹੋਰ ਬੁੱਧੀਜੀਵੀ ਵਗੈਰਾ ਨੂੰ ਰਿਹਾ ਕਰ ਰਹੇ ਹਾਂ। ਇਹ ਟੋਲ ਪਲਾਜ਼ੇ ਨੂੰ ਖੁਦ ਨੂੰ ਆ ਕੇ ਭਗਵੰਤ ਮਾਨ ਨੂੰ ਆਪ ਨੂੰ ਬੰਦ ਕਰਨਾ ਚਾਹੀਦਾ। ਜੀਰਾ ਫੈਕਟਰੀ ਨੂੰ ਜਾ ਕੇ ਇਹਨੂੰ ਤਾਲਾ ਮਾਰਨਾ ਚਾਹੀਦਾ। ਇਵੇਂ ਜਿਵੇਂ ਜਿਹੜੇ ਬਹਿਬਲ ਕਲਾਂ ਦੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰਨਾ ਚਾਹੀਦਾ। ਧਰਨੇ ਚੱਕੇ ਜਾਣਗੇ। ਅਗਰ ਜੇ ਇਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਇਹ ਧਰਨੇ ਅੱਗੇ ਹੋਰ ਵਧਣਗੇ, ਹੋਰ ਫੈਲਣਗੇ। ਇਹਨਾਂ ਨੂੰ ਦੇਖ ਦੇਖ ਕੇ ਜਿੱਥੇ ਜਿੱਥੇ ਨਜਾਇਜ਼ ਕੰਮ ਹੋ ਰਹੇ ਆ, ਇਹ ਇਕੱਲਾ ਇਹ ਨਹੀਂ ਟੋਲ ਪਲਾਜ਼ਾ ਗਲਤ ਲੱਗਿਆ ਹੋਇਆ, ਪੰਜਾਬ ਦੇ ਵਿੱਚ ਸਾਡੀ ਨਿਗਾਹ ਦੇ ਵਿੱਚ ਹੈ। ਅਸੀਂ ਚੁਣਿਆ ਹੀ ਪਹਿਲਾਂ ਇਹ ਹੈ ਕਿ ਪਹਿਲਾਂ ਇਹਨੂੰ ਚੁਣੋ, ਬਾਕੀਆਂ ਨਾਲ ਫੇਰ ਦੇਖਾਂਗੇ। ਇਹ ਸਾਰਿਆਂ ਦਾ ਮਤਲਬ ਇਹਨਾਂ ਨੂੰ ਨਿਰੀਖਣ ਕਰਨਾ ਚਾਹੀਦਾ। ਨਿਰੀਖਣ ਕਰਕੇ ਮਤਲਬ ਉਹਨਾਂ ਨੂੰ ਪਟਾ ਦੇਣਾ ਚਾਹੀਦਾ ਜਿੱਥੇ ਜਿੱਥੇ ਨਜਾਇਜ਼ ਲੱਗੇ। ਕਿਹੜੇ ਟੋਲ ਪਲਾਜ਼ੇ ਨੇ ਤੁਹਾਡੀ ਨਿਗਾਹ ਦੇ, ਤੁਸੀਂ ਕਿਹਾ ਕਿ ਸਾਡੀ ਨਿਗਾਹ ਦੇ ਵਿੱਚ ਆ, ਕਿਹੜੇ ਟੋਲ ਪਲਾਜ਼ੇ ਹੋਰ ਨੇ ਜਿਹੜੇ ਨਜਾਇਜ਼ ਚੱਲ ਰਹੇ ਨੇ? ਕਿਉਂਕਿ ਅੱਜ ਬੜੇ ਲੰਮੇ ਸਮੇਂ ਬਾਅਦ ਤੁਹਾਡੇ ਨਾਲ ਇੱਕ ਮੁਲਾਕਾਤ ਆ ਜਿਹੜੀ ਇਸ ਟੋਲ ਪਲਾਜ਼ਾ ਨੂੰ ਲੈ ਕੇ ਹੋ ਰਹੀ ਆ। ਇਸ ਦੇ ਨਾਲ ਦੇ ਫਿਰੋਜ਼ਪੁਰ ਦੇ ਵਿੱਚ ਵੀ ਹੈ, ਫਾਜ਼ਿਲਕਾ ਦੇ ਵਿੱਚ ਵੀ ਹੈ। ਜਦੋਂ ਤੁਸੀਂ ਨਿਗਾਹ ਨਾਲ ਜਾ ਕੇ ਦੇਖੋਗੇ, ਜਦੋਂ ਕੋਈ ਸਟੇਟ ਹਾਈਵੇ ਆਉਂਦੀ ਹੋਊਗੀ, ਇਹ ਉਹਨੂੰ ਮੁੱਖ ਰੱਖ ਕੇ ਟੋਲ ਪਲਾਜ਼ਾ ਲਾਉਣਗੇ ਕਿ ਇੱਧਰੋਂ ਨੈਸ਼ਨਲ ਹਾਈਵੇ ਆਉਂਦੀ ਹੈ, ਇੱਧਰੋਂ ਸਟੇਟ ਹਾਈਵੇ ਆਉਂਦੀ ਹੈ, ਦੋਨਾਂ ਨੂੰ ਇਕੱਠਿਆਂ ਕਰ ਲਓ। ਇਹ ਜਦੋਂ ਤੋਂ ਕਿਤੇ
ਧਿਆਨ 'ਚ ਰੱਖੋਗੇ ਨਾ ਤੁਹਾਡੇ ਗੱਲ, ਉਦੋਂ ਤੁਹਾਨੂੰ ਨਿਕ ਲੱਗੂ ਕਿ ਇੱਥੇ ਗਲਤ ਲੱਗਿਆ ਹੋਇਆ, ਆਹ ਤਾਂ ਉਹੀ ਦੱਬੀ ਹੋਈ ਹੈ ਇਹਨਾਂ ਦੀ ਸੜਕ। ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਰਾਹੁਲ ਗਾਂਧੀ ਫਿਰ ਰਹੇ ਨੇ। ਉਹ ਕਹਿੰਦੇ ਨੇ ਕਿ ਅਸੀਂ ਭਾਰਤ ਨੂੰ ਇੱਕ ਕਰਨਾ, ਭਾਰਤ ਨੂੰ ਜੋੜਨਾ ਗਾ, ਜਿਹੜਾ ਟੁਕੜੇ ਟੁਕੜੇ ਹੋਇਆ ਫਿਰਦਾ, ਜਿਹੜਾ ਟੁੱਟਿਆ ਫਿਰਦਾ, ਕੋਈ ਉੱਧਰ ਨੂੰ ਹੋ ਗਿਆ, ਕੋਈ ਉੱਧਰ ਨੂੰ ਹੋ ਗਿਆ। ਰਾਹੁਲ ਗਾਂਧੀ ਦਾ ਇਹ ਸੁਨੇਹਾ ਕਿਵੇਂ ਦਾ ਲੱਗਦਾ, ਕਿਸਾਨ ਜਥੇਬੰਦੀਆਂ ਨੂੰ ਕਿਵੇਂ ਦਾ ਲੱਗਦਾ? ਪਹਿਲੀ ਤਾਂ ਗੱਲ ਹੀ ਇਹ ਹੈਗੀ। ਦੇਖੋ, ਇਹ ਸਿਆਸੀ ਸਟੰਟ ਹੈ। ਕਿਤੇ ਤਾਂ ਅਡਵਾਨੀ ਰਾਹ ਤੋਰ ਲੈਂਦਾ, ਕਿਤੇ ਰਾਹੁਲ ਤੋਰ ਲੈਂਦਾ ਭਾਰਤ ਜੋੜੋ ਯਾਤਰਾ, ਕਿਤੇ ਕੋਈ ਹੋਰ ਪਾਰਟੀ ਤੋਰ ਲੈਂਦੀ ਹੈ। ਲੋਕਾਂ ਨੂੰ ਬੁੱਧੂ ਬਣਾਉਣ ਤੋਂ ਸਿਵਾਏ ਇਹ ਕੋਈ ਮਤਲਬ ਹੋਰ ਮਾਇਨਾ ਨਹੀਂ ਰੱਖਦੀਆਂ। ਜਿੰਨੀ ਕਾਂਗਰਸ ਨਿਖੜ ਚੁੱਕੀ ਸੀ ਹੁਣ ਤੱਕ, ਉਹਨੂੰ ਕਿਵੇਂ ਇਕਜੁੱਟ ਕੀਤਾ ਜਾਵੇ, ਉਹ ਇਹਨੇ ਤਹੀਆ ਕੀਤਾ ਕਿ ਮਤਲਬ ਜੇ ਲੰਬੀ ਯਾਤਰਾ ਕੱਢ ਗਏ ਅਤੇ ਉਹ ਯਾਤਰਾ ਦੇ ਵਿੱਚ ਜਿਹੜੇ ਰੁੱਸੇ ਹੋਏ ਆ ਲੋਕ ਹੋਰ ਮਨਾਏ ਜਾਣ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਉਦੋਂ ਨੂੰ ਕੋਈ ਨਾ ਕੋਈ ਮਤਲਬ ਸਾਡੀ ਤਾਕਤ ਹੈ ਜਿਹੜੀ ਉਹ ਵੱਧ ਜੇ। ਇਦੋਂ ਸਿਵਾਏ ਮਨੋਰਥ ਹੋਰ ਉਹਦਾ ਕੋਈ ਨਹੀਂ ਹੈ ਜੀ। ਕੀ ਕਹਿਣ ਦਾ ਮਤਲਬ ਹੈ? ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ ਸਿਰਫ ਤੇ ਸਿਰਫ, ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ? ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਭਾਰਤ ਜੋੜੋ ਤਾਂ ਇਹਨਾਂ ਦਾ ਕੋਈ ਵੀ ਪਾਰਟੀ ਇਹੋ ਜਿਹੀ ਨਹੀਂ ਜਿਹੜੀ ਭਾਰਤ ਨੂੰ ਜੋੜਨਾ ਚਾਹੁੰਦੀ ਹੋਵੇ। ਅਸਲ ਦੇ ਵਿੱਚ ਨਸਲਾਂ ਦੇ ਆਧਾਰ 'ਤੇ, ਧਰਮਾਂ ਦੇ ਆਧਾਰ 'ਤੇ ਲੋਕਾਂ ਨੂੰ ਤਾਂ ਇਹ ਪਾੜ ਰਹੇ ਨੇ। ਇਕੱਲਾ ਇਹਨਾਂ ਦਾ ਨਹੀਂ, ਦੂਸਰੀਆਂ ਪਾਰਟੀਆਂ ਦਾ ਵੀ ਇਤਿਹਾਸ ਆ। ਦਿੱਲੀ ਦੇ ਵਿੱਚ ਮੋਰਚਾ ਲਾਈ ਬੈਠੇ ਸੀ, ਸਾਰਾ ਜ਼ੋਰ ਬੀਜੇਪੀ ਨੇ ਲਾਤਾ ਕਿ ਇਹਨਾਂ ਨੂੰ ਪਾੜਿਆ ਕਿਵੇਂ ਜਾਵੇ। ਇਹ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਸੱਚਾ ਨਾਅਰਾ ਇਹਨਾਂ ਦਾ ਭਾਰਤ ਜੋੜੋ ਦਾ। ਹਾਂ, ਕਾਂਗਰਸ ਜੋੜੋ ਇਹ ਹੋ ਸਕਦਾ। ਦੂਸਰੀ ਗੱਲ ਅਸੀਂ ਇਹੀ ਕਰਦੇ ਹਾਂ ਕਿ ਜੀਰਾ ਮੋਰਚੇ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਉੱਥੇ ਵੀ ਕਿਸਾਨ ਨੇ ਜਿਹੜੇ ਉਹ ਬੈਠੇ ਨੇ। ਉਹ ਕਹਿੰਦੇ ਨੇ ਕਿ ਸਾਡੀ ਜਿਹੜਾ ਪਾਣੀ ਆ ਉਹ ਪਲੀਤ ਹੋ ਰਿਹਾ, ਸਾਡੀ ਜਿਹੜੀ ਹਵਾ ਗੀ ਉਹ ਦੂਸ਼ਿਤ ਹੋ ਰਹੀ ਆ, ਸਾਡੇ ਜਿਹੜੇ ਜਾਨਵਰ ਨੇ ਉਹ ਮਰ ਗਏ ਨੇ, ਸਾਡੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੈਂਸਰ ਨੇ ਖਾ ਲਿਆ ਅਤੇ ਕਾਲੇ ਪੀਲੀਏ ਨੇ ਖਾ ਲਿਆ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਜਿਹਾ ਆਈ ਵਾਰ ਹਮਲਾ ਹੋਇਆ, ਕਦੇ ਉਹੀ ਲਾਹਣ ਫਿਰੋਜ਼ਸ਼ਾਹ ਵਾਲੀ ਨਦੀ ਦੇ ਵਿੱਚ ਪਾਇਆ ਗਿਆ, ਕਦੇ ਉਹੀ ਲਾਹਣ ਧਰਤੀ ਹੇਠਾਂ ਸੁੱਟਿਆ ਗਿਆ। ਉੱਥੋਂ ਦੀ ਕਿਸਾਨਾਂ ਦੀ ਜਿਹੜੀ ਮੁਸ਼ਕਿਲ ਉਹ ਵੱਧਦੀ ਨਜ਼ਰ ਆ ਰਹੀ ਹੈ। ਸਰਕਾਰ ਦੇ ਕੰਨਾਂ ਰਾਹੀਂ ਕਿੰਨੀ ਕੁ ਆਵਾਜ਼ ਪਹੁੰਚੀ ਆ? ਦੇਖੋ, ਇੱਕ ਵਾਰ ਸਰਕਾਰ ਨੇ ਸੋਚਿਆ ਸੀਗਾ ਕਿ ਜੀਰਾ ਫੈਕਟਰੀ ਦਾ ਮਤਲਬ ਜਿਹੜਾ ਧਰਨਾ ਉਹ ਚੁਕਾਇਆ ਜਾ ਸਕਦਾ, ਉਹਨਾਂ 'ਤੇ ਲਾਠੀਚਾਰਜ ਕੀਤਾ, ਉਹਨਾਂ ਦੇ ਟੈਂਟ ਪੁੱਟੇ। ਪਰ ਅਸੀਂ ਸੰਯੁਕਤ ਮੋਰਚੇ ਵੱਲੋਂ ਇਹਦੀ ਗੰਭੀਰਤਾ ਨੂੰ ਲੈਂਦਿਆਂ ਅਸੀਂ ਫੌਰੀ ਉੱਥੇ ਪਹੁੰਚੇ ਹਾਂ। ਜਿਹੜਾ ਹਮਲਾ ਸੀਗਾ ਸਰਕਾਰ ਦਾ ਉਹਨੂੰ ਇੱਕ ਵਾਰ ਪਛਾੜਿਆ। ਹੁਣ ਦੇਖ ਰਹੇ ਹਾਂ ਕਿ ਜਿਹੜੀਆਂ ਸਰਕਾਰ ਨੇ ਕਮੇਟੀਆਂ ਬਣਾਈਆਂ, ਜਿਹੜੀ ਹਾਈ ਕੋਰਟ ਪਹਿਲਾਂ ਕਹਿੰਦੀ ਸੀ ਕਿ ਛੇਤੀ ਚੁਕਾਓ ਅਤੇ 100 ਮੀਟਰ ਦੀ ਦੂਰੀ 'ਤੇ ਲੈ ਜਾਓ, ਧਰਨਾ ਪਟਾ ਦਿਓ, ਇਹ ਫੈਕਟਰੀ ਨੂੰ ਨੁਕਸਾਨ ਹੋ ਰਿਹਾ ਹੈ, ਉਹਨੂੰ ਵੀ ਇੱਕ ਵਾਰ ਪਿੱਛੇ ਹਟਣਾ ਪਿਆ ਕਿ ਜਾਂਚ ਕਮੇਟੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਰਿਪੋਰਟ ਦੇਣਗੀਆਂ ਤਾਂ ਅਸੀਂ ਦੇਖਾਂਗੇ। ਅਸੀਂ ਵੀ ਦੇਖ ਰਹੇ ਹਾਂ ਕਿ ਜਿਹੜੀਆਂ ਇਹ ਕਮੇਟੀਆਂ ਬਣਾਈਆਂ ਸੀ ਉਹਨਾਂ ਨੇ ਨਮੂਨੇ ਇੱਕ ਵਾਰ ਸਾਰੇ ਲੈ ਲਏ ਆ, ਉਹ ਲੈਬੋਰਟਰੀਆਂ ਨੂੰ ਚਲੇ ਗਏ ਆ। ਅਸੀਂ ਬਹੁਤੀ ਉਮੀਦ ਤਾਂ ਨਹੀਂ ਇਹਨਾਂ ਲੈਬੋਰਟਰੀਆਂ ਤੋਂ ਰੱਖਦੇ, ਜਿਹੋ ਜਿਹਾ ਸਿਸਟਮ ਭ੍ਰਿਸ਼ਟ ਹੋ ਚੁੱਕਿਆ ਸਾਰਾ ਕੁਛ, ਕਿ ਉਹ ਕਿਹੋ ਜਿਹੀ ਰਿਪੋਰਟ ਦੇਣਗੀਆਂ। ਪਰ ਅਸੀਂ ਤਾਂ ਇੱਕ ਗੱਲ ਜਾਣਦੇ ਹਾਂ ਕਿ ਜਿਹੜਾ ਕੁਦਰਤ ਨੇ ਸਾਨੂੰ ਪਾਣੀ ਦਿੱਤਾ ਸੀ, ਉਹ ਚਾਹੇ ਜੀਰੇ ਦਾ ਲਾ ਲਓ, ਚਾਹੇ ਪੰਜਾਬ 'ਚ ਕਿਤੇ ਹੋਰ ਲੈ ਲਓ, ਬਰਫ਼ ਵਰਗਾ ਚਿੱਟਾ ਹੈ। ਅੱਜ ਜੇ ਉਹ ਗੰਧਲਾ ਹੋਇਆ ਪਾਣੀ ਨਿਕਲਦਾ, ਲੈਬੋਰਟਰੀਆਂ ਕੀ ਕਹਿੰਦੀਆਂ, 2 ਦਰਜੇ ਦੀ ਗੱਲ ਹੈ। ਸਾਡੇ ਵਾਸਤੇ ਤਾਂ ਸਾਨੂੰ ਸਾਡਾ ਸਾਫ਼ ਪਾਣੀ, ਚਿੱਟਾ ਪਾਣੀ ਉਹੀ ਹੋਣਾ ਚਾਹੀਦਾ ਸੀ ਜੋ ਕੁਦਰਤ ਨੇ ਦਿੱਤਾ। ਉਹਦੇ ਵਿੱਚ ਕੀ ਕੀ ਮਿਲਾਤਾ ਇਹਨਾਂ ਨੇ, ਇਹ ਆਉਣ ਵਾਲੇ ਸਮੇਂ 'ਚ ਲੈਬੋਰਟਰੀਆਂ ਕੀ ਦੱਸਦੀਆਂ ਉਹ ਦੇਖਦੇ ਹਾਂ, ਉਦੋਂ ਅੱਗੇ ਫਿਰ ਦੇਖਾਂਗੇ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ, ਜੇ ਪਾਣੀ ਦੂਸ਼ਿਤ ਹੋਇਆ ਤਾਂ ਤਾਜ਼ਾ ਪਾਣੀ ਭਰ ਕੇ ਦਿਖਾਓ। ਕਿ ਵਾਕਈ ਇਹ ਜਿਹੀਆਂ ਗੱਲਾਂ ਹੋਈਆਂ ਸੀ ਉੱਥੇ? ਦੇਖੋ, ਹੁਣ ਅਸਲ ਦੇ ਵਿੱਚ ਵਾਤਾਵਰਨ ਪ੍ਰੇਮੀ ਉਹ ਨਹੀਂ ਰਿਹਾ, ਉਹ ਸੀਚੇਵਾਲ ਨਹੀਂ ਰਿਹਾ ਜਿਹੜਾ ਬੀਜ ਨਦੀ ਵਾਲਾ ਸੀਗਾ। ਜਦੋਂ ਰਾਜ ਦੀ ਕੁਰਸੀ ਦਾ ਨਸ਼ਾ ਹੀ ਇਹੋ ਜਿਹਾ, ਉਹ ਸਾਰਾ ਕੁਛ ਆਪਦਾ ਪੁਰਾਣਾ ਭੁੱਲ ਜਾਂਦਾ। ਜਣੀ ਹੁਣ ਉਹਨੂੰ ਉਹ ਪਾਣੀ ਚਿੱਟਾ ਦਿਸ ਰਿਹਾ, ਹੁਣ ਉਹਨੂੰ ਉਹ ਪਾਣੀ ਬਿਲਕੁਲ ਸਾਫ਼ ਦਿਸ ਰਿਹਾ। ਉਹ ਇਹ ਵੀ ਕਹਿ ਰਿਹਾ ਕਿ ਮਤਲਬ ਕਦੇ ਨਾ ਕਦੇ ਮਤਲਬ ਅਸੀਂ ਆਪ ਬੈਠ ਕੇ ਪੀਵਾਂਗੇ। ਦੇਖੋ, ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ। ਹੁਣ ਉਹ ਸੀਚੇਵਾਲ ਨਹੀਂ ਰਿਹਾ, ਕੋਈ ਵਾਤਾਵਰਨ ਪ੍ਰੇਮੀ ਨਹੀਂ ਰਿਹਾ। ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ। ਕੋਈ ਵੀ ਆ, ਚਾਹੇ ਮੈਂ ਵੀ ਹਾਂ, ਅਤੇ ਜਦੋਂ ਮੈਂ ਸਰਕਾਰੀ ਪੁਰਜਾ ਬਣ ਜੂਗਾ, ਉਸ ਮਸ਼ੀਨਰੀ 'ਚ ਫਿੱਟ ਹੋ ਜੂ, ਅੱਖਾਂ ਮੇਰੀਆਂ ਵੀ ਬਦਲ ਜਾਣਗੀਆਂ। ਇਹ ਤਾਂ ਹੁਣ ਲੋਕਾਂ ਨੇ ਦੇਖਣਾ ਕਿ ਵਾਤਾਵਰਨ ਪ੍ਰੇਮੀ ਕੌਣ ਆ, ਜਿਨ੍ਹਾਂ ਨੇ ਇਸ ਧਰਤੀ 'ਤੇ ਰਹਿਣਾ ਹੈ, ਇਹ ਪਾਣੀ ਨੂੰ ਪੀਣਾ ਹੈ, ਇਹ ਅਨਾਜ ਖਾਣਾ ਹੈ, ਇਹ ਹਵਾ ਨਾਲ ਮਤਲਬ ਅਸੀਂ ਜ਼ਿੰਦਗੀ ਜਿਉਣੀ ਹੈ। ਅਸਲ ਦੇ ਵਿੱਚ ਵਾਤਾਵਰਨ ਪ੍ਰੇਮੀ ਤਾਂ ਉਹ ਹੈ ਜਿਹੜੇ 5 ਮਹੀਨਿਆਂ ਤੋਂ 6 ਮਹੀਨਿਆਂ ਤੋਂ ਧਰਨਾ ਲਾਈ ਬੈਠੇ ਆ। ਇਹ ਜਿਹੜੇ ਪਖੰਡੀ ਆ ਇਹ ਜੇ, ਉਹ ਕੋਈ ਵਾਤਾਵਰਨ ਪ੍ਰੇਮੀ ਨਹੀਂ। ਇੱਕ ਹੋਰ ਸਵਾਲ ਆ ਜਿਹੜਾ ਕਿ ਜਦੋਂ ਅਸੀਂ ਕਿਸੇ ਮੰਤਰੀ ਨੂੰ ਪੁੱਛਦੇ ਹਾਂ ਜੀਰਾ ਫੈਕਟਰੀ ਦੇ ਵਿੱਚ ਵੀ ਆਹ ਕੁਛ ਹੋ ਰਿਹਾ, ਜਾਂ ਕਿਸੇ ਲੀਡਰ ਨੂੰ ਪੁੱਛਦੇ ਹਾਂ ਵੀ ਜੀਰਾ ਫੈਕਟਰੀ ਦੇ ਵਿੱਚ ਤੁਸੀਂ ਗੇੜਾ ਮਾਰਿਆ,
ਫਿਰ ਮੰਤਰੀ ਚੁੱਪ ਕਰਕੇ ਕਿਉਂ ਲੰਘ ਜਾਂਦੇ ਨੇ? ਤੁਹਾਡੀ ਤਾਂ ਵਾਰਤਾਲਾਪ ਹੁੰਦੀ ਰਹਿੰਦੀ ਹੋਣੀ ਹੈ ਕਿਸੇ ਨਾ ਕਿਸੇ ਮੀਟਿੰਗ ਦੇ ਰਾਹੀਂ। ਪੁੱਛਿਆ ਕਦੇ ਵੀ? ਮੀਡੀਆ ਦਾ ਤਾਂ ਜਵਾਬ ਦੇ ਦਿਓ। ਦੇਖੋ, ਅਸਲ ਦੇ ਵਿੱਚ ਜਿਹੜਾ ਦੀਪ ਮਲਹੋਤਰਾ ਨਾ, ਇਹ ਸ਼੍ਰੋਮਣੀ ਅਕਾਲੀ ਦਲ ਦਾ MLA ਸੀ। ਉਦੋਂ ਇਹ ਉਸ ਸਰਕਾਰ ਦਾ ਬੰਦਾ ਸੀ। ਉਦੋਂ ਬਾਅਦ ਕਾਂਗਰਸ ਬਣ ਗਈ, ਫਿਰ ਕਾਂਗਰਸ ਦਾ ਬੰਦਾ ਹੈ। ਅੱਜ ਆਪ ਦੀ ਬਣ ਗਈ, ਆਪ ਦਾ ਬੰਦਾ। ਕੱਲ੍ਹ ਨੂੰ ਇੱਥੇ BJP ਦੀ ਬਣ ਜੇ। ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਹੈ, ਇਹ ਜੀ ਇੰਡਸਟਰੀਆਂ ਤੋਂ ਜਿਹੜਾ ਚੋਣ ਫੰਡ ਆ, ਉਹ ਕਰੋੜਾਂ ਰੁਪਈਆਂ ਦੇ ਵਿੱਚ ਲੈ ਕੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਆ ਕਿ ਜੋ ਮਰਜ਼ੀ ਕਰੀ ਜਾਓ, ਸਾਡੇ ਖਰਚੇ ਪੂਰੇ ਕਰ ਦਿਓ, ਸਾਨੂੰ ਕੁਰਸੀਆਂ ਹਥਾ ਲੈਣ ਦਿਓ, ਆਪਦਾ ਜੋ ਮਰਜ਼ੀ ਕਰੋ। ਸਰਟੀਫਿਕੇਟ ਤਾਂ ਜਿੱਦਾਂ ਚੋਣ ਫੰਡ ਲੈਂਦੇ ਉੱਦਾਂ ਹੀ ਦੇ ਆਉਂਦੇ ਆ। ਇਹਨਾਂ ਤੋਂ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ ਕਿ ਕੋਈ ਮੰਤਰੀ ਬੋਲੂਗਾ, ਕੋਈ ਕਿਸੇ ਪਾਰਟੀ ਦਾ ਲੀਡਰ ਬੋਲੂਗਾ। ਇਹ ਤਾਂ ਲੜਨ ਵਾਲੇ ਲੋਕ ਹੀ ਬੋਲਣਗੇ। ਉਹਨਾਂ ਨਹੀਂ ਮਤਲਬ ਅਸਲ ਦੇ ਵਿੱਚ ਅਜਿਹੇ ਜਿਹੜੀਆਂ ਗਲਤ ਫੈਕਟਰੀਆਂ ਲੱਗੀਆਂ ਹੋਈਆਂ, ਉਹਨਾਂ ਦਾ ਪ੍ਰਦੂਸ਼ਣ ਬੰਦ ਕਰਾਉਣ ਦਾ ਤਹੱਈਆ ਕੀਤਾ ਹੋਇਆ। ਤੇ ਇਹਨਾਂ ਪਾਰਟੀਆਂ ਤੋਂ, ਇਹਨਾਂ ਲੀਡਰਾਂ ਤੋਂ ਬਹੁਤੀ ਝਾਕ ਨਹੀਂ ਰੱਖਣੀ ਚਾਹੀਦੀ ਲੋਕਾਂ ਨੂੰ। ਇੱਕ ਆਖਰ ਦੇ ਵਿੱਚ ਸਵਾਲ ਆ ਜਿਹੜਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਅੰਦੋਲਨ ਦੀ, ਤੁਸੀਂ ਖੁਸ਼ੀ ਵੀ ਮਨਾ ਲਈ ਕਿ ਅਸੀਂ ਫਤਿਹ ਦਿਵਸ ਅੱਜ, ਉਹ ਵੀ ਸਾਰਾ ਕੁਝ ਤੁਸੀਂ ਕਰ ਲਿਆ, ਪਰ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਕਿ ਜਿਹੜੇ ਦਿੱਲੀ ਦੇ ਵਿੱਚ ਕੇਸ ਪਏ ਸੀ ਕਿਸਾਨਾਂ ਦੇ ਉੱਪਰ, ਉਹਨਾਂ ਦੀ ਕਿਸੇ ਨੇ ਪੈਰਵਾਈ ਨਹੀਂ ਕਰੀ, ਉਹ ਰੱਦ ਨਹੀਂ ਕਰੇ ਗਏ ਕੇਸ। ਤੁਹਾਡੇ ਉੱਪਰ ਵੀ ਪਏ ਸੀਗੇ, ਕੀ ਲੱਗਦਾ ਵੀ ਰੱਦ ਹੋ ਗਏ ਆ ਜਾਂ ਪੈਰਵਾਈ ਕਰ ਰਿਹਾ ਕੋਈ? ਨਹੀਂ, ਦੇਖੋ, ਅਸੀਂ ਥੋੜ੍ਹੇ ਸਮੇਂ ਬਾਅਦ ਹੀ ਕਹਿਤਾ ਸੀ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਹ ਵਾਅਦਾ ਖਿਲਾਫੀ ਦੇ ਵਿਰੁੱਧ ਅਸੀਂ ਐਜੀਟੇਸ਼ਨ ਹੈ ਜਿਹੜੀ ਸਮੇਂ-ਸਮੇਂ 'ਤੇ ਕਰਦੇ ਆ ਰਹੇ ਹਾਂ। ਹੁਣ ਵੀ ਅਸੀਂ ਜਿਹੜਾ 26 ਜਨਵਰੀ ਆ ਰਹੀ ਹੈ, 26 ਜਨਵਰੀ ਨੂੰ ਜਿਹੜਾ ਮਤਲਬ ਅਸੀਂ ਉੱਥੇ ਪਰੇਡ ਕਰਨੀ ਸੀ, ਜਦੋਂ ਸਾਡੇ 'ਤੇ ਕੇਸ ਦਰਜ ਕੀਤੇ ਹੈ। ਮੇਰੇ 'ਤੇ ਵੀ 3 ਕੇਸ ਦਰਜ ਕੀਤੇ ਇਹਨਾਂ ਨੇ 307 ਦੇ। ਟਿਕਰੀ ਬਾਰਡਰ ਦਾ ਵੀ ਕੀਤਾ ਹੋਇਆ, ਗਾਜੀਪੁਰ ਬਾਰਡਰ ਦਾ ਵੀ ਕੀਤਾ ਹੈ, ਸਿੰਘਪੁਰ ਬਾਰਡਰ ਦਾ ਵੀ ਕੀਤਾ ਹੋਇਆ। ਉਹ ਜਿਉਂ ਦੀ ਤਿਉਂ ਖੜ੍ਹੇ ਨੇ। ਅਤੇ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਜਿਹੜਾ ਅਜੇ ਮਿਸ਼ਰਾ ਹੈ, ਉਹਨੂੰ ਮਤਲਬ ਸਿੱਖਾਂ ਪਿੱਛੇ ਬੰਦ ਕਰਾਉਣ ਦੇ ਲਈ MSP ਦਾ ਜਿਹੜਾ ਕਾਨੂੰਨ ਬਣਾਉਣਾ ਸੀ, ਅਜੇ ਵਿੱਚ ਲਟਕਦਾ। ਉਹ ਜਿਹੜੀ ਇਹਨਾਂ ਨੇ ਇੱਕ ਫਾਰਮੈਲਿਟੀ ਜੀ ਕਮੇਟੀ ਬਣਾਈ ਹੈ, ਉਹ ਗਰੰਟੀ ਵਾਲਾ ਕਾਨੂੰਨ ਬਣਾਉਣ ਦੇ ਲਈ ਅਸੀਂ ਨਵੇਂ ਸਿਰੇ ਤੋਂ ਐਜੀਟੇਸ਼ਨ ਸ਼ੁਰੂ ਕਰਨ ਜਾ ਰਹੇ ਹਾਂ। ਆ ਛੇਤੀ ਹੀ ਅਸੀਂ ਮਤਲਬ ਫਰਵਰੀ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਅੱਗੇ ਜਦੋਂ ਬਜਟ ਸੈਸ਼ਨ ਬੈਠਣਾ ਇਹਦਾ ਦਿੱਲੀ ਦੇ ਵਿੱਚ, ਤਾਂ ਜ਼ਰੂਰ ਬਜਟ ਸੈਸ਼ਨ ਦੌਰਾਨ ਅਸੀਂ ਇਹਨਾਂ ਨੂੰ ਮੁੜ ਚੇਤੇ ਕਰਾਵਾਂਗੇ ਕਿ ਲੋਕਾਂ ਨਾਲ ਵਾਅਦਾ ਕਿਵੇਂ ਕਰੀਦਾ ਅਤੇ ਫਿਰ ਵਾਅਦਾ ਖਿਲਾਫੀ ਕਿਵੇਂ ਕਰੀਦੀ ਹੈ। ਉਹ ਦਿਨ ਦੂਰ ਨਹੀਂ ਹੈ ਜਦੋਂ ਦਿੱਲੀ ਦੀਆਂ ਸੜਕਾਂ 'ਤੇ ਜਾਣ ਲਈ ਅਸੀਂ ਤਿਆਰੀਆਂ ਵੱਟ ਰਹੇ ਹਾਂ। ਕੀ ਲੱਗਦਾ ਦੁਬਾਰਾ ਫੇਰ ਉਸੇ ਤਰ੍ਹਾਂ ਦਾ ਅੰਦੋਲਨ ਸ਼ੁਰੂ ਕਰਨ ਦੀ ਸੋਚ ਰਹੇ ਹੋ ਤੁਸੀਂ, ਜਿਹੜਾ ਅੰਦੋਲਨ ਪਹਿਲਾਂ ਤੁਸੀਂ ਕਰਕੇ ਆਏ ਹੋ, 1 ਸਾਲ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਰਹੇ ਹੋ? ਦੇਖੋ, ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਇਹ ਫੈਸਲੇ ਮੀਟਿੰਗਾਂ ਦੇ ਵਿੱਚ ਕੀਤੇ ਜਾਂਦੇ ਆ, ਕਿਉਂਕਿ ਬਹੁਤ ਸਾਰੇ ਸਿਰ ਜੋੜ ਕੇ ਬੈਠਦੇ ਆ। ਪਹਿਲਾਂ ਕਿੱਥੋਂ ਸ਼ੁਰੂ ਕਰਨਾ ਹੈ, 2 ਦਿਨ ਤੋਂ ਕਰਨਾ ਹੈ, 4 ਦਿਨ ਤੋਂ ਕਰਨਾ ਹੈ, ਕਿ ਜਿਵੇਂ ਪਿਛਲੀ ਵਾਰ ਜਦੋਂ ਅਸੀਂ ਦਿੱਲੀ ਦੀਆਂ ਬਾਰਡਰਾਂ 'ਤੇ ਬੈਠੇ ਸੀ, ਅਸੀਂ ਬਰਾਬਰ ਪਾਰਲੀਮੈਂਟ ਲਾ ਕੇ ਬੈਠੇ ਸੀ। ਕੀ ਅਜਿਹੀ ਪਾਰਲੀਮੈਂਟ ਤੋਂ ਬਰਾਬਰ ਲਾਉਣੀ ਹੈ? ਜਿੰਨਾ ਚਿਰ ਅਜਲਾਸ ਇਹਨਾਂ ਦਾ ਚੱਲੂਗਾ ਬਜਟ ਸੈਸ਼ਨ, ਉਹਨਾਂ ਚਿਰ ਅਸੀਂ ਵੀ ਬਰਾਬਰ ਬੈਠਾਂਗੇ। ਇਹ ਉਹ ਮੀਟਿੰਗਾਂ ਤੈਅ ਕਰਨਗੀਆਂ ਜਿਹੜੀਆਂ ਸੰਯੁਕਤ ਮੋਰਚੇ ਦੀਆਂ। ਤੁਹਾਡੇ ਜਿਹੜੇ ਖਿਲਾਫ ਬੋਲਦੇ ਨੇ, ਜਿਹੜੇ ਵਿਰੋਧੀ ਨੇ ਤੁਹਾਡੇ, ਉਹ ਕਹਿੰਦੇ ਨੇ ਕਿ ਇਹ ਤਾਂ ਇੱਕ ਪਖੰਡਵਾਦ ਆ। ਕਹਿੰਦੇ ਉੱਥੇ ਕਹਿੰਦੇ ਪਾਰਲੀਮੈਂਟ ਸੀ, ਉਹਨਾਂ ਨੂੰ ਖੁੱਲ੍ਹਾ ਪੁਲਿਸ ਸੀ ਜਿਹੜੀ ਉਹ ਸਕਾਟ ਕਰਕੇ ਲਿਜਾਂਦੀ ਸੀ ਅਤੇ ਉੱਥੇ ਬਿਠਾ ਦਿੰਦੀ ਸੀ ਲਿਜਾ ਕੇ, ਅਤੇ ਸ਼ਾਮ ਨੂੰ ਉਹਨਾਂ ਨੂੰ ਘਰੇ ਛੱਡ ਜਾਂਦੀ ਸੀ। ਦੇਖੋ, ਜਿਹੜੇ ਵਿਰੋਧੀ ਹੈ ਉਹਨਾਂ ਨੇ ਵਿਰੋਧ ਤੋਂ ਬਿਨਾਂ ਕੁਛ ਨਹੀਂ ਕਰਨਾ। ਉਹਨਾਂ ਨੇ ਲੜਨ ਵਾਲੇ ਲੋਕਾਂ ਦੀਆਂ ਲੱਤਾਂ ਖਿੱਚਣੀਆਂ ਹੀ ਹੁੰਦੀਆਂ। ਉਹ ਕੋਈ ਵੀ ਐਜੀਟੇਸ਼ਨ ਹੋਵੇ, ਉਹ ਸਾਨੂੰ ਪਿਛਲੇ ਇਤਿਹਾਸ ਦੇ ਵਿੱਚੋਂ ਵੀ ਇਹ ਗੱਲਾਂ ਮਿਲਦੀਆਂ ਨੇ ਕਿ ਜਦੋਂ ਵੀ ਕੋਈ ਅੰਦੋਲਨ, ਜਦੋਂ ਕੋਈ ਐਜੀਟੇਸ਼ਨ, ਜਦੋਂ ਕੋਈ ਮੋਰਚੇ ਲੱਗੇ ਆ, ਤਾਂ ਇਹ ਲੱਤਾਂ ਖਿੱਚਣ ਵਾਲੇ ਲੋਕ ਬਹੁਤ ਬੈਠੇ ਹੁੰਦੇ ਆ। ਪਰ ਜਦੋਂ ਐਜੀਟੇਸ਼ਨ ਸਿਰਾਂ 'ਤੇ ਹੁੰਦੀ ਹੈ, ਉਹਦੇ ਘੁਰਨਿਆਂ 'ਚ ਵੜ ਜਾਂਦੇ ਆ। ਜਦੋਂ ਦਿੱਲੀ ਮੋਰਚਾ ਮਤਲਬ ਪੂਰਾ ਸਿਰੇ 'ਤੇ ਸੀਗਾ, ਤਾਂ ਸਾਰੇ ਵਿਰੋਧੀ ਠੱਪ ਹੋਏ ਵੇ ਸੀ। ਜਿਹੜੇ ਕਹਿੰਦੇ ਹੁੰਦੇ ਸੀ ਕਿ ਮੋਦੀ ਹੈ ਤਾਂ ਮੁਮਕਿਨ ਹੈ, ਉਹਨਾਂ ਦੇ ਵੀ ਜ਼ਬਾਨ ਨੂੰ ਤਾਲੇ ਹੋ ਗਏ ਸੀ ਕਿ ਲੋਕ ਤਕੜੇ ਹੁੰਦੇ ਆ, ਲੋਕ ਤਾਕਤ ਵੱਡੀ ਹੁੰਦੀ ਹੈ। ਅਤੇ ਦਿਖਾਤਾ ਸੀ ਉਹਨਾਂ ਨੂੰ ਜਿੱਤ ਕੇ ਕਿ ਅੰਦੋਲਨ ਜਿੱਤੇ ਜਾਂਦੇ ਹੁੰਦੇ ਆ। ਤੁਸੀਂ ਧਰਨੇ ਦੇ ਵਿੱਚ ਰਹੇ ਹੋ, ਮੀਡੀਆ ਨੇ ਤੁਹਾਡਾ ਪੁਰਜ਼ੋਰ ਸਾਥ ਦਿੱਤਾ, ਪੰਜਾਬ ਦੇ ਮੀਡੀਆ ਨੇ। ਇਸ ਵਕਤ ਮੀਡੀਆ ਨੂੰ ਕਿੱਥੇ ਦੇਖਦੇ ਹੋ? ਖਾਸ ਕਰਕੇ ਪੰਜਾਬ ਦੇ ਮੀਡੀਆ ਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਮੀਡੀਆ ਦੇ ਤਾਂ ਰੂਬਰੂ ਹੁੰਦੀ ਰਹਿੰਦੇ ਹੋ ਤੁਸੀਂ। ਦੇਖੋ, ਪੰਜਾਬ ਦੇ ਵਿੱਚ ਤਾਂ ਅਸੀਂ ਇਹ ਦੇਖਦੇ ਹਾਂ ਕਿ ਅਸਲ ਦੇ ਵਿੱਚ ਮੀਡੀਆ ਤੋਂ ਬਿਨਾਂ ਐਜੀਟੇਸ਼ਨ ਆ ਜਿਹੜੀ ਜ਼ੋਰ ਨਹੀਂ ਫੜਦੀ। ਇੱਥੇ ਅਸੀਂ ਬੈਠੇ ਹਾਂ, ਇੱਥੇ ਸਾਨੂੰ ਇੰਨੇ ਕੁ ਲੋਕਾਂ ਨੂੰ ਪਤਾ ਹੋਊਗਾ। ਅਗਰ ਜੇ ਤੁਸੀਂ ਨਾ ਆਉਂਦੇ ਅੱਜ, ਤਾਂ ਅੱਜ ਜਿਹੜੀ ਗੱਲ ਫਲੈਸ਼ ਕਰਨੀ ਹੈ ਸਾਡੀ, ਤੁਸੀਂ ਲੋਹੜੀ ਵਾਲੇ ਦਿਨ ਦੀ, ਇਹ ਮੀਡੀਆ ਹੀ ਫਲੈਸ਼ ਕਰ ਸਕਦਾ, ਅਸੀਂ ਉਵੇਂ ਨਹੀਂ ਕਰ ਸਕਦੇ। ਬਹੁਤ ਵੱਡਾ ਯੋਗਦਾਨ ਹੈ ਮੀਡੀਆ ਦਾ, ਮਤਲਬ ਹਰ ਐਜੀਟੇਸ਼ਨ ਦੇ ਵਿੱਚ, ਚਾਹੇ ਉਹ ਦਿੱਲੀ ਦਾ ਮੋਰਚਾ ਹੈ, ਚਾਹੇ ਉਹ ਜੀਰੇ ਦਾ ਮੋਰਚਾ, ਚਾਹੇ ਟੋਲ ਪਲਾਜ਼ਿਆਂ ਦੇ ਮੋਰਚੇ ਆ, ਮੀਡੀਆ ਦਾ ਬਹੁਤ ਵੱਡਾ, ਜਿਹੜਾ ਲੋਕ ਪੱਖੀ ਮੀਡੀਆ, ਜਿਹੜਾ ਬਕਾਊ ਮਾਲ ਹੈ ਉਹਨੂੰ ਤਾਂ ਨਹੀਂ ਅਸੀਂ ਕਹਾਂਗੇ, ਜਿਹੜਾ ਲੋਕ ਪੱਖੀ ਮੀਡੀਆ ਉਹਦਾ ਬਹੁਤ ਵੱਡਾ ਰੋਲ ਹੈ। ਜਿਹਨੇ ਪੈਸੇ ਲੈ ਕੇ ਚੁੱਪ ਕਰ ਜਾਣਾ,
ਲੋਕਾਂ ਦੇ ਵਿਰੁੱਧ ਬੋਲਣ ਲੱਗ ਜਾਣਾ, ਸਾਡੇ ਵਰਗੇ ਨੂੰ ਕਹਿ ਦੇਣਾ ਉੱਥੇ ਪੈਸੇ ਇਕੱਠੇ ਕਰੀ ਜਾਂਦੇ ਆ। ਉਹਨੂੰ ਤਾਂ ਅਸਲ ਦੇ ਵਿੱਚ ਲੋਕ ਪੱਖੀ ਮੀਡੀਆ ਕਿਹਾ ਨਹੀਂ ਜਾ ਸਕਦਾ, ਉਹ ਪੈਸੇ ਇਕੱਠੇ ਕਰਨ ਵਾਲਾ ਮੀਡੀਆ ਕਿਹਾ ਜਾ ਸਕਦਾ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਹੜੇ ਕਿ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਮੌਜੂਦ ਸਨ। ਤਾਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰੀ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਆਖਰ ਜੀਰੇ ਦੀ ਗੱਲ ਕਿਉਂ ਨਹੀਂ ਸੁਣ ਰਹੀ ਸਰਕਾਰ, ਤੇ ਫਿਰ ਟੋਲ ਪਲਾਜ਼ਿਆਂ ਤੇ ਬੈਠਿਆਂ ਨੂੰ ਕਿੰਨਾ ਕੁ ਸਮਾਂ ਹੋ ਗਿਆ, ਉਸ ਨੂੰ ਲੈ ਕੇ ਵੀ ਵਾਰਤਾਲਾਪ ਹੋਈ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜਿੱਦਾਂ ਕਿ ਮੈਂ ਕਾਫੀ ਕੁਝ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ? ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਮੈਂ ਤੁਹਾਨੂੰ ਛੇਤੀ ਬੁਲਾ ਰਿਹਾ। ਪਰ ਦੇਖ ਲਓ 6 ਸਤੰਬਰ ਤੋਂ ਲੈ ਕੇ ਅੱਜ ਅਸੀਂ 13 ਜਨਵਰੀ 'ਚ ਆ ਗਏ, ਕੋਈ ਸੱਦਾ ਪੱਤਰ ਨਹੀਂ ਸਰਕਾਰ ਵੱਲੋਂ, ਕੋਈ ਪ੍ਰਸ਼ਾਸਨ ਵੱਲੋਂ ਸੱਦਾ ਪੱਤਰ ਨਹੀਂ, ਚੁੱਪ ਧਾਰੀ ਹੋਈ ਹੈ। ਤਾਂ ਉੱਥੇ ਵੀ ਕਹਿੰਦੇ ਵੀ ਇਹਨੂੰ ਘਾਟਾ ਪੈ ਰਿਹਾ, ਇਹਨੂੰ 20 ਕਰੋੜ ਰੁਪਇਆ ਦਿਓ। ਤੇ ਜੇ ਟੋਲ ਪਲਾਜ਼ਿਆਂ ਤੇ ਕੋਈ ਆ ਕੇ ਬਹਿੰਦਾ ਉਹਦੀ ਗੱਲ ਸੁਣਨ ਦੀ ਬਜਾਏ ਲੋਕਾਂ ਦੀ ਕਿ ਲੋਕ ਕਿਉਂ ਬੈਠੇ ਆ, ਇਹ ਨੋਟਿਸ ਕੰਪਨੀਆਂ ਨੂੰ ਨਹੀਂ ਭੇਜੇ ਜਾਂਦੇ, ਇਹ ਨੋਟਿਸ ਧਰਨਾਕਾਰੀਆਂ ਨੂੰ ਭੇਜੇ ਜਾਂਦੇ ਆ ਕਿ ਤੁਸੀਂ 100 ਮੀਟਰ ਦੀ ਦੂਰੀ ਤੇ ਹੋ ਜਾਓ। ਸਰਕਾਰਾਂ ਨੂੰ ਨੋਟਿਸ ਕੱਢੇ ਜਾਂਦੇ ਆ ਕਿ ਕੰਪਨੀਆਂ ਨੂੰ ਘਾਟੇ ਪੈ ਗਏ, ਤੁਸੀਂ ਉਹਨਾਂ ਦਾ ਘਾਟੇ ਦੀ ਪੂਰਤੀ ਕਰ ਦਿਓ। ਅਸੀਂ ਗੱਲ ਕਰਦੇ ਹਾਂ, ਤੁਸੀਂ ਟੋਲ ਪਲਾਜ਼ੇ ਤੇ ਬੈਠੇ ਹੋ, ਜੀਰੇ ਫੈਕਟਰੀ ਦੇ ਮੂਹਰੇ ਇੱਕ ਵੱਡਾ ਮੋਰਚਾ ਲੱਗ ਗਿਆ, ਇੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਲੱਗ ਗਿਆ। ਇਹ 3 ਮੋਰਚੇ ਜਿਹੜੇ ਇੱਕ ਵੱਡੇ ਮੋਰਚੇ ਨੇ। ਤਾਂ ਉਸ ਦੇ ਨਾਲ ਹੀ ਅਸੀਂ ਗੱਲ ਕਰਦੇ ਹਾਂ ਕਿ ਇੱਕ ਮੋਰਚਾ ਲੱਗਿਆ ਹੋਇਆ ਹੈਗਾ ਬਹਿਮਲ ਕਲਾਂ, ਜਿਹੜਾ ਕਿ ਬੇਅਦਬੀ ਦਾ ਇਨਸਾਫ ਹਲੇ ਤੱਕ ਨਹੀਂ ਹੋਇਆ। ਆਖਰ ਕਦੋਂ ਤੱਕ ਇਹ ਪੰਜਾਬ ਮੋਰਚਿਆਂ ਦੇ ਮੂੰਹ ਦੇ ਵਿੱਚ ਰਹੂਗਾ? ਮੋਰਚੇ ਕਦੋਂ ਤੱਕ ਲੱਗਦੇ ਰਹਿਣਗੇ? ਇਹ ਤੋਂ ਬਿਨਾ ਇੱਕ ਤਾਂ ਬੰਦੀ ਸਿੰਘ ਹੈ ਨਾ, ਇੱਕ ਇਹ ਤੋਂ ਬਿਨਾ ਪ੍ਰੋਫੈਸਰ, ਬੁੱਧੀਜੀਵੀ, ਪੱਤਰਕਾਰ ਤੇ ਜਾਂ ਜਿਹੜੇ ਆਰਥਿਕ ਤੌਰ ਤੇ ਬਹੁਤ ਪਛੜੇ ਹੋਏ ਆ, ਉਹਨਾਂ ਨੇ ਕੋਈ ਅਪਰਾਧ ਕਰ ਲਿਆ, ਕੋਈ ਕਤਲ ਕਰਤਾ ਜਾਂ ਹੋਰ ਹੋ ਗਿਆ, ਸਜ਼ਾ ਉਹਨਾਂ ਦੀ ਪੂਰੀ ਹੋ ਚੁੱਕੀ ਆ, ਪਰ ਉਹਨਾਂ ਦੀ ਕੋਈ ਜ਼ਮਾਨਤ ਕਰਾਉਣ ਵਾਲਾ ਵੀ ਹੈ ਨਹੀਂ। ਇਹਦਾ ਮਤਲਬ ਹੈ ਭਾਰਤ ਜੋੜੋ ਦਾ ਨਾਮ ਵਰਤਿਆ ਜਾ ਰਿਹਾ, ਸਿਰਫ ਤੇ ਸਿਰਫ ਕਾਂਗਰਸ ਜੋੜੋ ਹੋ ਰਿਹਾ ਉਸ ਦੀ ਥਾਂ ਤੇ। ਬਿਲਕੁਲ ਕਾਂਗਰਸ ਜੋੜੋ ਹੈ, ਭਾਰਤ ਜੋੜੋ ਦਾ ਤਾਂ ਨਾਂ ਦਿੱਤਾ ਹੋਇਆ ਇਹਨਾਂ ਦਾ। ਸੀਚੇਵਾਲ ਕਹਿੰਦਾ ਕਿ ਉੱਥੇ ਆਉਂਦੇ ਨੇ ਸੀਚੇਵਾਲ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਨੇ, ਵਾਤਾਵਰਨ ਦੇ ਪ੍ਰੇਮੀ ਵੀ ਆਪਦੇ ਆਪ ਨੂੰ ਦੱਸਦੇ ਨੇ। ਉਹ ਕਹਿੰਦੇ ਨੇ ਕਿ ਇੱਥੇ ਜਿਹੜਾ ਪਾਣੀ ਆ ਉਹ ਪਹਿਲਾਂ ਦੀਆਂ ਬੋਤਲਾਂ ਭਰ ਕੇ ਮੈਨੂੰ ਦਿਖਾਤਾ। ਦੇਖੋ ਅਸਲ ਦੇ ਵਿੱਚ ਉਹ ਅੱਖਾਂ ਨਹੀਂ ਰਹਿੰਦੀਆਂ, ਮਤਲਬ ਜਿਹੜੀਆਂ ਪਹਿਲਾਂ ਹੁੰਦੀਆਂ, ਹੁਣ ਉਹ ਸੀਚੇਵਾਲ ਨਹੀਂ ਰਿਹਾ, ਉਹ ਵਾਤਾਵਰਨ ਪ੍ਰੇਮੀ ਨਹੀਂ ਰਿਹਾ, ਉਹ ਸਰਕਾਰ ਦਾ ਇੱਕ ਪੁਰਜਾ ਹੈ, ਉਹ ਸਰਕਾਰੀ ਮਸ਼ੀਨਰੀ ਦੇ ਵਿੱਚ ਫਿੱਟ ਹੋ ਚੁੱਕਿਆ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਟੋਲ ਪਲਾਜ਼ਾ ਪੱਖੋ ਕੈਂਚੀਆਂ ਤੇ ਪਹੁੰਚੇ ਹਾਂ। ਤਾਂ ਪੱਖੋ ਕੈਂਚੀਆਂ ਤੇ ਬੈਠਣ ਦਾ ਇੱਕ ਕਾਰਨ ਆ, ਇਸੇ ਟੋਲ ਪਲਾਜ਼ੇ ਤੇ ਧਰਨਿਆਂ ਚੋਂ ਨਿਕਲੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਬਣੀ ਆ, ਉਹ ਬੈਠਦੀ ਰਹੀ ਆ ਇੱਥੇ। ਉਸ ਵਕਤ ਦੇ MP ਭਗਵੰਤ ਮਾਨ ਜਿਹੜੇ ਕਿ ਅੱਜ ਮੁੱਖ ਮੰਤਰੀ ਨੇ, ਉਹ ਵੀ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ MLA ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤਾਂ ਇੱਥੇ ਕੈਬਨਿਟ ਦੇ ਮੰਤਰੀ ਮੀਤ ਹੇਅਰ ਜਿਹੜੇ ਕਿ ਬਰਨਾਲੇ ਹਲਕੇ ਤੋਂ ਜਿੱਤੇ ਹੋਏ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਟੋਲ ਪਲਾਜ਼ਾ ਨਜਾਇਜ਼ ਆ। ਤੇ ਪਿਰਮਲ ਧੌਲਾ ਵੀ ਉਸ ਵਕਤ ਆਮ ਆਦਮੀ ਪਾਰਟੀ ਦੇ ਵਿੱਚ ਸੀ ਤੇ ਉਹ ਵੀ ਕਹਿੰਦੇ ਰਹੇ ਨੇ ਕਿ ਉਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਲਾਭ ਸਿੰਘ ਉਗੋਕੇ ਜਿਹੜਾ ਕਿ ਕਾਫੀ ਚਰਚਾ ਦੇ ਵਿੱਚ ਰਿਹਾ, ਭਦੌੜ ਹਲਕੇ ਦੇ ਵਿੱਚ ਇਹ ਟੋਲ ਪਲਾਜ਼ਾ ਪੈਂਦਾ, ਤਾਂ ਉਹ ਵੀ ਆ ਕੇ ਇੱਥੇ ਬੈਠਦੇ ਰਹੇ ਨੇ, ਉਹ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਤੇ ਫਿਰ ਇਹਨਾਂ ਕਿਸਾਨਾਂ ਦੀ ਆਖਰ ਸੁਣੀ ਕਿਉਂ ਨਹੀਂ ਜਾ ਰਹੀ? ਤਾਂ ਸਾਡੇ ਨਾਲ ਅੱਜ ਬੂਟਾ ਸਿੰਘ ਬੁਰਜ ਗਿੱਲ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਮੌਜੂਦ ਰਹਿਣਗੇ, ਸੂਬਾ ਪ੍ਰਧਾਨ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਸਰਕਾਰ ਸੁਣ ਰਹੀ ਆ, ਗੱਲ ਕਿੱਥੇ ਜੇ ਖੜੀ ਆ। ਇਹ ਵੀ ਦੱਸਿਆ ਜਾ ਰਿਹਾ ਕਿ ਟੋਲ ਪਲਾਜ਼ਿਆਂ ਨੂੰ ਲੈ ਕੇ ਕਾਫੀ ਜਿਹੜਾ ਕਿ ਸਰਕਾਰ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ, ਸਰਕਾਰੀ ਖਜ਼ਾਨੇ ਦੇ ਉੱਪਰ, ਪੰਜਾਬ ਦੇ ਖਜ਼ਾਨੇ ਦੇ ਉੱਪਰ ਭਾਰ ਪੈਂਦਾ ਨਜ਼ਰ ਆ ਰਿਹਾ। ਤਾਂ ਅਸੀਂ ਗੱਲਬਾਤ ਕਰਦੇ ਹਾਂ ਬੂਟਾ ਸਿੰਘ ਬੁਰਜ ਗਿੱਲ ਦੇ ਨਾਲ। ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਆ ਇੰਡੋਜ਼ ਟੀਵੀ ਤੇ। ਧੰਨਵਾਦ ਜੀ, ਸਾਰੇ ਸਰੋਤਿਆਂ ਦਾ ਧੰਨਵਾਦ ਜੀ। ਜਿੱਦਾਂ ਕਿ ਮੈਂ ਕਾਫੀ ਕੁਝ ਦੱਸਤਾ ਕਿ ਇੱਥੇ ਲੀਡਰ ਵੀ ਬੈਠਦੇ ਰਹੇ ਨੇ, ਲੀਡਰ ਵੀ ਕਹਿੰਦੇ ਰਹੇ ਨੇ ਕਿ ਇਹ ਟੋਲ ਪਲਾਜ਼ਾ ਨਜਾਇਜ਼ ਆ। ਉਹਨਾਂ ਦੇ ਕੋਲ ਤੁਸੀਂ ਗਏ ਹੋ, ਗੱਲਬਾਤ ਹੋਈ ਆ ਮੁੱਖ ਮੰਤਰੀ ਦੇ ਨਾਲ?
ਦੇਖੋ ਗੱਲਬਾਤ ਹੋਈ ਸੀ ਪਰ ਬਹੁਤ ਸਮਾਂ ਹੋ ਗਿਆ। 6 ਸਤੰਬਰ ਨੂੰ ਹੋਈ ਸੀ। 6 ਸਤੰਬਰ ਨੂੰ ਸਿੱਧੇ ਰੂਪ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜਿਹੜਾ ਪੱਖੋ ਕੈਂਚੀਆਂ ਵਾਲਾ ਟੋਲ ਪਲਾਜ਼ਾ ਹੈ ਉਹ ਟੋਲ ਪਲਾਜ਼ਾ ਨਾ ਲੱਗੇ ਇੱਥੇ ਤਾਂ ਤੁਸੀਂ ਖੁਦ ਆਪ ਧਰਨਾ ਦਿੱਤਾ ਤੇ ਅੱਜ ਸਾਨੂੰ ਬੈਠਿਆਂ ਨੂੰ 2-2.5 ਮਹੀਨੇ ਹੋ ਗਏ, ਅੱਜ ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਅੱਗੋਂ ਜਵਾਬ ਇਹ ਸੀ ਕਿ ਬਿਲਕੁਲ ਨਜਾਇਜ਼ ਲੱਗਿਆ ਹੋਇਆ, ਇੱਥੇ ਲੋਕਾਂ ਦੀ ਲੁੱਟ ਹੁੰਦੀ ਹੈ। ਮੈਂ ਤੁਹਾਡੀ ਗੱਲ ਨਾਲ ਸਹਿਮਤ